ਆ, ਵੈਸਟ ਦੀ ਆ ਰਾਜਨੀਤੀ ਹੈਗੀ ਆ, ਰਸ਼ੀਆ ਦੀ ਆ ਰਾਜਨੀਤੀ ਹੈਗੀ ਆ, ਚਾਈਨਾ ਦੀ ਆ ਵੱਖਰੀ, 3 ਬਲਾਕਸ ਆਫ ਰਾਜਨੀਤੀ ਸੀਗੇ। ਹੁਣ ਇਹ ਹੈਗਾ ਵੀ ਜਦੋਂ ਟੈਕਨੀਕਲ ਫਿਊਡਲਿਜ਼ਮ ਆਉਣਾ, ਟੈਕਨੀਕਲ ਫਿਊਡਲਿਜ਼ਮ ਕਹਿ ਰਿਹਾ ਵੀ ਇਹ ਸਾਰੇ ਸਿਧਾਂਤਕ ਮਤਭੇਦ ਆ ਪਰਦੇ ਥੱਲੇ ਪਾਓ, ਸਿਰਫ ਬਿਜ਼ਨਸ ਕਰੋ, ਆਪਾਂ ਤਿੰਨੇ ਜਣੇ ਇਕੱਠੇ ਹੋਈ। ਔਰ ਇਹ ਬਹੁਤ ਵੱਡੀਆਂ ਸੰਭਾਵਨਾਵਾਂ ਨੇ। ਅੱਛਾ, ਵੀ ਅਮਰੀਕਾ, ਰੂਸ ਤੇ ਚੀਨ ਇਕੱਠੇ ਹੋ ਸਕਦੇ ਹੈਗੇ ਆ। ਜਿਹੜਾ ਇਸ ਪਾਵਰ ਸਟਰਗਲ ਵਿੱਚ ਅੱਖਾਂ ਖੋਲ ਕੇ ਚੱਲੇਗਾ, ਜਿਹੜਾ ਇਤਿਹਾਸ ਵੱਲੋਂ ਕੰਧ ਤੇ ਲਿਖੀ ਹੋਈ ਇਬਾਰਤ ਨੂੰ ਪੜ੍ਹਨ ਵਿੱਚ ਸਭ ਤੋਂ ਪਹਿਲ ਕਰੇਗਾ, ਇਤਿਹਾਸ ਉਹਦੇ ਚਰਨਾਂ ਵਿੱਚ ਆ ਕੇ ਡਿੱਗੇਗਾ। ਡਿਊ ਸੀ ਵਰਲਡ ਆਰਡਰ ਦੀ, ਜਿਹੜੀ ਤਬਦੀਲੀ ਡਿਊ ਸੀ, ਉਹ ਇੱਕ ਘਟਨਾ ਹੋਗੀ। ਜਿਹੜਾ ਜ਼ੈਲੈਂਸਕੀ ਨਾਲ ਹੋਇਆ ਉਹ ਇੱਕ ਘਟਨਾ ਹੋਈ ਆ। ਜਿਹੜੀ ਵਰਲਡ ਆਰਡਰ ਦੀ ਇੱਕ ਤਬਦੀਲੀ ਡਿਊ ਸੀ, ਉਹ ਤਬਦੀਲੀ ਉਸ ਦਿਨ ਆ ਬਣੀ। ਤੋ ਇਹਦੇ ਬਹੁਤ ਵੱਡੇ ਕੌਨਸੀਕੁਐਂਸ ਨੇ। ਜੇ ਪੰਜਾਬੀ ਚ ਕਹਿਣਾ ਹੋਵੇ ਵੀ ਡੋਨਲਡ ਟਰੰਪ ਨੇ ਭੁੰਡਾਂ ਦਾ ਖੱਖਰ ਆ ਜਿਹੜਾ ਛੇੜ ਲਿਆ ਹੋਇਆ। ਉਹ ਗਲੋਬਲ ਆਰਡਰ ਜਿਹੜਾ 80 ਸਾਲ ਤੋਂ ਇੱਕ ਫਲੋ ਵਿੱਚ, ਇੱਕ ਮਰਿਆਦਾ ਵਿੱਚ ਚੱਲ ਰਿਹਾ ਸੀ, ਅੱਜ ਉਹ ਹੀ ਅਮਰੀਕਾ ਜਿਹਦੀ ਸਹਾਇਤਾ ਨਾਲ ਇਹ ਗਲੋਬਲ ਆਰਡਰ ਆਪਾਂ ਕਹਿ ਸਕਦੇ ਵੀ ਜਨਮਿਆ ਸੀ, ਉਹਨੂੰ ਤੋੜਨ ਤੇ ਲੱਗਿਆ ਹੋਇਆ। ਸੋ ਉਹਨੂੰ ਸ਼ੈਟਰ ਕਰਨ ਤੇ ਲੱਗਿਆ ਹੋਇਆ। ਇੱਕ ਤਾਂ ਵੀ ਅਮਰੀਕਾ ਇਟ ਮੀਨਸ ਯੂਨੀਪੋਲਰ ਵਰਲਡ ਚਾਹੁੰਦਾ, ਜਿਹਦੇ ਵਿੱਚ ਉਹਦੀ ਹੀ ਸਰਦਾਰੀ ਹੋ। ਸੋ ਨਵਾਂ ਵਰਲਡ ਆਰਡਰ ਇਜ਼ ਅੰਡਰ ਪਲੇ ਆ, ਉਹ ਅਨਫੋਲਡ ਹੋ ਰਿਹਾ ਸਾਡੀਆਂ ਨਿਗਾਹਾਂ ਸਾਹਮਣੇ। ਸੋ ਜ਼ੈਲੈਂਸਕੀ, ਡੋਨਲਡ ਟਰੰਪ ਤੇ JD ਵੈਂਸ ਨਾਲ ਜਿਹੜੀ ਉਸ ਦਿਨ ਗੱਲਬਾਤ ਹੋਈ, ਜੋ ਕੁਝ ਵੀ ਹੋਇਆ, ਉਹਨੇ ਉਹ ਟ੍ਰਿਗਰਿੰਗ ਪੁਆਇੰਟ ਲੈ ਜਾਂਦਾ ਜਿੱਥੇ ਕਹਿੰਦਾ 500 ਮਿਲੀਅਨ ਯੂਰਪੀਅਨ, 300 ਮਿਲੀਅਨ ਦੇ ਅਮਰੀਕਾ ਅੱਗੇ ਬੇਨਤੀਆਂ ਕਰ ਰਿਹਾ ਵੀ ਸਾਨੂੰ 140 ਮਿਲੀਅਨ ਰਸ਼ੀਅਨ ਤੋਂ ਬਚਾਇਆ ਜਾਵੇ। ਡੋਨਲਡ ਟਰੰਪ ਦੀ ਉਸ ਝੜਪ ਤੋਂ ਬਾਅਦ ਅਗਲੇ ਦਿਨ ਹੀ ਜ਼ੈਲੈਂਸਕੀ ਲੰਡਨ ਪਹੁੰਚ ਜਾਂਦੇ ਹੈਗੇ ਆ। ਔਰ ਉਹਨਾਂ ਦਾ ਕਿੰਨਾ ਵੱਡਾ ਸਵਾਗਤ ਹੁੰਦਾ ਉੱਥੇ। ਕੱਲਾ ਫਿਰ UK ਨਹੀਂ, ਯੂਰਪ ਦੇ ਸਾਰੇ ਵੱਡੇ ਲੀਡਰ ਆ ਕੇ ਉਹਦੀ ਪਿੱਠ ਥਾਪੜਦੇ ਹੈਗੇ ਆ। ਸਿੱਖਾਂ ਦੇ ਐਸਪੈਕਟ ਤੋਂ ਗੱਲ ਇਹ ਹੈਗੀ ਆ, ਸਿੱਖਾਂ ਲਈ ਇਹ ਹੈਗਾ ਵੀ ਇਹੀ ਜੀ ਟੁੱਟ ਭੱਜ ਚੋਂ ਹੀ ਸੰਭਾਵਨਾਵਾਂ ਪੈਦਾ ਹੁੰਦੀਆਂ। ਕਹਿੰਦਾ ਜਿਹੜਾ ਪੁਤਿਨ ਹੈਗਾ, ਪੁਤਿਨ ਇਤਿਹਾਸ ਵਿੱਚ ਆਪਣੇ ਨਾਂ ਦੀ ਲੜਾਈ ਲੜ ਰਿਹਾ। ਕਹਿੰਦਾ ਵੀ ਪੁਤਿਨ ਯੂਕਰੇਨ ਨੂੰ ਗੁਲਾਮ ਬਣਾਉਣਾ ਚਾਹੁੰਦਾ। ਯੂਕਰੇਨ ਦੀ ਸਰਵਾਈਵਲ ਦੀ ਜੰਗ, ਜੇ ਯੂਕਰੇਨ ਟੁੱਟ ਜਾਂਦਾ ਜਾਂ ਗੁਲਾਮ ਬਣਾ ਲਿਆ ਜਾਂਦਾ, ਤਾਂ ਜਿਹੜਾ ਅਗਲਾ ਨਿਸ਼ਾਨਾ ਪੋਲੈਂਡ, ਹੰਗਰੀ ਤੇ ਲਾਤਵੀਆ, ਲਿਥੁਆਨੀਆ, ਇਹ ਹੈਗੇ ਆ ਜਿਹੜੇ, ਇਹ 4 ਮੁਲਕ ਨੇ ਜਿਹੜੇ ਉਹ ਰਸ਼ੀਆ ਦੇ ਸਿੱਧੇ ਅਟੈਕ ਅੰਦਰ ਆਉਣਗੇ, ਜਿਹਦੇ ਨਾਲ ਯੂਰਪ ਵਿੱਚ ਇੰਟਰੂਜ਼ਨ ਆ ਜਿਹੜੀ ਉਹ ਰੂਸ ਦੀ ਹੋ ਸਕਦੀ ਹੈ। ਜਿਹੜਾ ਸਟੀਵ ਬੈਨਨ ਹੈ ਨਾ, ਮੇਕ ਅਮਰੀਕਾ ਗ੍ਰੇਟ ਅਗੇਨ, ਉਹਦਾ ਸਟੀਵ ਬੈਨਨ ਉਹਦਾ ਜਿਹੜਾ ਲੀਡਰ ਹੈਗਾ, ਉਹ ਕਹਿੰਦਾ ਵੀ ਮੈਗਾ ਮੂਵਮੈਂਟ ਦੀ ਲੜਾਈ ਆ ਜਿਹੜੀ ਉਹਨਾਂ ਨੇ ਸ਼ੁਰੂ ਕਰੀ ਸੀ। ਕਹਿੰਦਾ ਵੀ ਅਸੀਂ ਇਸ ਕਿਸਮ ਦੀ ਮੈਗਾ ਮੂਵਮੈਂਟ ਨਹੀਂ ਸੀ ਕਰੀ ਵੀ ਸਾਡੇ ਆਪਣੇ ਬੰਦਿਆਂ ਨੂੰ ਹੀ ਨੌਕਰੀਆਂ ਤੋਂ ਕੱਢ ਦਿੱਤਾ ਜਾਵੇ। ਕਹਿੰਦਾ ਇਹ ਟੈਕਨੋ ਫਿਊਡਲਿਜ਼ਮ ਕ੍ਰੀਏਟ ਹੋ ਰਿਹਾ। ਕਹਿੰਦਾ ਜੇ ਟੈਕਨੋ ਫਿਊਡਲਿਸਟਸ ਨੇ ਹਨਾ ਵੀ ਸਾਡੇ ਸਮੁੱਚੇ ਸਿਸਟਮ ਨੂੰ ਇੰਸਟੀਟਿਊਸ਼ਨਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਮੈਂ ਸਭ ਤੋਂ ਪਹਿਲਾ ਬੰਦਾ ਹੋਵਾਂਗਾ ਜਿਹੜਾ ਐਲਨ ਮਸਕ ਦੇ ਖਿਲਾਫ ਲੜਾਈ ਸ਼ੁਰੂ ਕਰਾਂਗਾ। ਇਹ ਕਰਨਾ ਵੀ ਫਿਰ ਉਹਦੇ ਚੋਂ ਹੈਗਾ ਵੀ ਨੋ ਡਿਪਲੋਮੇਸੀ ਰਹਿ ਜਾਣੀ ਹੈਗੀ ਨਾ। ਸੋ ਉਹਦੇ ਵਿੱਚ ਡਿਪਲੋਮੇਸੀ ਨਹੀਂ ਰਹਿ ਜਾਣੀ, ਫਿਰ ਡੀਲ ਮੇਕਿੰਗ ਹੋਊਗੀ, ਮਾਰਕੀਟਿੰਗ ਹੋਊਗੀ। ਸੋ ਪੋਲਿਟਿਕਸ ਦੀ ਮਾਰਕੀਟਿੰਗ ਹੋਊਗੀ, ਪੋਲਿਟਿਕਸ ਪ੍ਰੋਡਕਟ ਬਣ ਜਾਊਗਾ। ਸੋ ਇਸੇ ਤਰ੍ਹਾਂ ਹੀ ਇਹ ਬਹੁਤ ਵੱਡੇ ਪ੍ਰੈਸ਼ਰ ਆ ਇੱਕ ਰਾਸ਼ਟਰਪਤੀ ਦੇ, ਹੈ ਤਾਂ ਹਿਊਮਨ ਬੀਇੰਗ ਹੀ ਆ ਨਾ। ਸੋ ਕੱਲੇ ਬੰਦੇ ਤੇ ਪੂਰੇ ਵਰਲਡ ਦੇ, ਯੂਰਪ ਦਾ ਆਪਣਾ ਪ੍ਰੈਸ਼ਰ, 25-26 ਮੁਲਕਾਂ ਦਾ, ਅਮਰੀਕਾ ਦਾ ਆਪਣਾ ਪ੍ਰੈਸ਼ਰ, ਸੋ ਰੂਸ ਵੱਲੋਂ ਕੀ ਧਮਕੀਆਂ ਆਉਂਦੀਆਂ ਹੋਣਗੀਆਂ। ਸੋ ਇਹ ਬੜਾ ਕੁਛ ਆ ਜਿਹੜਾ ਬੰਦੇ ਨੂੰ ਜਦੋਂ ਜੰਗ ਵਿੱਚ ਹੁੰਦਾ ਉਹਨੂੰ ਝੱਲਣਾ ਪੈਂਦਾ ਹੈਗਾ। ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਸੁਣ ਰਹੇ ਤੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦ ਪ੍ਰੋਗਰਾਮ ਪੰਥਕ ਪੈਰਾਡਾਈਮ ਜੀਓਪੋਲਿਟੀਕਲ ਲੈਂਸ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਇਸ ਟਾਈਮ ਉੱਗੇ ਪੱਤਰਕਾਰ, ਐਨਾਲਿਸਟ ਅਵਤਾਰ ਸਿੰਘ ਜੀ ਜੁੜ ਚੁੱਕੇ ਨੇ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਕੀ ਚੱਲ ਰਿਹਾ ਆ ਦੁਨੀਆ ਭਰ ਦੇ ਵਿੱਚ, ਕਿਸ ਦੇ ਉੱਤੇ ਸਿੱਖਾਂ ਨੂੰ ਅੱਖ ਰੱਖਣੀ ਚਾਹੀਦੀ ਆ, ਤੇ ਦੁਨੀਆ ਦੀ ਜੀਓਪੋਲਿਟਿਕਸ ਕਿੱਦਾਂ ਬਦਲ ਰਹੀ ਆ, ਪੰਥ ਦੇ ਉੱਤੇ, ਸਿੱਖ ਕੌਮ ਦੇ ਉੱਤੇ ਉਸਦਾ ਕੀ ਅਸਰ ਪੈਂਦਾ ਆ, ਉਹਦੇ ਬਾਰੇ ਆਪਾਂ ਚਰਚਾ ਕਰਦੇ ਹਾਂ। ਅਵਤਾਰ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਅੱਜ ਆਪਾਂ ਇੰਟਰਨੈਸ਼ਨਲ ਜੀਓਪੋਲਿਟਿਕਸ ਦੀ ਜਿਹੜੀ ਉਹ ਗੱਲ ਕਰਾਂਗੇ ਤੇ ਸਿੱਖ ਦੇ ਇੱਕ ਅੱਖ ਤੋਂ ਜਿਹੜਾ ਉਸ ਨੂੰ ਦੇਖਣ ਦੀ ਵੀ ਨਾਲ ਕੋਸ਼ਿਸ਼ ਕਰਾਂਗੇ, ਕੌਮ ਦੇ ਪੱਖ ਤੋਂ ਵੀ ਜਿਹੜੀ ਉਹ ਦੇਖਣ ਦੀ ਗੱਲ ਕਰਾਂਗੇ ਵੀ ਇਹਨਾਂ ਸਾਰੀਆਂ ਚੀਜ਼ਾਂ ਦੇ ਫੇਰ-ਬਦਲ ਦੇ ਵਿੱਚ ਕੀ ਸਾਰਾ ਕੁਝ ਹੁੰਦਾ ਆ। ਫਰਵਰੀ ਦੇ ਅਖੀਰਲੇ ਦਿਨਾਂ 'ਚ ਜਦ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਅਮਰੀਕਾ ਦੇ ਵਿੱਚ ਆਉਂਦੇ ਨੇ, ਵਾਈਟ ਹਾਊਸ ਜਾਂਦੇ ਨੇ, ਓਵਲ ਆਫਿਸ 'ਚ ਬੈਠਦੇ ਆ, ਪਰ ਉੱਥੇ ਜੋ ਬਹਿਸ ਵਸਈਆ ਹੁੰਦਾ ਆ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦੇ ਨਾਲ ਅਮਰੀਕਾ ਦੇ, ਉਸ ਨੇ ਦੁਨੀਆ ਦੀ ਸਿਆਸਤ ਦਾ ਨਕਸ਼ਾ ਹੀ ਜਿਹੜਾ ਉਹ ਬਦਲ ਕੇ ਰੱਖ ਦਿੱਤਾ। ਉਸ ਝੜਪ ਤੋਂ ਬਾਅਦ ਦੇ ਵਿੱਚ ਕਈ ਕੁਝ ਹੋਇਆ, ਉਸ ਦੇ ਉੱਤੇ ਵੀ ਗੱਲ ਕਰਾਂਗੇ। ਪਹਿਲਾਂ ਜੇ ਆਪਾਂ ਉਸ ਵਰਤਾਰੇ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਅਵਤਾਰ ਸਿੰਘ ਜੀ, ਇਹਨੂੰ ਆਪਾਂ ਕਿੱਦਾਂ ਦੇਖਦੇ ਹਾਂ? ਹਾਂਜੀ, ਹਾਂਜੀ। ਸੋ ਜੋ ਕੁਛ ਉਸ ਦਿਨ ਓਵਲ ਆਫਿਸ ਵਿੱਚ ਹੋਇਆ, ਪ੍ਰਧਾਨ ਡੋਨਲਡ ਟਰੰਪ ਔਰ ਜੇਡੀ ਵੈਂਸ ਤੇ ਜ਼ੈਲੈਂਸਕੀ ਦੇ ਦਰਮਿਆਨ, ਹਨਾ। ਸੋ ਜਿਸ ਕਿਸਮ ਨਾਲ ਦੱਸਿਆ ਜਾ ਰਿਹਾ ਸੀਗਾ ਵੀ ਉਹ ਜਿਹੜੀ ਆਪਣੇ ਮਿਨਰਲਸ ਦੀ ਡੀਲ ਕਰਨ ਲਈ, ਸਾਈਨ ਕਰਨ ਲਈ ਆਏ ਆ ਤੇ ਇੱਕਦਮ ਉੱਥੇ ਰੁਕ ਗਏ ਹੋਏ ਆ ਵੀ ਅਸੀਂ ਹਲੇ ਇਹ ਡੀਲ ਨਹੀਂ ਕਰ ਸਕਦੇ, ਸਾਨੂੰ ਜਦੋਂ ਤੱਕ ਤੁਸੀਂ ਸਿਕਿਉਰਿਟੀ ਦੀ ਜਿਹੜੀ ਗਰੰਟੀ ਆ ਉਹ ਨਹੀਂ ਦਿੰਦੇ। ਉਹ ਤੋਂ ਬਾਅਦ ਜਿਸ ਤਰ੍ਹਾਂ ਦੀ ਗਰਮਾ ਗਰਮੀ ਹੋਈ, ਜਿਸ ਤਰ੍ਹਾਂ ਜੇਡੀ ਬੈਂਸ ਨੇ ਉਹਨਾਂ ਨੂੰ ਘੇਰਿਆ ਤੇ ਫਿਰ ਉਹ ਤੋਂ ਬਾਅਦ ਡੋਨਲਡ ਟਰੰਪ ਵੀ ਉਹ ਮਤਲਬ ਕਿ ਲਗਾਤਾਰ ਇੱਕ ਜਿਹੜੀ ਬਹਿਸ ਵਸਾਈ ਹੋਇਆ ਤੇ ਇਹ ਪਹਿਲੀ ਵਾਰ ਹੋਇਆ ਉਹਦੇ ਇਤਿਹਾਸ ਵਿੱਚ ਨਾ, ਅਮਰੀਕਾ ਦੇ ਇਤਿਹਾਸ ਵਿੱਚ ਨਹੀਂ। ਕਿਸੇ ਵੀ ਜਿਹੜਾ ਗੈਸਟ ਪ੍ਰਧਾਨ ਮੰਤਰੀ ਜਾਂ ਕੋਈ ਨੇਤਾ ਆਇਆ ਹੋਇਆ ਉਹਨੇ ਇਸ ਤਰ੍ਹਾਂ ਨਹੀਂ ਸੀ ਕਰਿਆ। ਪਰ ਇਸ ਹਾਲਾਤ ਨੇ ਉਸ ਦਿਨ ਜਾਂ ਤਾਂ ਇਹ ਹੈਗਾ ਵੀ ਆਪਾਂ ਕਹੀਏ ਵੀ ਬਹੁਤ ਲੰਮੇ ਸਮੇਂ ਤੋਂ ਜਿਹੜਾ ਡਿਊ ਸੀ, ਵਰਲਡ ਆਰਡਰ ਦੀ ਜਿਹੜੀ ਤਬਦੀਲੀ ਡਿਊ ਸੀ, ਉਹ ਇੱਕ ਘਟਨਾ ਹੋ ਗਈ। ਜਿਹੜਾ ਜ਼ੈਲੈਂਸਕੀ ਨਾਲ ਹੋਇਆ ਉਹ ਇੱਕ ਘਟਨਾ ਹੋਈ ਆ, ਜਿਹੜੀ ਵਰਲਡ ਆਰਡਰ ਦੀ ਇੱਕ ਤਬਦੀਲੀ ਡਿਊ ਸੀ, ਉਹ ਤਬਦੀਲੀ ਉਸ ਦਿਨ ਆ ਬਣੀ। ਜਿੱਦਾਂ ਕਹਿੰਦੇ ਆ ਨਾ ਵੀ ਜਿਹੜੀਆਂ ਸੰਸਾਰ ਜੰਗਾਂ ਹੁੰਦੀਆਂ, ਉਹਨਾਂ ਦੇ ਬਹੁਤ ਸਾਰੇ ਕਾਰਨ ਹੁੰਦੇ ਆ ਜਿਹੜੇ ਲੌਂਗ ਟਰਮ ਆ, ਪਰ ਇੱਕ ਟ੍ਰਿਗਰਿੰਗ ਪੁਆਇੰਟ ਹੁੰਦਾ, ਟ੍ਰਿਗਰਿੰਗ ਪੁਆਇੰਟ ਨਾਲ ਜੰਗ ਸ਼ੁਰੂ ਹੋ ਜਾਂਦੀ ਆ। ਸੋ ਉਹ ਜਿਹੜਾ ਜ਼ੈਲੈਂਸਕੀ ਤੇ ਡੋਨਲਡ ਟਰੰਪ ਤੇ ਜੇਡੀ ਵੈਂਸ ਦੀ ਬਹਿਸ ਵਸਾਈ ਆ, ਉਹ ਇੱਕ ਟ੍ਰਿਗਰਿੰਗ ਪੁਆਇੰਟ ਆ ਵਰਲਡ ਪੋਲਿਟਿਕਸ ਵਿੱਚ ਤੇ ਗਲੋਬਲ ਪੋਲੀਟੀਕਲ ਆਰਡਰ ਵਿੱਚ, ਜਿਹਨੇ ਇਸ 80 ਸਾਲਾਂ ਦਾ ਜਿਹੜਾ ਗਲੋਬਲ ਪੋਲੀਟੀਕਲ ਆਰਡਰ ਚੱਲ ਰਿਹਾ ਹੈਗਾ, ਜਿਹੜਾ ਦੂਜੀ ਸੰਸਾਰ ਜੰਗ ਤੇ ਪਹਿਲੀ ਸੰਸਾਰ ਜੰਗ ਤੋਂ ਬਾਅਦ ਜਿਸ ਤਰ੍ਹਾਂ ਹੋਂਦ ਵਿੱਚ ਆਇਆ, ਸੋ ਉਹ ਉਸ ਗਲੋਬਲ ਆਰਡਰ ਨੂੰ ਹੁਣ ਚੈਲੰਜ ਆ ਜਿਹੜੇ ਸ਼ੁਰੂ ਹੋਏ ਆ। ਜਿਸ ਤਰ੍ਹਾਂ ਇੱਕ ਆਪਾਂ ਮੇਰੇ ਖਿਆਲ ਉਰਦੂ ਦਾ ਸ਼ੇਰ ਕਹਿੰਦੇ ਨੇ ਵੀ ਬਾਤ ਨਿਕਲੀ ਹੈ ਤਾਂ ਦੂਰ ਤਲਕ ਜਾਏਗੀ। ਇਹ ਬਾਤ ਹੁਣ ਬਹੁਤ ਦੂਰ ਤਲਕ ਜਾਏਗੀ। ਤੋ ਇਹਦੇ ਬਹੁਤ ਵੱਡੇ ਕਨਸੀਕੁਐਂਸ ਨੇ। ਜੇ ਪੰਜਾਬੀ ਚ ਕਹਿਣਾ ਹੋਵੇ ਵੀ ਡੋਨਲਡ ਟਰੰਪ ਨੇ ਭੁੰਡਾਂ ਦਾ ਖੱਖਰ ਆ ਜਿਹੜਾ ਛੇੜ ਲਿਆ ਹੋਇਆ। ਸੋ ਇੰਨਾ ਸੌਖਾ ਨਹੀਂ, ਪਤਾ ਨਹੀਂ ਉਹ ਡੋਨਲਡ ਟਰੰਪ ਜਾਂ ਉਹਨਾਂ ਦੀ ਟੀਮ ਇਸ ਗੱਲੋਂ ਸੁਚੇਤ ਹੈ ਜਾਂ ਨਹੀਂ। ਹਾਲਾਂਕਿ ਬਹੁਤ ਵੱਡੇ ਡਿਪਲੋਮੈਟਸ ਨੇ, ਕੋਈ ਚੱਕਰ ਨਹੀਂ, ਪਰ ਜਿਸ ਹਿਸਾਬ ਨਾਲ ਇਹ ਭੁੰਡਾਂ ਦਾ ਖੱਖਰ ਛੇੜ ਲਿਆ ਹੋਇਆ, ਇਹਨੇ ਸੰਸਾਰ ਦੀ ਰਾਜਨੀਤੀ ਤੇ ਬਹੁਤ ਵੱਡੇ ਜਿਹੜੇ ਅਸਰ ਪਾਉਣੇ ਨੇ। ਉਹਦੇ ਜਿਹੜੇ ਮੇਨ ਅਸਰ ਇਹ ਹੋ ਰਹੇ ਆ ਵੀ ਜਿਹੜਾ ਅਮਰੀਕਾ ਇਹ ਹੈਗਾ ਵੀ ਇੱਕ ਤਾਂ 80 ਸਾਲ ਪੁਰਾਣੀਆਂ ਜਿਹੜੀਆਂ ਸੰਸਥਾਵਾਂ ਨੇ, ਜਿਹੜੀਆਂ ਅਮਰੀਕਾ ਦੀ ਸਹਿਯੋਗ ਨਾਲ ਉਸਰੀਆਂ, ਪਹਿਲੀ ਸੰਸਾਰ ਜੰਗ ਤੋਂ ਬਾਅਦ ਕੁਝ ਉਸਰੀਆਂ ਤੇ ਬਾਕੀ ਦੂਜੀ ਸੰਸਾਰ ਜੰਗ ਤੋਂ ਬਾਅਦ, ਜਿਹਦੇ ਵਿੱਚ ਓਪਨ ਇਕੋਨਮੀ, ਹਰੇਕ ਮੁਲਕ ਦੀ ਸੋਵਰੈਨਿਟੀ ਦੀ ਦਾ ਸਤਿਕਾਰ ਕਰਨਾ ਤੇ ਇੱਕ ਦੂਜੇ ਦੀ ਜਿਹੜੀ ਆਜ਼ਾਦੀ ਦਾ ਸਤਿਕਾਰ, ਇੱਕ ਦੂਜੇ ਦੇ ਸਿਟੀਜ਼ਨ ਦਾ ਸਤਿਕਾਰ, ਤੇ ਉਹਦੇ ਨਾਲ ਜਿਹੜੇ ਇੰਸਟੀਟਿਊਸ਼ਨਸ ਆ, UNO ਆਇਆ, WHO ਆਇਆ, ਨੈਟੋ ਆਇਆ, ਤੇ ਮਤਲਬ ਕਿ ਹੋਰ ਜਿੰਨੇ ਵੀ ਵਰਲਡ ਬੈਂਕ ਆਇਆ, IMF ਆਇਆ, ਜਿਹਨੇ ਇੱਕ ਗਲੋਬਲ ਆਰਡਰ ਨੂੰ ਮਰਿਆਦਾ ਦਿੱਤੀ ਸੀ। ਸੋ ਉਹ ਗਲੋਬਲ ਆਰਡਰ ਜਿਹੜਾ 80 ਸਾਲ ਤੋਂ ਇੱਕ ਫਲੋ ਵਿੱਚ, ਇੱਕ ਮਰਿਆਦਾ ਵਿੱਚ ਚੱਲ ਰਿਹਾ ਸੀ, ਅੱਜ ਉਹ ਹੀ ਅਮਰੀਕਾ ਜਿਹਦੀ ਸਹਾਇਤਾ ਨਾਲ ਇਹ ਗਲੋਬਲ ਆਰਡਰ ਆਪਾਂ ਕਹਿ ਸਕਦੇ ਵੀ ਜਨਮਿਆ ਸੀ, ਉਹਨੂੰ ਤੋੜਨ ਤੇ ਲੱਗਿਆ ਹੋਇਆ। ਸੋ ਉਹਨੂੰ ਸ਼ੈਟਰ ਕਰਨ ਤੇ ਲੱਗਿਆ ਹੋਇਆ। ਸੋ 80 ਸਾਲ ਪਹਿਲਾਂ ਜਿਹੜਾ ਇੱਕ ਸੁਪਨਾ ਸਿਰਜਿਆ ਸੀ, ਜਾਂ ਜਿਹੜਾ ਇੱਕ ਬੱਚੇ ਦੀ ਪੈਦਾਇਸ਼ ਹੋਈ ਸੀ ਗਲੋਬਲ ਆਰਡਰ ਦੇ ਰੂਪ ਵਿੱਚ, ਉਸ ਬੱਚੇ ਦੀ ਜਿਹੜੀ ਆਪਾਂ ਕਹਿ ਸਕਦੇ ਹਾਂ ਵੀ ਹੁਣ ਮੌਤ ਦਾ ਜਿਹੜਾ ਮਰਸੀਆ ਪੜਨ ਦੀਆਂ ਜਿਹੜੀਆਂ ਉਹ ਕਵਾਇਦ ਆ ਜਿਹੜੀ ਹੋ ਰਹੀ ਹੈ। ਸੋ ਅਮਰੀਕਾ ਇਸ ਪਿੱਛੇ ਆਪਾਂ ਅੱਗੇ ਅਨਫੋਲਡ ਕਰਾਂਗੇ ਵੀ ਇਸ ਪਿੱਛੇ ਕਿਸ ਕਿਸਮ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹ ਜਿਹੜੀਆਂ ਹਨ। ਪਰ ਜਿਹੜੀ ਇੱਕ ਤਾਂ ਵੀ ਜਿਹੜਾ ਫਲੋ ਸੀ ਹੁਣ ਤੱਕ ਇੰਸਟੀਟਿਊਸ਼ਨਸ ਦਾ, ਸੋ ਅਮਰੀਕਾ ਗਰੰਟਰ ਸੀ ਉਹਨਾਂ ਇੰਸਟੀਟਿਊਸ਼ਨ ਦਾ। ਅਮਰੀਕਾ ਪਲੱਸ ਸਮੁੱਚਾ ਵੈਸਟਰਨ ਵਰਲਡ, ਚਾਹੇ ਉਹ ਯੂਰਪ ਆ, ਆਸਟ੍ਰੇਲੀਆ, ਨਿਊਜ਼ੀਲੈਂਡ, ਤੇ ਉਹ ਸਮੁੱਚਾ ਵੈਸਟਰਨ ਵਰਲਡ ਆ ਜਿਹੜਾ ਉਸ ਗਲੋਬਲ ਆਰਡਰ ਦਾ ਗਰੰਟਰ ਸੀ। ਪਰ ਹੁਣ ਉਹਦਾ ਇੱਕ ਪਾਰਟ ਜਿਹੜਾ ਅਮਰੀਕਾ ਹੈਗਾ, ਉਹ ਗਰੰਟੀਆਂ ਤੋਂ ਵੀ ਪੈਰ ਪਿੱਛੇ ਖਿੱਚ ਰਿਹਾ, ਜਿਹੜੀਆਂ ਆਪਣੀਆਂ ਜ਼ਿੰਮੇਵਾਰੀਆਂ ਤੇ ਉਹਨੂੰ ਤੋੜਨ ਦੇ ਰਾਹ ਹੈਗਾ ਜਿਹੜਾ ਉਹ ਪਿਆ ਹੋਇਆ। ਸੋ ਉਹਦੇ ਚੋਂ ਇਹ ਹੈਗਾ ਵੀ ਹੁਣ ਇਹਦੇ ਚ ਦੋ ਕਿਸਮ ਦੇ
ਸਿਸਟਮ ਆ ਜਿਹੜੇ ਉਹ ਆਉਣਗੇ। ਇੱਕ ਤਾਂ ਵੀ ਅਮਰੀਕਾ ਇਟ ਮੀਨਸ ਯੂਨੀਪੋਲਰ ਵਰਲਡ ਚਾਹੁੰਦਾ, ਜਿਹਦੇ ਵਿੱਚ ਉਹਦੀ ਹੀ ਸਰਦਾਰੀ ਹੋਵੇ, ਬਿਲਕੁਲ ਯੂਨੀਕ। ਜਿਸ ਤਰ੍ਹਾਂ ਕਹਿੰਦਾ ਵੀ ਗ੍ਰੀਨਲੈਂਡ ਨੂੰ ਵੀ ਅਸੀਂ ਆਪਣੇ ਕਬਜ਼ੇ 'ਚ ਲੈ ਲੈਣਾ, ਪਨਾਮਾ ਨੂੰ ਵੀ ਅਸੀਂ ਆਪਣੇ ਕਬਜ਼ੇ 'ਚ ਲੈ ਲੈਣਾ, ਵੀ ਕੈਨੇਡਾ ਵੀ ਸਾਡੀ 51 ਸਟੇਟ ਬਣ ਜਾਵੇ, ਹੈ ਨਾ। ਸੋ ਇਹ ਹੈਗੀ ਆ ਜਿਹੜੀ ਐਕਸਪੈਂਸ਼ਨਿਸਟ ਪਾਲਿਸੀ ਆ, ਜਿਹੜੀ ਕਿ ਲਿਬਰਲ ਡੈਮੋਕ੍ਰੇਸੀ ਨੇ ਕਿਸੇ ਨਾ ਕਿਸੇ ਹਿਸਾਬ ਨਾਲ, ਜਿਹੜੇ ਚੈਕਸ ਐਂਡ ਬੈਲੈਂਸ ਸੀਗੇ, ਹਰੇਕ ਮੁਲਕ ਦੀ ਸੋਵਰੈਨਿਟੀ, ਹਰੇਕ ਦੀ ਇਕਨੋਮਿਕ ਜਿਹੜਾ ਫੀਲਡ ਵਿੱਚ ਉਹਦਾ ਪਲੇਇੰਗ ਫੀਲਡ ਆ, ਉਹ ਡਿਟਰਮਿੰਡ ਸੀ। ਹੁਣ ਉਹ ਸਾਰੀਆਂ ਡਿਟਰਮੀਨੇਸ਼ਨਸ ਆ ਜਿਹੜੀਆਂ ਡੋਨਲਡ ਟਰੰਪ ਐਂਡ ਉਹਦੀ ਜਿਹੜੀ ਟੀਮ ਹੈਗੀ ਆ, ਉਹ ਤੋੜਨ ਦੇ ਯਤਨ ਕਰ ਰਹੀ ਹੈ। ਸੋ ਨਵਾਂ ਵਰਲਡ ਆਰਡਰ ਇਜ਼ ਅੰਡਰ ਪਲੇ ਆ, ਉਹ ਅਨਫੋਲਡ ਹੋ ਰਿਹਾ ਸਾਡੀਆਂ ਨਿਗਾਹਾਂ ਸਾਹਮਣੇ। ਸੋ ਜ਼ੈਲੈਂਸਕੀ, ਡੋਨਲਡ ਟਰੰਪ ਤੇ JD ਵੈਂਸ ਨਾਲ ਜਿਹੜੀ ਉਸ ਦਿਨ ਗੱਲਬਾਤ ਹੋਈ, ਜੋ ਕੁਝ ਵੀ ਹੋਇਆ, ਉਹਨੇ ਉਹ ਟ੍ਰਿਗਰਿੰਗ ਪੁਆਇੰਟ ਲੈ ਜਾਂਦਾ ਜਿੱਥੇ ਵਰਲਡ ਡਿਪਲੋਮੇਸੀ, ਵਰਲਡ ਪੋਲਿਟਿਕਸ ਤੇ ਨਿਊ ਵਰਲਡ ਆਰਡਰ ਆ ਜਿਹੜਾ, ਜੇ ਇਹ ਇਸ ਤਰ੍ਹਾਂ ਹੀ ਚੱਲਦਾ ਰਿਹਾ 4 ਸਾਲ, ਹਨਾ, ਜੇ ਇਹਨੂੰ ਥੰਮਿਆ ਕਿਸੇ ਨੇ ਤਾਂ ਆਪਾਂ ਕਹਿ ਨਹੀਂ ਸਕਦੇ, ਪਰ ਜੇ ਡੋਨਲਡ ਟਰੰਪ ਉਹਨੇ ਇਸ ਤਰ੍ਹਾਂ ਹੀ ਚੱਲਦੇ ਰਹੇ ਤਾਂ ਇਹ ਬਹੁਤ ਵੱਡਾ ਜਿਹੜਾ ਇੱਕ ਨਵੀਂ ਕਿਸਮ ਦਾ ਜਿਹੜਾ ਹੈਗਾ ਵਰਲਡ ਆਰਡਰ ਅਨਫੋਲਡ ਹੋਊਗਾ, ਜਿਹਦੇ ਬਾਰੇ ਆਪਾਂ ਇਸ ਪ੍ਰੋਗਰਾਮ 'ਚ ਹੁਣ ਅਗਲੇ ਉਹਦਾ ਵਿਚਾਰ ਕਰਦੇ ਹੈਗੇ। ਬਿਲਕੁਲ। ਸੋ ਯੂਨੀਪੋਲਰ ਐਟੀਟਿਊਡ, ਯੂਨਿਟਰੀ ਪੋਲਿਟਿਕਸ ਦਾ ਤੁਸੀਂ ਇਸ ਦੇ ਵਿੱਚ ਇਹ ਜ਼ਿਕਰ ਕੀਤਾ ਆ। ਅਮਰੀਕਾ ਦੀ ਇਸ ਤਰੀਕੇ ਦੀ ਪੋਲਿਟਿਕਸ ਨੂੰ ਦੇਖਦੇ ਹੋਏ ਯੂਰਪ, ਅਮਰੀਕਾ, ਕੈਨੇਡਾ ਇੱਕ ਵੱਡਾ ਧੜਾ ਜਿਹੜਾ ਮੰਨਿਆ ਜਾਂਦਾ ਸੀ ਵੀ ਇਹ ਵੈਸਟ ਆ, ਇਹ ਸਾਰੇ ਚੀਜ਼ਾਂ ਵੈਸਟ ਆ। ਇਹ ਜਿਹੜੀ ਪੋਲਿਟਿਕਸ ਦੇ ਨਾਲ ਜੋ ਯੂਕਰੇਨ 'ਚ ਹੋਇਆ, ਜਿੱਦਾਂ ਆਪਾਂ ਦੱਸ ਰਹੇ ਹਾਂ ਵੀ ਉਹ ਤਬਦੀਲੀਆਂ ਜਿਹੜੀਆਂ ਆ ਰਹੀਆਂ ਆ, ਇਹਦੇ ਨਾਲ ਯੂਰਪ ਦੇ ਵਿੱਚ ਵੀ ਇੱਕ ਕੌਮੀ ਭਾਵਨਾ ਜਿਹੜੀ ਆ ਉਹ ਤੇਜ਼ ਕਰ ਦਿੱਤੀ ਆ। ਇਹ ਕੀ ਸੰਕੇਤ ਆ? ਹਾਂਜੀ। ਸੋ ਆਪਾਂ, ਕਿਉਂਕਿ ਆਪਾਂ ਨੈਸ਼ਨਲਿਜ਼ਮ ਤੇ ਲਗਾਤਾਰ ਕੰਮ ਕਰਦੇ ਰਹੇ ਹਾਂ, ਮੇਰੀ ਕਿਤਾਬ ਵੀ ਨੈਸ਼ਨਲਿਜ਼ਮ ਤੇ ਆਈ ਆ। ਸੋ ਨੈਸ਼ਨਲਿਜ਼ਮ ਦਾ ਵਿਦਿਆਰਥੀ ਹੋਣ ਦੇ ਨਾਤੇ ਇੱਕ ਨਵੀਂ ਕਿਸਮ ਦਾ ਨੈਸ਼ਨਲਿਜ਼ਮ ਆ, ਜਿਹੜਾ ਹੁਣ ਤੱਕ ਜਿਹੜੇ ਆਪਾਂ ਲੋਕ ਕਹਿ ਰਹੇ ਸੀ 1993-94 ਵਿੱਚ, ਜਿਹੜਾ ਹੈਗਾ ਸੈਮੂਅਲ ਹੰਟਿੰਗਟਨ ਦੀ ਕਿਤਾਬ ਆਈ ਸੀ ਕਲੈਸ਼ ਆਫ ਸਿਵਲਾਈਜੇਸ਼ਨਸ, ਉਹਦੇ ਵਿੱਚ ਉਹਨੇ ਕਿਹਾ ਸੀ ਵੀ ਸਟੇਟਸ ਆ ਖਤਮ ਹੋ ਜਾਣੀਆਂ, ਹਨਾ, ਵੀ ਸਟੇਟਾਂ ਦੀ ਹੋਂਦ ਖਤਮ ਹੋ ਜਾਣੀ ਆ, ਜਿੱਦਾਂ ਯੂਰਪੀਅਨ ਯੂਨੀਅਨ ਵਾਂਗ ਇੱਕ ਵੱਡੀ ਯੂਨੀਅਨ ਬਣ ਜਾਣੀ ਆ, ਜਿਹਦੇ ਵਿੱਚ ਸਟੇਟਾਂ ਦੀ ਕੋਈ ਕੀਮਤ ਹੀ ਨਹੀਂ ਰਹਿਣੀ, ਸਟੇਟਾਂ ਦੀ ਕੋਈ ਹੋਂਦ ਨਹੀਂ ਰਹਿਣੀ, ਵੱਡੀਆਂ ਇਕਨੋਮਿਕ ਯੂਨੀਅਨ ਰਹਿਣਗੀਆਂ, ਜਿਹੜੀਆਂ ਸਟੇਟ ਇੱਕ ਨੇਸ਼ਨ ਨੂੰ, ਇੱਕ ਨੈਸ਼ਨੈਲਿਟੀ ਨੂੰ ਤੇ ਨੇਸ਼ਨਹੁੱਡ ਨੂੰ ਡਿਸਕ੍ਰਾਈਬ ਕਰਦੀਆਂ ਸੀ, ਉਹ ਸਾਰੀਆਂ ਚੀਜ਼ਾਂ ਖਤਮ ਹੋ ਜਾਣੀਆਂ। ਪਰ ਡੋਨਲਡ ਟਰੰਪ ਤੇ ਜ਼ੈਲੈਂਸਕੀ ਦੇ ਉਸ ਭੇੜ ਤੋਂ ਬਾਅਦ ਪੂਰੇ ਯੂਰਪ ਵਿੱਚ ਤੇ ਕੈਨੇਡਾ ਵਿੱਚ ਜਿਸ ਤਰ੍ਹਾਂ ਦਾ ਜਿਹੜਾ ਕੌਮਵਾਦ ਆ ਉਹ ਪੈਦਾ ਹੋ ਰਿਹਾ, ਇੱਕ ਵਿਲੱਖਣ ਕਿਸਮ ਦਾ, ਨਵੀਂ ਕਿਸਮ ਦਾ। ਜਿਹੜੇ ਲੋਕ ਕਹਿ ਰਹੇ ਸੀ ਵੀ ਕੌਮਵਾਦ ਇੱਕ ਵਹਿਸ਼ੀ ਵਰਤਾਰਾ, ਇੱਕ ਵਿਨਾਸ਼ ਵਾਲਾ ਵਰਤਾਰਾ, ਕੌਮਵਾਦ ਇੱਕ ਨਵੇਂ ਕਿਸਮ ਦਾ ਕੌਮਵਾਦ, ਪਵਿੱਤਰ ਰੂਹਾਂ ਦੇ ਤੌਰ ਤੇ ਜਿਹੜਾ ਕੌਮਵਾਦ ਆ ਉਹ ਸਾਡੇ ਸਾਹਮਣੇ ਆ ਜਿਹੜਾ ਆ ਰਿਹਾ। ਸੋ ਯੂਰਪ ਆਪਣੇ ਢੰਗ ਨਾਲ ਉਹਦੇ ਤੇ ਰਿਐਕਟ ਕਰ ਰਿਹਾ। ਯੂਰਪ ਦੇ ਸਾਰੇ ਮੁਲਕ, ਜਿੰਨੇ ਵੀ ਕਮੈਂਟੇਟਰ ਯੂਰਪ ਵਿੱਚ ਜਿਹੜੇ ਬੈਠੇ ਆ, ਉਹਨਾਂ ਨੂੰ ਮੈਂ ਲਗਾਤਾਰ ਸੁਣ ਰਿਹਾ, ਉਹ ਸਾਰੇ ਜਿਹੜੇ ਹੈਗੇ ਆਪਣੀਆਂ ਨੈਸ਼ਨਲਿਸਟਿਕ, ਬੇਸ਼ੱਕ ਯੂਰਪੀਅਨ ਯੂਨੀਅਨ ਇੱਕ ਬਾਡੀ ਦੇ ਤੌਰ ਤੇ ਕੰਮ ਕਰ ਰਹੀ ਹੈਗੀ ਆ। ਸੋ ਉਹਨਾਂ ਦੀ ਜਿਹੜੀ ਯੂਰਪੀਅਨ ਯੂਨੀਅਨ ਦੀ ਚੀਫ ਹੈਗੀ ਆ ਮੈਡਮ ਉਰਸਲਾ, ਉਹਨਾਂ ਦਾ ਜਿਹੜਾ ਉਰਸਲਾ ਵੌਨ ਡਰ ਲੇਨ ਆ, ਜਿਹੜੀ ਉਹਨਾਂ ਦਾ ਜਿਹੜਾ ਪਿਛਲੇ ਦਿਨ ਯੂਰਪੀਅਨ ਯੂਨੀਅਨ ਵਿੱਚ ਜਿਹੜਾ ਉਹਨਾਂ ਨੇ ਬੋਲਿਆ, ਉਹ ਕਹਿੰਦੇ ਵੀ 70 ਸਾਲ ਪਹਿਲਾਂ ਜਿਹੜੀਆਂ ਇੰਸਟੀਟਿਊਸ਼ਨਸ ਅਸੀਂ ਸਾਰਿਆਂ ਨੇ ਇੱਕ ਸਾਂਝ ਦੇ ਤਹਿਤ ਕ੍ਰੀਏਟ ਕੀਤੀਆਂ ਸੀ, ਅਸੀਂ ਇੱਕ ਭਰਮ ਪੈਦਾ ਕਰਿਆ ਸੀ, ਜਾਂ ਅਸੀਂ ਇੱਕ ਭਰੋਸਾ ਪੈਦਾ ਕਰਿਆ ਸੀ ਵੀ ਅਸੀਂ ਸਾਰੇ ਇਕੱਠੇ ਚੱਲਾਂਗੇ। ਅੱਜ ਸਾਡਾ ਉਹ ਭਰਮ ਟੁੱਟਦਾ ਹੋਇਆ ਨਜ਼ਰ ਆ ਰਿਹਾ। ਅੱਜ ਸਾਡੇ ਸਾਰੇ ਇਲੂਜ਼ਨਸ ਆ ਜਿਹੜੇ ਟੁੱਟ ਰਹੇ ਹੈਗੇ ਆ। ਸੋ ਇਹਨਾਂ ਟੁੱਟ ਰਹੇ ਇਲੂਜ਼ਨਸ ਦੇ ਸਾਹਮਣੇ, ਦਰਪੇਸ਼ ਚੁਣੌਤੀਆਂ ਦੇ ਸਾਹਮਣੇ, ਸਾਨੂੰ ਆਪਣੇ ਕੌਮੀ ਜਜ਼ਬਿਆਂ ਨੂੰ ਤੇ ਆਪਣੀ ਜਿਹੜੀ ਯੂਰਪੀਅਨ ਯੂਨੀਅਨ ਦੀ ਇੱਕ ਆਪਣਾ ਸਟਾਂਸ ਹੈ, ਉਹਨੂੰ ਜਿਹੜਾ ਹੈਗਾ ਕਾਇਮ ਰੱਖਣਾ ਚਾਹੀਦਾ। ਹੁਣ ਡੋਨਲਡ ਟਸਕ ਆ ਪੋਲੈਂਡ ਦੇ ਹੈਗੇ ਆ। ਸੋ ਪੋਲੈਂਡ ਦੇ ਪਹਿਲਾਂ ਉਹ ਯੂਰਪੀਅਨ ਯੂਨੀਅਨ ਦੇ ਪ੍ਰਧਾਨ ਰਹੇ ਹੈਗੇ ਆ। ਉਹ ਕਹਿੰਦੇ ਵੀ ਦੇਖੋ ਕਿਹੜੀ ਖਤਰਨਾਕ ਸਥਿਤੀ 'ਚ ਅਸੀਂ ਰਹਿ ਰਹੇ ਹੈਗੇ ਆ। ਕਹਿੰਦਾ 500 ਮਿਲੀਅਨ ਯੂਰਪੀਅਨ, 300 ਮਿਲੀਅਨ ਦੇ ਅਮਰੀਕਾ ਅੱਗੇ ਬੇਨਤੀਆਂ ਕਰ ਰਿਹਾ ਵੀ ਸਾਨੂੰ 140 ਮਿਲੀਅਨ ਰਸ਼ੀਅਨ ਤੋਂ ਬਚਾਇਆ ਜਾਵੇ, ਹਨਾ, ਵੀ ਇਹ ਇੱਕ ਨਵੀਂ ਕਿਸਮ ਦਾ ਇਹ ਕੌਮਵਾਦ ਆ ਜਿਹੜਾ ਵੀ ਉਹ ਕਹਿੰਦਾ ਵੀ ਸਾਡਾ 500 ਮਿਲੀਅਨ ਯੂਰਪੀਅਨ ਆ ਜਿਹੜੇ ਉਹ 140 ਮਿਲੀਅਨ ਰਸ਼ੀਅਨ ਤੋਂ ਡਰੀ ਜਾ ਰਹੇ ਆ, ਹਨਾ। ਕਹਿੰਦਾ ਵੀ ਤੁਸੀਂ ਖੜੇ ਕਿੱਥੇ ਹੋ ਤੁਸੀਂ, ਠੀਕ ਹੈ ਨਾ। ਤੇ ਸਾਡੀ ਕਹਿੰਦਾ 23 ਟ੍ਰਿਲੀਅਨ ਡਾਲਰ ਦੀ ਇਕਨੋਮੀ ਆ ਯੂਰਪ ਦੀ, ਅਸੀਂ 3 ਟ੍ਰਿਲੀਅਨ ਡਾਲਰ ਦੀ ਇਕਨੋਮੀ ਵਾਲੇ ਰਸ਼ੀਆ ਤੋਂ ਡਰਦੇ ਜਾ ਰਹੇ ਹਾਂ ਵੀ ਅਸੀਂ ਖੜੇ ਕਿੱਥੇ ਆ, ਵੀ ਸਾਨੂੰ
ਜਿਹੜਾ ਕੰਧ ਤੇ ਲਿਖਿਆ ਜਿਹੜਾ ਉਹ ਪੜ੍ਹ ਲੈਣਾ ਚਾਹੀਦਾ ਹੈਗਾ। ਸੋ ਇਸ ਲਈ ਉਹ ਤੋਂ ਬਿਨਾਂ ਤੁਸੀਂ ਦੇਖੋ ਵੀ ਜੇਡੀ ਬੈਂਸ ਨੇ ਜਦੋਂ ਇਸ ਘਟਨਾ ਤੋਂ ਪਹਿਲਾਂ ਜੇਡੀ ਬੈਂਸ ਜਰਮਨੀ ਵਿੱਚ ਆਏ ਸੀ, ਮਿਊਨਿਕ ਵਿੱਚ ਉਹਨਾਂ ਦੇ ਜਿਹੜੀ ਸਿਕਿਉਰਿਟੀ ਕਾਨਫਰੰਸ ਸੀਗੀ, ਉਹਦੇ ਵਿੱਚ ਜੇਡੀ ਬੈਂਸ ਨੇ ਬਹੁਤ ਕਲੀਅਰ, ਆਪਾਂ ਕਹਿ ਸਕਦੇ ਵੀ ਸਪਸ਼ਟ ਰੂਪ ਵਿੱਚ ਕਿਹਾ, ਕਹਿੰਦਾ ਅਮਰੀਕਾ ਆਪਣੀ ਗਵਰਨੈਂਸ ਨੂੰ ਤਬਦੀਲ ਕਰ ਰਿਹਾ ਹੈ ਸਿਧਾਂਤਕ ਤੌਰ ਤੇ, ਸਾਡੇ ਸਾਥੀਆਂ ਨੂੰ ਵੀ ਤਬਦੀਲੀ ਕਰਨੀ ਪਵੇਗੀ, ਨਹੀਂ ਤਾਂ ਸਾਡੀ ਤੁਹਾਡੀ ਸਾਂਝ ਖਤਮ। ਯਾਨੀ ਬਿਲਕੁਲ ਸਪਸ਼ਟ ਕਹਿ ਗਿਆ ਵੀ ਅਸੀਂ ਆਪਣੀ ਸਿਧਾਂਤਕ ਤਬਦੀਲੀਆਂ ਕਰ ਰਹੇ ਹੈਗੇ ਆ। ਹੁਣ ਉਹ ਸਿਧਾਂਤਕ ਤਬਦੀਲੀਆਂ ਜਿਹੜੀਆਂ ਕੁਛ ਸਾਹਮਣੇ ਆ ਗਈਆਂ, ਕੁਛ ਹੌਲੀ ਹੌਲੀ ਆ ਜਿਹੜੀਆਂ ਅਨਫੋਲਡ ਹੋ ਰਹੀਆਂ। ਉਹ ਵੀ ਜਿਹੜੀ ਸਾਊਦੀ ਅਰੇਬੀਆ 'ਚ ਗੱਲਬਾਤ ਹੋਈ, ਹੁਣ ਜੰਗ ਲੱਗੀ ਹੋਈ ਆ ਯੂਕਰੇਨ ਤੇ ਰਸ਼ੀਆ ਦੀ, ਤੇ ਯੂਰਪ ਉਹਦੇ ਵਿੱਚ ਇੱਕ ਪਾਰਟ ਹੀ ਆ। ਯੂਕਰੇਨ ਇਟ ਇਜ਼ ਲਾਈਕ ਪਾਰਟ ਆਫ ਯੂਰਪ ਆ, ਹਨਾ। ਨਾ ਯੂਕਰੇਨ ਉਹਦੇ ਵਿੱਚ ਸ਼ਾਮਲ ਕਰਿਆ, ਨਾ ਯੂਰਪ ਉਹਦੇ ਵਿੱਚ ਸ਼ਾਮਲ ਕਰਿਆ, ਹਨਾ। ਤੋਂ ਗੱਲ ਹੋ ਰਹੀ ਆ ਸਿਰਫ ਰਸ਼ੀਆ ਤੇ ਅਮਰੀਕਾ ਦੀ, ਹਨਾ। ਮਤਲਬ ਕਿ ਇਹ ਜਿਹੜੇ ਨਵੇਂ ਟ੍ਰੈਂਡਸ ਆ ਵੀ ਡਿਪਲੋਮੇਸੀ ਦਾ ਨਵਾਂ ਫੇਸ ਸਾਹਮਣੇ ਆ ਰਿਹਾ। ਫਿਰ ਜ਼ੈਲੈਂਸਕੀ ਔਰ ਡੋਨਾਲਡ ਟਰੰਪ ਦੀ ਉਸ ਝੜਪ ਤੋਂ ਬਾਅਦ ਅਗਲੇ ਦਿਨ ਹੀ ਜ਼ੈਲੈਂਸਕੀ ਲੰਡਨ ਪਹੁੰਚ ਜਾਂਦੇ ਹੈਗੇ ਆ, ਔਰ ਉਹਨਾਂ ਦਾ ਕਿੰਨਾ ਵੱਡਾ ਸਵਾਗਤ ਹੁੰਦਾ ਉੱਥੇ। ਕੱਲਾ ਫਿਰ ਯੂਕੇ ਨਹੀਂ, ਯੂਰਪ ਦੇ ਸਾਰੇ ਵੱਡੇ ਲੀਡਰ ਆ ਕੇ ਉਹਦੀ ਪਿੱਠ ਥਾਪੜਦੇ ਹੈਗੇ ਆ। ਕੈਨੇਡਾ ਵਾਲਾ ਵੀ ਪਹੁੰਚਦਾ, ਹਾਂ। ਤੇ ਮਤਲਬ ਕਿ ਵੀ ਉਹਨੂੰ ਇੱਕ ਨਵਾਂ ਬਲੌਕ, ਇੱਕ ਨਵਾਂ ਨੈਸ਼ਨਲਿਸਟਿਕ ਆਸਪੈਕਟ ਆ ਜਿਹੜਾ ਉਹ ਸਾਹਮਣੇ ਆ ਰਿਹਾ ਹੈਗਾ। ਸੋ ਇਸੇ ਤਰ੍ਹਾਂ ਤੁਸੀਂ ਕੈਨੇਡਾ ਦਾ ਦੇਖ ਲਓ। ਲਾਸਟ ਸਪੀਚ ਵਿੱਚ ਜਸਟਿਨ ਟਰੂਡੋ ਨੇ ਕੀ ਕਿਹਾ, ਕਹਿੰਦਾ ਵੀ ਮੈਂ ਇੱਕ ਤਾਂ ਅਮਰੀਕਾ ਦੇ ਆਮ ਲੋਕਾਂ ਨੂੰ ਸੰਬੋਧਨ ਹੋ ਰਿਹਾ, ਵੀ ਸਾਡਾ ਤੁਹਾਡੇ ਨਾਲ ਲਗਾਤਾਰ ਰਿਸ਼ਤਾ ਰਿਹਾ, ਅਸੀਂ ਹਰ ਖੁਸ਼ੀ ਦੇ ਮੌਕੇ ਔਰ ਹਰ ਗਮੀ ਦੇ ਮੌਕੇ ਅਮਰੀਕਾ ਨਾਲ ਖੜੇ ਆ। ਸਾਡੇ ਆਰਥਿਕ ਇੱਕ ਤਰ੍ਹਾਂ ਨਾਲ ਰਿਲੇਸ਼ਨ ਹੈਗੇ ਆ। ਮੇਰੇ ਖਿਆਲ $400 ਬਿਲੀਅਨ ਦਾ ਸ਼ਾਇਦ ਜਿਹੜਾ ਹੈਗਾ ਸਾਲਾਨਾ, ਜਿਹੜਾ ਇਹਦੇ ਨਾਲ ਕੈਨੇਡਾ ਤੇ ਅਮਰੀਕਾ ਦਾ ਜਿਹੜਾ ਹੈਗਾ ਟ੍ਰੇਡ ਹੈਗਾ ਨਾ, ਵਪਾਰ। ਵੀ ਅਸੀਂ ਹਮੇਸ਼ਾ ਤੁਹਾਡੇ ਨਾਲ ਖੜੇ ਆ ਔਰ ਹਮੇਸ਼ਾ ਤੁਹਾਡੇ ਨਾਲ ਖੜਾਂਗੇ। ਉਹ ਤੋਂ ਬਾਅਦ ਤੁਸੀਂ ਜਿਹੜਾ ਉਹ ਤੋਂ ਬਾਅਦ ਸ਼ਬਦ ਬੋਲੇ ਆ ਜਸਟਿਨ ਟਰੂਡੋ ਨੇ, ਤੁਸੀਂ ਉਹ ਦੇਖੋ, ਕਹਿੰਦਾ ਉਹ ਤੋਂ ਬਾਅਦ ਮੈਂ ਇੱਕ ਹੋਰ ਅਮਰੀਕੀ ਨੂੰ ਸੰਬੋਧਨ ਹੋ ਰਿਹਾ ਜਿਹਦਾ ਨਾਂ ਹੈ ਡੋਨਾਲਡ। ਨਾ ਸਤਿਕਾਰਯੋਗ ਪ੍ਰੈਜ਼ੀਡੈਂਟ ਕਿਹਾ, ਨਾ ਮਿਸਟਰ ਡੋਨਾਲਡ ਟਰੰਪ ਕਿਹਾ, ਨਾ ਉਹਦੇ ਲਈ ਕੋਈ ਰਿਸਪੈਕਟੇਬਲ ਸ਼ਬਦ ਵਰਤੇ, ਸਿਰਫ ਕੱਲਾ ਮੈਂ ਡੋਨਾਲਡ ਨੂੰ ਸੰਬੋਧਨ ਆ। ਇਹ ਕਿੰਨਾ ਵੱਡਾ ਡਿਫਾਈਂਸ ਆ, ਤੁਸੀਂ ਦੇਖੋ ਟਰੂਡੋ ਦਾ, ਜਿਹਨੂੰ ਇੰਡੀਆ ਵਾਲੇ ਕਹਿੰਦੇ ਸੀਗੇ ਵੀ ਅਸੀਂ ਸ਼ਾਮ ਨੂੰ ਟਰੂਡੋ ਨੂੰ ਘੇਰ ਕੇ ਮਾਰ ਦਿਆਂਗੇ, ਵੀ ਸਾਡੀਆਂ ਮਿਜ਼ਾਈਲਾਂ ਜਾਣਗੀਆਂ। ਤੇ ਤੁਸੀਂ ਦੇਖੋ ਵੀ ਕਿੱਡੇ ਵੱਡੇ ਮੁਲਕ ਨਾਲ ਉਹ ਐਨ ਸਪਸ਼ਟ ਚੁਣੌਤੀ ਵਿੱਚ ਆ ਰਿਹਾ। ਕਹਿੰਦਾ ਮੈਂ ਡੋਨਾਲਡ ਨੂੰ ਸੰਬੋਧਿਤ। ਸੋ ਕੈਨੇਡੀਅਨ ਨੈਸ਼ਨਲਿਜ਼ਮ ਇਹਨਾਂ ਦਿਨਾਂ ਵਿੱਚ ਜਿਹੜਾ ਕੈਨੇਡੀਅਨ ਨੈਸ਼ਨਲਿਜ਼ਮ ਸਾਹਮਣੇ ਆਇਆ, ਸੋ ਇੱਕ ਨਵੀਂ ਕਿਸਮ ਦੀ ਨੈਸ਼ਨਲਿਸਟਿਕ ਵੇਵ ਆ ਜਿਹੜੀ ਉਹ ਪੈਦਾ ਹੋਈ ਹੈ। ਇਹਦੇ ਨਾਲ ਵਰਲਡ ਪੋਲਿਟਿਕਸ ਦੀਆਂ ਬਹੁਤ ਸਾਰੀਆਂ ਡਾਇਮੈਂਸ਼ਨਸ ਤੈਅ ਹੋਣਗੀਆਂ। ਇੱਕ ਸਾਲ ਵਿੱਚ ਨਹੀਂ ਹੋਣੀਆਂ, ਘੱਟੋ ਘੱਟ 5 ਸਾਲ ਲੱਗ ਸਕਦੇ ਆ, ਜਾਂ ਘੱਟੋ ਘੱਟ 4 ਸਾਲ ਜਦੋਂ ਤੱਕ ਡੋਨਾਲਡ ਟਰੰਪ ਰਹਿੰਦੇ ਹੈਗੇ ਆ। ਪਰ ਬਹੁਤ ਕੁਝ ਨਵਾਂ ਹੈਗਾ ਜਿਹੜਾ ਅਨਫੋਲਡ ਹੋ ਰਿਹਾ, ਜਿਹੜਾ ਆਪਾਂ ਇਸ ਪ੍ਰੋਗਰਾਮ 'ਚ ਅੱਗੇ ਦੇਖਦੇ ਆ ਰਹੇ ਹੈਗੇ ਆ। ਅਵਤਾਰ ਸਿੰਘ ਜੀ, ਜਿੱਦਾਂ ਹੁਣ ਤੁਸੀਂ ਦੱਸ ਰਹੇ ਹੋ ਵੀ ਜਿਹੜਾ ਕੈਨੇਡਾ ਦਾ ਨਵਾਂ ਕੌਮਵਾਦ, ਯੂਰਪ ਦਾ ਜਿਹੜਾ ਇਹ ਨਵਾਂ ਕੌਮਵਾਦ ਆ, ਇਹ ਜਿਹੜੀ ਲਹਿਰ ਬੜੀ ਤੀਬਰਤਾ ਦੇ ਨਾਲ ਅੱਗੇ ਵੱਧ ਰਹੀ ਆ, ਤੀਬਰ ਜਿਹੜੀ ਉਹ ਹੋ ਰਹੀ ਆ, ਇਹ ਜਿਹੜਾ ਵਰਲਡ ਆਰਡਰ ਦੀ ਤੁਸੀਂ ਜ਼ਿਕਰ ਕਰ ਰਹੇ ਆ, ਇਹ ਉਸੇ ਦਾ ਹੀ ਇਸ਼ਾਰਾ ਹੈ ਜਿਹੜਾ ਨਵਾਂ ਬਲੌਕ ਆ ਵੈਸਟ ਦੇ, ਕੀ ਆਪਾਂ ਦੋ ਧੜੇ ਹੁੰਦੇ ਦੇਖ ਰਹੇ ਹਾਂ? ਹਾਂ, ਬਿਲਕੁਲ। ਸੋ ਇਹ ਜਿਹੜੀਆਂ ਯੂਰਪਨ ਫੋਰਨ ਪਾਲਿਸੀ ਦੇ ਜਿੰਨੇ ਵੀ ਮੈਗਜ਼ੀਨ ਹੈਗੇ ਨਾ, ਤੁਸੀਂ ਫੋਰਨ ਅਫੇਅਰਸ ਜਿਹੜਾ ਅਮਰੀਕਾ ਓਰੀਐਂਟਡ ਆ ਉਹਨੂੰ ਛੱਡ ਦਿਓ। ਯੂਰਪ ਦਾ ਫੋਰਨ ਪਾਲਿਸੀ ਜਿਹੜਾ ਉਹ ਹੈਗਾ, ਉਹਦੇ ਵਿੱਚ ਇੱਕ ਲੇਖ ਆਇਆ, ਉਹ ਕਹਿੰਦਾ ਵੀ ਸੈਮੂਅਲ ਹੰਟਿੰਗਟਨ ਨੇ ਕਲੈਸ਼ ਆਫ ਸਿਵਲਾਈਜੇਸ਼ਨ ਦੀ ਗੱਲ ਕਰੀ ਸੀ, ਪਰ ਹਨਾ 1994-95 ਚ। ਕਹਿੰਦਾ ਉਹਦੀ ਗੱਲ ਠੀਕ ਸੀ, ਪਰ ਬਹੁਤ ਪਹਿਲਾਂ ਕਰਤੀ ਉਹਨੇ। ਅੱਛਾ। ਤੇ ਗੱਲ ਕਹਿੰਦਾ ਉਹਨੇ ਕਿਹਾ ਸੀਗਾ ਵੀ ਇਸਲਾਮ ਤੇ ਕ੍ਰਿਸਚੀਅਨਿਟੀ ਦਾ ਕਲੈਸ਼ ਹੋਊਗਾ, ਪਰ ਇੱਥੇ ਦਾ ਕ੍ਰਿਸਚੀਅਨਿਟੀ ਦੇ ਵਿੱਚ ਹੀ ਕਲੈਸ਼ ਹੋ ਰਿਹਾ, ਆਪਸ ਚ ਭਿੜ ਗਏ। ਹਾਂ, ਬਿਲਕੁਲ। ਕਹਿੰਦਾ ਵੀ ਕਲੈਸ਼ ਹੋ ਰਿਹਾ, ਪਰ ਉਹ ਇਸਲਾਮ ਤੇ ਕ੍ਰਿਸਚੀਅਨਿਟੀ ਦਾ ਕਲੈਸ਼ ਨਹੀਂ ਹੁਣ ਰਹਿ ਗਿਆ। ਉਹ ਤਾਂ ਇੱਕ ਮਾਈਨਰ ਕਲੈਸ਼ ਸੀ। ਜਿਹੜਾ ਮੇਜਰ ਕਲੈਸ਼ ਹੋਣ ਜਾ ਰਿਹਾ ਹੈਗਾ, ਉਹ ਇਨਸਾਈਡ ਕ੍ਰਿਸਚੀਅਨਿਟੀ ਆ ਜਿਹੜਾ ਹੋਣ ਜਾ ਰਿਹਾ ਹੈਗਾ। ਸੋ ਉਹ ਇਹਦੇ ਵਿੱਚੋਂ ਜਿਹੜੇ ਝਲਕਾਰੇ ਮਿਲ ਰਹੇ ਨੇ, ਜਿਹੜੀਆਂ ਇਹ ਯੂਰਪ ਵਿੱਚ ਜਿਹੜਾ ਨੈਸ਼ਨਲਿਜ਼ਮ ਆਇਆ, ਔਰ ਜਿੰਨੀ ਬਹੁਤ ਤਿੱਖੀ ਡਿਬੇਟ ਆ ਜਿਹੜੀ ਉਹਦੇ ਤੇ ਆਈ ਹੈਗੀ ਆ। ਸੋ ਇੱਕ ਯੂਰਪ ਦਾ ਹੀ ਬਹੁਤ ਵੱਡਾ ਮੈਗਜ਼ੀਨ ਹੈਗਾ ਫੋਰਨ ਪਾਲਿਸੀ ਦਾ, IPS, ਉਹਦੇ ਵਿੱਚ ਮਾਰਕ ਸੈਕਰ ਦਾ ਨਾ ਇੱਕ ਆਰਟੀਕਲ ਛਪਿਆ ਹੈਗਾ, ਬਹੁਤ ਕਮਾਲ ਦਾ ਜਿਹੜਾ ਸਿਧਾਂਤਕ ਆਰਟੀਕਲ ਹੈਗਾ। ਠੀਕ ਹੈ। ਉਹਦਾ ਹੈਡਿੰਗ ਹੈਗਾ, ਹੀ ਹੂ ਕਮਸ ਲੇਟ
ਇਜ਼ ਪਨਿਸ਼ਡ ਬਾਈ ਲਾਈਫ। ਕਹਿੰਦਾ ਜਿਹਨੇ ਇਤਿਹਾਸ ਦੀ ਵਰਤਮਾਨ ਸਮੇਂ ਦੀ ਇਸ ਸਚਾਈ ਨੂੰ ਨਾ ਸਮਝਿਆ, ਉਹਨੂੰ ਜ਼ਿੰਦਗੀ ਇਹੋ ਜਿਹਾ ਪਨਿਸ਼ ਕਰੂਗੀ ਵੀ ਇਤਿਹਾਸ ਵਿੱਚ ਉਹਦਾ ਕਿਤੇ ਨਾਂ ਵੀ ਨਹੀਂ ਲੱਭਣਾ। ਹਨਾ ਸੋ ਉਹਨੇ ਯੂਰਪੀਅਨਸ ਨੂੰ ਕਿਹਾ, ਕਹਿੰਦਾ ਯੂਰਪੀਅਨਸ ਮਸਟ ਰੈਕੋਗਨਾਈਜ਼ ਵਾਟ ਇਜ਼ ਟਰੂਲੀ ਐਟ ਸਟੇਕ, ਵੀ ਤੁਹਾਡੀ ਜ਼ਿੰਦਗੀ ਕਿਸ ਥਾਂ ਤੇ ਦਾਅ ਤੇ ਲੱਗੀ ਹੋਈ ਹੈ, ਤੁਹਾਨੂੰ ਇਹ ਰੈਕੋਗਨਾਈਜ਼ ਕਰਨਾ ਪੈਣਾ। ਕਹਿੰਦਾ ਇਹ ਜਿਹੜੀਆਂ ਇਹ ਤਬਦੀਲੀਆਂ ਵਾਪਰ ਰਹੀਆਂ, ਇਟ ਇਜ਼ ਐਂਡ ਆਫ US led liberal world order, erosion of liberal hegemony within western democracies became undeniable। ਕਹਿੰਦਾ ਵੀ ਅਮਰੀਕਾ ਦੇ ਇਸ ਰਿਮੂਵ ਨਾਲ ਇੱਕ ਤਾਂ ਜਿਹੜਾ ਹੈਗਾ ਵੈਸਟਰਨ ਲਿਬਰਲ ਡੈਮੋਕ੍ਰੇਸੀ ਦਾ ਖਾਤਮਾ ਹੋ ਰਿਹਾ ਹੈਗਾ, ਤੇ ਦੂਜਾ ਜਿਹੜੀ ਸਾਡੀ ਹੈਜਮਨੀ ਸੀ, ਜਿਹੜੀ ਵੈਸਟ ਨੇ ਸਮੁੱਚੀ ਦੁਨੀਆ ਵਿੱਚ ਆਪਣੀ ਇੱਕ ਚੌਧਰ, ਆਪਣੀ ਸਿਧਾਂਤਕ, ਆਪਣੀ ਐਜੂਕੇਸ਼ਨ ਦੀ, ਆਪਣੀ ਡਿਪਲੋਮੇਸੀ ਦੀ ਔਰ ਆਪਣੇ ਵਿਚਾਰਾਂ ਦੀ ਜਿਹੜੀ ਇੱਕ ਹੈਜਮਨੀ ਕ੍ਰੀਏਟ ਕਰੀ ਹੋਈ ਸੀ, ਉਹਨੂੰ ਬਹੁਤ ਵੱਡੇ ਧੱਕੇ ਆ ਜਿਹੜੇ ਲੱਗ ਸਕਦੇ। ਸੋ ਜੇ ਵੈਸਟਰਨ ਹੈਜਮਨੀ ਨੂੰ ਇਸ ਤਰ੍ਹਾਂ ਧੱਕੇ ਲੱਗਣਗੇ ਜਾਂ ਉਹ ਡਿਵਾਈਡ ਹੋਊਗੀ, ਉਹਦੇ ਨਾਲ ਜਿਹੜੀਆਂ ਵਰਲਡ ਪੋਲਿਟਿਕਸ ਵਿੱਚ ਤਬਦੀਲੀਆਂ ਆਉਣੀਆਂ ਅਗਲੇ 5-7 ਸਾਲਾਂ ਵਿੱਚ, ਉਹਦੇ ਲਈ ਉਹਨੇ ਕਿਹਾ ਵੀ ਸਾਨੂੰ ਤਿਆਰ ਰਹਿਣਾ ਚਾਹੀਦਾ। ਉਹ ਕਹਿੰਦਾ he who comes too late is punished by life, ਵੀ ਜੇ ਤੁਸੀਂ ਇਤਿਹਾਸ ਤੋਂ ਸਬਕ ਨਾ ਸਿੱਖੇ ਤਾਂ ਇਤਿਹਾਸ ਤੁਹਾਨੂੰ ਜਿਹੜਾ ਹੈਗਾ ਵੀ ਕੂੜੇਦਾਨ ਵਿੱਚ ਸੁੱਟੇਗਾ। ਸੋ ਇਹ ਇਸ ਕਿਸਮ ਦਾ ਜਿਹੜਾ ਇਹ ਇਸ ਨੈਸ਼ਨਲਿਜ਼ਮ ਚੋਂ ਜਿਹੜੀਆਂ ਇਹ ਗੱਲਾਂ ਨਿਕਲ ਰਹੀਆਂ ਨੇ, ਇਹਨੇ ਬਹੁਤ ਵੱਡੀ ਟੁੱਟ ਭੱਜ ਕਰਨੀ ਆ। ਔਰ ਸਿੱਖਾਂ ਦੇ ਐਸਪੈਕਟ ਤੋਂ ਗੱਲ ਇਹ ਹੈਗੀ ਆ, ਸਿੱਖਾਂ ਲਈ ਇਹ ਹੈਗਾ ਵੀ ਇਹੀ ਜਿਹੀ ਟੁੱਟ ਭੱਜ ਚੋਂ ਹੀ ਸੰਭਾਵਨਾਵਾਂ ਪੈਦਾ ਹੁੰਦੀਆਂ। ਠੀਕ ਹੈ ਕਿ ਸਿੱਖਾਂ ਨੂੰ ਇਸ ਤੇ ਧਿਆਨ ਰੱਖਣਾ ਪੈਣਾ ਸਾਰਾ, ਜੋ ਵਰਲਡ ਪੋਲਿਟਿਕਸ ਵਿੱਚ ਤਬਦੀਲੀਆਂ ਨੇ, ਸਾਡੇ ਜਿਹੜੇ ਪੋਲਿਟਿਕਸ ਦੇ ਵਿਦਿਆਰਥੀ ਨੇ, ਉਹਨਾਂ ਨੂੰ ਧਿਆਨ ਰੱਖੋ ਵੀ ਇਹਨਾਂ ਟੁੱਟ ਭੱਜਾਂ ਵਿੱਚ ਹਮੇਸ਼ਾ ਹੀ ਜੰਗਾਂ ਵਿੱਚੋਂ, ਚਾਹੇ ਉਹ ਹਥਿਆਰਬੰਦ ਜੰਗਾਂ, ਚਾਹੇ ਵਿਚਾਰਾਂ ਦੀਆਂ ਜੰਗਾਂ, ਇਹਨਾਂ ਵਿਚਾਰਾਂ ਤੇ ਹਥਿਆਰਾਂ ਦੀਆਂ ਜੰਗਾਂ ਵਿੱਚੋਂ ਹੀ ਸੰਭਾਵਨਾਵਾਂ ਨਿਕਲਦੀਆਂ ਨੇ। ਗੱਲ ਤਾਂ ਉਹੀ ਆ ਵੀ ਜਿਹੜੇ ਇਤਿਹਾਸ ਨੂੰ ਖੁੱਲੀ ਨਜ਼ਰ ਨਾਲ ਦੇਖਣਗੇ, ਜਿਹੜੇ ਇਤਿਹਾਸ ਦੀਆਂ ਸੱਚਾਈਆਂ ਨੂੰ ਟੈਪ ਕਰ ਲੈਣਗੇ, ਆਪਣੇ ਹੱਥ ਵਿੱਚ ਫੜ ਲੈਣਗੇ, ਉਹ ਸਕਸੈਸਫੁਲ ਹੋਣਗੇ। ਅਦਰਵਾਈਜ਼ ਬਾਕੀ ਆ ਜਿਹੜੇ ਡਸਟਬਿਨ ਵਿੱਚ ਸੁੱਟੇ ਜਾਣਗੇ। ਇਤਿਹਾਸ ਉਹਨਾਂ ਦਾ ਨਾਮ ਵੀ ਕਦੇ ਨਹੀਂ ਲਏਗਾ। ਸਿੱਖਾਂ ਲਈ ਇਸ ਸਾਰੇ ਘਟਨਾਕ੍ਰਮ ਦਾ ਇਹ ਜਿਹੜਾ ਤੰਤ ਹੈਗਾ। ਬਿਲਕੁਲ, ਆਪਾਂ ਉਸ ਜਿਹੜੇ ਆਸਪੈਕਟ ਦੇ ਉੱਤੇ ਪ੍ਰੋਗਰਾਮ ਦੇ ਬਾਅਦ ਦੇ ਵਿੱਚ ਵੀ ਜਿਹੜੀ ਗੱਲ ਕਰਦੇ ਹਾਂ, ਥੋੜੀ ਜਿਹੀ ਹੋਰ ਆਪਾਂ ਪਹਿਲੋਂ ਇਸ ਨਵੇਂ ਵਰਲਡ ਆਰਡਰ ਤੇ ਜੋ ਕੁਛ ਇਹ ਚੱਲ ਰਿਹਾ ਉਸ ਨੂੰ ਲੈ ਕੇ ਜੇ ਗੱਲ ਕਰੀਏ, ਇਹ ਅਕਸਰ ਆਖਿਆ ਜਾਂਦਾ ਵੀ ਕਿ ਯੂਕਰੇਨ ਆਪਣੀ ਹੋਂਦ ਦੀ ਜੰਗ ਲੜ ਰਿਹਾ ਆ। ਯੂਕਰੇਨ ਉਹ ਮੁਲਕ ਆ ਜਦ USSR ਸੰਘ ਦੇ ਨਾਲੋਂ, ਰਸ਼ੀਆ ਦੇ ਨਾਲੋਂ ਟੁੱਟਾ, ਇਹਨਾਂ ਦੇ ਕੋਲ ਜਿਹੜੇ ਨਿਊਕਲੀਅਰ ਅਸਲਾ ਸੀ, ਉਹ ਨਿਊਕਲੀਅਰ ਅਸਲਾ ਵਾਪਸ ਲਿਆ ਗਿਆ। ਇਹ ਉਹਨਾਂ ਨੂੰ ਗਰੰਟੀ ਦਿੱਤੀ ਗਈ ਵੀ ਤੁਹਾਡੀ ਸਿਕਿਉਰਿਟੀ ਦੇ ਲਈ ਅਸੀਂ ਜ਼ਿੰਮੇਵਾਰ ਹੋਵਾਂਗੇ। ਇਵੈਂਚੁਅਲੀ ਉਸ ਤੋਂ ਹੁਣ ਉਹੀ ਵੈਸਟ ਜਿਹੜਾ ਆ ਉਹ ਮੁਨਕਰਵੀ ਜਿਹੜਾ ਹੋ ਰਿਹਾ ਆ। ਕਿ ਵਾਕਈ ਯੂਕਰੇਨ ਦੀ ਹੋਂਦ ਦੀ ਇਹ ਜਿਹੜੀ ਜੰਗ ਜਿਹੜੀ ਉਹ ਲੜ ਰਿਹਾ ਆ, ਕਿ ਇਵੈਂਚੁਅਲੀ ਰਸ਼ੀਆ ਨੇ ਵਾਕਈ ਨੂੰ ਜਜ਼ਬ ਕਰ ਜਾਣਾ? ਹਾਂਜੀ, ਬਿਲਕੁਲ, ਇਹ ਬਹੁਤ ਅਹਿਮ ਸਵਾਲ ਹੈਗਾ। ਸੋ ਸਾਰੇ ਘਟਨਾਕ੍ਰਮ ਦਾ ਇਹ ਸਭ ਤੋਂ ਵੱਧ ਜਿਹੜਾ ਅਹਿਮ ਸਵਾਲ ਹੈਗਾ। ਸੋ ਇਹ ਵੱਖ-ਵੱਖ ਟੀਵੀ ਚੈਨਲਾਂ ਤੇ ਔਰ ਵੱਖ-ਵੱਖ ਅਖਬਾਰਾਂ 'ਚ ਜਿਹੜਾ ਹੈਗਾ ਇਹ ਡਿਸਕਸ ਹੋ ਰਿਹਾ, ਖਾਸ ਕਰਕੇ ਯੂਰਪ ਦੇ ਸਾਰੇ ਅਖਬਾਰਾਂ 'ਚ ਡਿਸਕਸ ਹੋ ਰਿਹਾ। ਔਰ ਇਹਦੇ ਬਾਰੇ ਜਿਹੜਾ ਸਭ ਤੋਂ ਕੰਕਰੀਟ ਆਨਸਰ ਹੈਗਾ ਉਹ ਹੈਗਾ ਯੂਰਪ ਦੇ ਸਾਬਕਾ ਫੋਰਨ ਮਿਨਿਸਟਰ ਹੈਗੇ ਆ, ਯੂਕਰੇਨ ਦੇ ਸਾਬਕਾ ਫੋਰਨ ਮਿਨਿਸਟਰ ਆ ਦਮਿਤਰੋ ਕੁਲੇਬਾ। ਸੋ ਉਹਨਾਂ ਨੇ ਇੱਕ ਯੂਰਪੀਅਨ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਦੱਸਿਆ, ਉਹ ਕਹਿੰਦਾ ਵੀ ਸਮੁੱਚੀ ਜਿਹੜੀ ਯੂਕਰੇਨ ਦੀ ਜੰਗ ਆ, ਉਹਨੂੰ ਜੇ ਤੁਸੀਂ ਸਮਝਣਾ ਤਾਂ ਮੈਂ ਤੁਹਾਨੂੰ ਸਮਝਾਉਂਦਾ, ਕਿਉਂਕਿ ਉਹ ਯੂਕਰੇਨ ਦਾ ਫੋਰਨ ਮਿਨਿਸਟਰ ਰਿਹਾ। ਉਹ ਕਹਿੰਦਾ ਵੀ ਯੂਕਰੇਨ ਆਪਣੇ ਸਰਵਾਈਵਲ ਦੀ ਜੰਗ ਲੜ ਰਿਹਾ। ਸੋ ਯੂਕਰੇਨ ਕਦੇ ਵੀ ਰਸ਼ੀਆ ਦਾ ਪਾਰਟ ਨਹੀਂ, ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਸਿੱਖ ਭਾਰਤ ਵਿੱਚ ਰਹਿਣ ਲਈ ਮਜਬੂਰ ਨੇ, ਪਰ ਸਿੱਖ ਇੱਕ ਵੱਖਰਾ ਨੇਸ਼ਨ ਹੈਗੇ ਆ, ਸਿੱਖ ਇੱਕ ਵੱਖਰੀ ਕੌਮ ਆ। ਉਹਨਾਂ ਦਾ ਬਾਕੀ ਇੰਡੀਅਨ ਪੀਪਲ ਨਾਲ ਕੋਈ ਵੀ ਇਸ ਤਰ੍ਹਾਂ ਦੀ ਸਾਂਝ ਨਹੀਂ, ਕਿਉਂਕਿ ਇੱਕ ਨਖੇੜਾ, ਵਰਟੀਕਲ ਨਖੇੜਾ ਸਿੱਖਾਂ ਦਾ। ਯੂਕਰੇਨ ਦਾ ਵੀ ਉਹ ਵਰਟੀਕਲ ਨਖੇੜਾ ਸੀ USSR ਨਾਲ। ਯੂਕਰੇਨ ਸਦੀਆਂ ਤੋਂ ਇੱਕ ਵੱਖਰੀ ਕੌਮ ਰਹੀ ਆ। ਜਦੋਂ ਨੈਸ਼ਨਲਿਜ਼ਮ ਦੀ ਤੁਸੀਂ ਪੜ੍ਹਾਈ ਕਰਦੇ ਹੋ, ਉਹਦੇ ਵਿੱਚ ਜਿੱਥੇ ਹੋਰ ਕੌਮਾਂ ਦਾ ਜ਼ਿਕਰ ਆਉਂਦਾ ਯੂਰਪ ਦੀਆਂ ਦਾ, ਉੱਥੇ ਯੂਕਰੇਨ ਇੱਕ ਵੱਖਰੀ ਕੌਮ ਦੇ ਤੌਰ ਤੇ ਸਾਹਮਣੇ ਆਉਂਦੀ ਹੈਗੀ ਆ। ਸੋ ਦਮਿਤਰੋ ਕੁਲੇਬਾ ਕਹਿੰਦੇ ਵੀ ਲੜਾਈ ਨੂੰ 3 ਢੰਗਾਂ ਨਾਲ ਮੈਂ ਡਿਫਾਈਨ ਕਰਦਾ। ਯੂਕਰੇਨ ਆਪਣੀ ਹੋਂਦ ਦੀ ਲੜਾਈ ਲੜ ਰਿਹਾ, ਔਰ ਆਪਣੀ ਹੋਂਦ ਦੀ ਲੜਾਈ ਵਿੱਚ ਸਾਨੂੰ ਕੀ ਕੀਮਤ ਦੇਣੀ ਪੈ ਸਕਦੀ ਉਹ ਸਾਨੂੰ ਪਤਾ ਹੈ। ਅਸੀਂ ਕਿਸ ਹੱਦ ਤੱਕ ਕੀਮਤ ਦੇਣੀ ਆ ਸਾਨੂੰ ਸਮਝ ਹੈਗੀ ਆ, ਅਸੀਂ ਆਪਣੀ ਹੋਂਦ ਦੀ ਲੜਾਈ ਲਈ ਲੜਾਂਗੇ। ਕਹਿੰਦਾ ਜਿਹੜਾ ਪੁਤਿਨ ਹੈਗਾ, ਪੁਤਿਨ ਇਤਿਹਾਸ ਵਿੱਚ ਆਪਣੇ ਨਾਂ ਦੀ ਲੜਾਈ ਲੜ ਰਿਹਾ। ਕਹਿੰਦਾ ਵੀ ਪੁਤਿਨ
ਯੂਕਰੇਨ ਨੂੰ ਗੁਲਾਮ ਬਣਾਉਣਾ ਚਾਹੁੰਦਾ ਹੈ। ਹੂੰ ਜੇ ਪੁਤਿਨ ਯੂਕਰੇਨ ਨੂੰ ਗੁਲਾਮ ਨਾ ਬਣਾ ਸਕਿਆ ਤਾਂ ਸਮੁੱਚੇ ਰੂਸ ਦੇ ਇਤਿਹਾਸ ਵਿੱਚ ਉਹ ਪਹਿਲਾ ਲੀਡਰ ਹੋਊਗਾ ਜਿਹੜਾ ਯੂਕਰੇਨ ਨੂੰ ਗੁਲਾਮ ਨਹੀਂ ਬਣਾ ਸਕਿਆ, ਤੇ ਇਤਿਹਾਸ ਵਿੱਚ ਉਹਦਾ ਨਾਂ ਕਾਲੇ ਧੱਬਿਆਂ 'ਚ ਲਿਖਿਆ ਜਾਊਗਾ। ਠੀਕ ਹੈ, ਜੀ, ਓਕੇ। ਹਨਾ। ਤੇ ਕਹਿੰਦਾ ਪੁਤਿਨ ਨੂੰ ਵੀ ਪਤਾ ਹੈ ਵੀ ਮੈਂ ਯੂਕਰੇਨ ਨੂੰ ਗੁਲਾਮ ਬਣਾਉਣ ਦੀ ਕੀ ਕੀਮਤ ਦੇਣੀ ਆ, ਔਰ ਉਹ ਕੀਮਤ ਦੇਣ ਲਈ ਪੁਤਿਨ ਵੀ ਤਿਆਰ ਆ। ਤਿਆਰ ਹੈ। ਹੁਣ ਕਹਿੰਦਾ ਯੂਰਪ ਦੇਖੇ, ਯੂਰਪ ਦੇ ਲੀਡਰਾਂ ਨੂੰ ਉਹਨੇ ਹਾਕ ਮਾਰੀ ਵੀ ਤੁਸੀਂ ਦੇਖੋ ਤੁਸੀਂ ਕਿਹੜੀ ਲੜਾਈ ਲੜ ਰਹੇ ਆ। ਹੂੰ ਕਹਿੰਦਾ ਸਵਾਲ ਸਾਡਾ ਤੁਹਾਡੇ ਵੱਲ ਆ, ਯੂਕਰੇਨ ਨੂੰ ਪਤਾ ਹੈ ਅਸੀਂ ਕਾਹਦੀ ਲੜਾਈ ਲੜ ਰਹੇ ਹਾਂ ਤੇ ਕੀ ਕੀਮਤ ਅਦਾ ਕਰਨੀ ਆ। ਰੂਸ ਨੂੰ ਪਤਾ ਹੈ ਵੀ ਕਿਹੜੀ ਲੜਾਈ ਲੜ ਰਿਹਾ ਤੇ ਕੀ ਕੀਮਤ ਅਦਾ ਕਰਨੀ ਆ। ਕਹਿੰਦਾ ਸਾਨੂੰ ਯੂਰਪ ਦੱਸੇ ਵੀ ਤੁਸੀਂ ਕਾਹਦੀ ਲੜਾਈ ਲੜ ਰਹੇ ਤੇ ਤੁਸੀਂ ਕਿੰਨੀ ਕੀਮਤ ਅਦਾ ਕਰਨ ਨੂੰ ਤਿਆਰ ਹੈਗੇ ਆ। ਸੋ ਇਹ ਬਹੁਤ ਵੱਡੇ ਜਿਹੜੇ ਸਵਾਲ ਹੈਗੇ ਨੇ। ਸੋ ਇਹਨਾਂ ਨੇ ਜਦੋਂ ਯੂਰਪ ਇਹ ਤੈਅ ਕਰੂਗਾ ਵੀ ਜੇ ਯੂਕਰੇਨ ਦੀ ਹੋਂਦ ਖਤਮ ਹੁੰਦੀ ਆ ਤਾਂ ਯੂਰਪ ਦੀ ਹੋਂਦ ਖਤਮ ਹੁੰਦਿਆਂ ਵੀ ਕੋਈ ਦੇਰ ਨਹੀਂ ਲੱਗਣੀ, ਹਨਾ। ਸੋ ਜੇ ਹੁਣ ਜਿਹੜਾ ਡੋਨਲਡ ਟਸਕ ਨੇ ਕਿਹਾ ਵੀ 500 ਮਿਲੀਅਨ ਯੂਰਪੀਅਨ ਜੇ 140 ਮਿਲੀਅਨ ਰੂਸੀਆਂ ਤੋਂ ਡਰੀ ਜਾਂਦੇ ਆ, ਇਹ ਸਾਈਨ ਹੈਗਾ ਵੀ ਯੂਰਪ ਨੂੰ ਵੀ ਉਸੇ ਤਰ੍ਹਾਂ ਜਿਹੜਾ ਹੈਗਾ ਪੋਲੀਟੀਕਲੀ ਐਂਡ ਮਿਲੀਟੈਰੀਲੀ, ਜਿਸ ਤਰ੍ਹਾਂ ਅਮਰੀਕਾ ਮਿਲੀਟੈਰੀਲੀ ਆਪਣੇ ਤੌਰ ਤੇ ਜਿਹੜਾ ਹੈਗਾ ਵੀ ਉਹ ਸਮਰੱਥ ਹੈਗਾ, ਹੁਣ ਯੂਰਪ ਨੇ ਉਹ ਮਿਲੀਟੈਰੀਲੀ ਹੈ ਜਿਹੜਾ ਸਮਰੱਥ ਹੋਣਾ ਪਵੇਗਾ। ਸੋ ਬਹੁਤ ਸਾਰੇ ਮੁਲਕਾਂ ਨੇ ਪਲੈਜ ਕਰ ਲਿਆ, ਜਿੱਦਾਂ ਯੂਕੇ ਨੇ ਪਲੈਜ ਕਰਿਆ ਵੀ 2.5 ਤੋਂ 3% ਆਫ GDP ਹੈ ਜਿਹੜਾ ਉਹ ਮਿਲਟਰੀ ਤੇ ਲਾਵੇਗਾ। ਜਰਮਨੀ, ਫਰਾਂਸ ਤੇ ਬੈਲਜੀਅਮ ਤੇ ਹੋਰ ਮੁਲਕਾਂ ਨੇ, ਈਵਨ ਜਿੱਦਾਂ ਹੰਗਰੀ ਐਂਡ ਪੋਲੈਂਡ ਨੇ ਵੀ ਜਿਹੜਾ ਹੈਗਾ ਪਲੈਜ ਕਰਿਆ ਹੈਗਾ। ਸੋ ਇੱਕ ਸਾਂਝਾ ਫੰਡ ਹੈ ਜਿਹੜਾ ਸਾਂਝੀ ਯੂਰਪੀਅਨ ਮਿਲਟਰੀ ਆ, ਇਨ ਪੈਰਲਲ ਟੂ ਅਮਰੀਕਨ ਮਿਲਟਰੀ ਤੇ ਇਨ ਪੈਰਲਲ ਟੂ ਜਿਹੜਾ AI ਸਿਸਟਮ ਹੈਗਾ। ਸੋ ਜਿਹੜੀ ਵਾਰਫੇਅਰ ਦੀਆਂ ਨਵੀਆਂ ਟੈਕਨੋਲੋਜੀਜ਼ ਆ ਉਹਦੇ ਵਿੱਚ ਜਿਹੜਾ ਉਹ ਕਰਨਾ ਹੈਗਾ। ਸੋ ਯੂਕਰੇਨ ਦੀ ਸਰਵਾਈਵਲ ਦੀ ਜੰਗ, ਜੇ ਯੂਕਰੇਨ ਟੁੱਟ ਜਾਂਦਾ ਜਾਂ ਗੁਲਾਮ ਬਣਾ ਲਿਆ ਜਾਂਦਾ ਤਾਂ ਜਿਹੜਾ ਅਗਲਾ ਨਿਸ਼ਾਨਾ ਪੋਲੈਂਡ, ਹੰਗਰੀ ਤੇ ਲਾਤਵੀਆ, ਲਿਥੁਆਨੀਆ, ਇਹ ਹੈਗੇ ਆ ਜਿਹੜੇ ਇਹ 4 ਮੁਲਕ ਨੇ ਜਿਹੜੇ ਉਹ ਰਸ਼ੀਆ ਦੇ ਸਿੱਧੇ ਅਟੈਕ ਅੰਦਰ ਆਉਣਗੇ, ਜਿਹਦੇ ਨਾਲ ਯੂਰਪ ਵਿੱਚ ਇੰਟਰੂਜ਼ਨ ਆ ਜਿਹੜੀ ਉਹ ਰੂਸ ਦੀ ਹੋ ਸਕਦੀ ਹੈ। ਜਾਰਜੀਆ ਦੇ ਉੱਤੇ ਤਾਂ ਪਹਿਲਾਂ ਹੀ ਕਿੰਨਾ ਕਬਜ਼ਾ ਜਿਹੜਾ ਉਹ ਰੂਸ ਵਾਲੇ, ਜਾਰਜੀਆ ਦਾ ਉਹਦਾ ਅਬਕਾਜ਼ੀਆ ਵਗੈਰਾ ਬਹੁਤ ਸਾਰੇ ਜਿਹੜੇ ਹੈਗੇ ਆ ਉਹ ਪਹਿਲਾਂ ਹੀ ਜਿਹੜਾ ਰੂਸ ਆ ਉਹ ਦੱਬ ਕੇ ਬੈਠਾ। ਈਵਨ ਚੇਚਨੀਆ ਵਿੱਚ ਕਿੰਨਾ ਬੁਰਾ ਹਾਲ ਕਰਿਆ, ਚੇਚਨੀਆ ਵਿੱਚ ਪੰਜਾਬ ਨਾਲੋਂ ਵੀ ਵੱਧ ਕਤਲੇਆਮ ਆ ਜਿਹੜਾ ਉਹਨੇ ਕਰਿਆ। ਬਹੁਤ ਲੋਕ ਆ ਜਿਹੜੇ ਕਤਲ ਕੀਤੇ ਆ ਤੇ ਉਹਨੂੰ ਆਪਣੇ ਕਬਜ਼ੇ ਹੇਠ ਆ ਜਿਹੜਾ ਕਰਿਆ ਹੋਇਆ। ਹੰਗਰੀ ਵਾਲਾ, ਬੈਲਾਰੂਸ ਵਾਲਾ, ਉਹ ਕਿਤੇ ਨਾ ਕਿਤੇ ਨਰਮ ਪੱਖ ਰੱਖਦੇ ਆ ਪੁਤਿਨ ਨਾਲ ਨੂੰ। ਸੋ ਉਹਨਾਂ ਦਾ ਕੀ ਯੂਰਪ ਦੇ ਇਸ ਪੂਰੇ ਕੌਮਵਾਦ ਦੇ ਵਿੱਚ ਜਾਂ ਇਹ ਜੋ ਚੱਲ ਰਿਹਾ ਉਹਦੇ ਤੇ ਕੀ ਅਸਰ ਰਹਿੰਦਾ ਹੈ? ਜਿਹੜਾ ਬੇਲਾਰੂਸ ਆ ਉਹ ਤਾਂ ਟੋਟਲੀ ਰਸ਼ੀਆ ਦੀ ਕਾਲੋਨੀ ਹੈ ਇੱਕ ਤਰ੍ਹਾਂ ਨਾਲ। ਸੋ ਉਹ ਯੂਕਰੇਨ ਨੂੰ ਵੀ ਬੇਲਾਰੂਸ ਵਾਂਗ ਆਪਣੀ ਕਾਲੋਨੀ ਬਣਾਉਣਾ ਚਾਹੁੰਦਾ, ਪਰ ਹੰਗਰੀ ਆ ਜਿਹੜਾ ਹੰਗਰੀ ਯੂਰਪ ਦੇ ਨਾਲ ਖੜਾ। ਹਾਂ, ਕਿਉਂਕਿ ਉਹ ਹੈਗਾ ਵੀ ਜਿਸ ਤਰ੍ਹਾਂ ਭਾਸ਼ਾ, ਰਹਿਣ ਸਹਿਣ, ਕਿਉਂਕਿ ਬਾਰਡਰ ਤੇ ਲੱਗਣ ਕਾਰਨ ਵੀ ਬਹੁਤ ਕੁਛ ਆ ਜਿਹੜੀਆਂ ਸਾਂਝਾਂ ਤੁਰੀਆਂ ਆਉਂਦੀਆਂ ਨੇ। ਸੋ ਉਹਨਾਂ ਸਾਂਝਾਂ ਵਿੱਚੋਂ ਉਹ ਕਈ ਵਾਰ ਪ੍ਰੋ ਰਸ਼ੀਅਨ ਹੋ ਜਾਂਦਾ, ਪਰ ਕਿਉਂਕਿ ਮਾਰਕੀਟ ਜਿਹੜੀ ਇਕਨੋਮੀ ਆ, ਜਿਹੜਾ ਬੈਲੈਂਸ ਆਫ ਪਾਵਰ ਹੈਗਾ, ਜਿਹੜੀ ਸਟੇਬਿਲਿਟੀ ਹੈਗੀ ਆ, ਉਹ ਯੂਰਪ ਨੇ ਦੇਣੀ ਆ। ਇਕਨੋਮਿਕ ਸਟੇਬਿਲਿਟੀ ਵੀ, ਪੋਲੀਟੀਕਲ ਸਟੇਬਿਲਿਟੀ ਵੀ ਐਂਡ ਮਿਲੀਟਰੀ ਸਟੇਬਿਲਿਟੀ ਵੀ ਯੂਰਪ ਨੇ ਦੇਣੀ ਆ। ਤੇ ਫਿਰ ਉਹ ਜਿਹੜਾ ਹੰਗਰੀ ਆ ਉਹ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਆ ਵੀ ਅੱਗੇ ਪਿੱਛੇ ਹੋ ਰਿਹਾ ਹੈਗਾ, ਸਪਿੰਡਲ ਹੋ ਰਿਹਾ ਹੈਗਾ। ਜਿਸ ਤਰ੍ਹਾਂ ਉਹ ਕਲੌਕ ਨੂੰ ਨਹੀਂ ਸੀ ਹੁੰਦਾ ਆਪਣੇ ਇੱਕ ਪਹਿਲਾਂ ਪੈਂਡੂਲਮ ਹੁੰਦਾ ਸੀ, ਉਹ ਪੈਂਡੂਲਮ ਵਾਂਗੂ ਅੱਗੇ ਪਿੱਛੇ ਹੋ ਰਿਹਾ ਹੈਗਾ, ਕਦੇ ਖੱਬੇ ਤੇ ਕਦੇ ਸੱਜੇ। ਪਰ ਉਹਨੂੰ ਕਿਤੇ ਨਾ ਕਿਤੇ ਸਾਨੂੰ ਲੱਗਦਾ ਵੀ ਯੂਰਪ ਦੇ ਡਿਪਲੋਮੈਟਸ ਆ ਜਿਹੜੇ ਇੰਨੇ ਕੋ ਸਿਆਣੇ ਤਾਂ ਹੈਗੇ ਆ ਵੀ ਉਹ ਉਹਨੂੰ ਨਾਲ ਲਾ ਲੈਣਗੇ, ਕਿਉਂਕਿ ਉਹਦੇ ਆਪਣੇ ਇੰਟਰਸਟ ਵੀ ਯੂਰਪ ਨਾਲ ਵੱਧ ਹੈਗੇ ਆ ਜਿਸ ਤਰ੍ਹਾਂ ਯੂਕਰੇਨ ਦੇ ਆ। ਸੋ ਯੂਕਰੇਨ ਦੇ ਇੰਟਰਸਟ ਵੱਧ। ਹੁਣ ਬੇਲਾਰੂਸ ਵੀ ਕਿਤੇ ਨਾ ਕਿਤੇ ਯੂਰਪੀਅਨ ਯੂਨੀਅਨ ਦਾ ਪਾਰਟ ਹੈਗਾ, ਪਰ ਰਸ਼ੀਆ ਨੇ ਡਰਾ ਧਮਕਾ ਕੇ ਜਾਂ ਕਿਸ ਤਰ੍ਹਾਂ ਉਹਨੂੰ ਆਪਣੇ ਨਾਲ ਲਾ ਲਿਆ ਹੈਗਾ। ਅੱਛਾ, ਮੈਕਰੋਨ ਜਿਹੜੇ ਫਰਾਂਸ ਦਾ ਰਾਸ਼ਟਰਪਤੀ, ਉਹਨੇ ਬੀਤੇ ਦਿਨਾਂ 'ਚ ਆਪਣੇ ਨੈਸ਼ਨਲ ਵਾਈਜ਼ਡ ਜਿਹੜਾ ਭਾਸ਼ਣ ਦਿੱਤਾ ਸੀ ਉਹ 'ਚ ਕਿਹਾ ਸੀਗਾ ਵੀ ਜੇ ਯੂਕਰੇਨ ਡਿੱਗਦਾ ਆ ਤਾਂ ਯੂਰਪ ਦੇ ਬਾਰਡਰਾਂ ਦਾ ਕੋਈ ਮਤਲਬ ਨਹੀਂ ਉੱਥੇ ਜਿਹੜਾ ਉਹ ਰਹਿ ਜਾਣਾ। ਸੋ ਇਹ ਜਿਹੜਾ ਸੰਕੇਤ ਬਲੌਕ ਜਿਹੜਾ ਉਹ ਬਣ ਰਿਹਾ ਆ, ਇਹ ਅੰਦਰ ਖਾਤੇ ਫਿਰ ਤਿਆਰੀ ਕਰੀ ਬੈਠੇ ਆ। ਹੁਣ ਨਾਟੋ ਦੀ ਮੈਂਬਰਸ਼ਿਪ ਨੂੰ ਤਾਂ ਸਿੱਧੀ ਨਾ ਹੈ ਯੂਕਰੇਨ ਦੀ। US ਨੇ ਤਾਂ ਹੁਣ ਇਹ ਵੀ ਕਹਿਤਾ ਵੀ ਭਾਈ ਜਿਹੜਾ ਏਰੀਆ ਦੱਬਿਆ ਗਿਆ ਤੇ ਮੇਬੀ ਉਹ ਤੁਹਾਡਾ ਕਦੀ ਵਾਪਸ ਵੀ ਜਿਹੜਾ ਉਹ ਨਹੀਂ ਆਊਗਾ। ਇੱਥੇ ਫਿਰ ਹੁਣ ਕੀ ਚਰਚਾ ਕੀ ਉੱਥੇ ਚੱਲ ਰਹੀ ਹੈ? ਹਾਂਜੀ। ਸੋ ਇਹੀ ਜਿਹੜੇ ਟਰਨਿੰਗ ਪੁਆਇੰਟ ਆ ਰਹੇ ਨੇ ਵੀ ਉਹ ਇੱਕ ਅਗਰੈਸਰ ਆ ਜਿਹੜਾ ਵਲਾਦੀਮੀਰ ਪੁਤਿਨ ਆ, ਤੁਸੀਂ ਉਹਨੂੰ ਰਿਸਪੈਕਟ ਦੇ ਰਹੇ ਹੈਗੇ ਆ। ਸੋ ਜਿਹੜੀ ਵਿਕਟਮ ਤੇ ਰਾ ਉਹਨੂੰ ਤੁਸੀਂ ਡਿਕਟੇਟਰ ਕਹਿ ਰਹੇ ਹੈਗੇ। ਸੋ ਇਹ ਜਿਹੜਾ ਪਾਲਿਸੀ ਸ਼ਿਫਟ ਆ, ਇਸ ਪਾਲਿਸੀ ਸ਼ਿਫਟ ਨੇ ਜਿਹੜਾ ਨਵਾਂ ਵਰਲਡ ਆਰਡਰ ਦੀਆਂ ਜਿਹੜੀਆਂ ਹੱਦਾਂ ਤੈਅ ਕਰਨੀਆਂ ਵੀ
ਤੁਸੀਂ ਸੱਚ ਬੋਲਣ ਜਾਂ ਸੱਚ ਨੂੰ ਸਾਹਮਣੇ ਕਰਨ ਵਿੱਚ ਜਿਹੜਾ ਉਹ ਅੱਖਾਂ ਫੇਰ ਰਹੇ ਹੋਏਗੇ। ਹੁਣ ਜਿੰਨੀ ਟੈਰੀਟਰੀ ਦੱਬ ਰਹੀ ਹੈ, ਸੋ ਇਹ ਕਦੀ ਵੀ ਨਹੀਂ ਸੀ ਰਿਹਾ। ਸੋ ਇਹ ਹਮੇਸ਼ਾ ਹੀ ਜਿਹੜਾ UNO ਦੇ ਚਾਰਟਰ ਵਿੱਚ ਹੈਗਾ ਵੀ ਫੋਰਸੀਬਲੀ ਤੁਸੀਂ ਕਿਸੇ ਵੀ ਮੁਲਕ ਦੀ ਜਿਹੜੀ ਟੈਰੀਟਰੀ ਆ ਉਹ ਆਪਣੇ ਦੱਬ ਨਹੀਂ ਸਕਦੇ। ਇਹ UN ਚਾਰਟਰ ਆਫ ਨੇਸ਼ਨਸ ਹੈਗਾ ਜਿਹੜਾ, ਉਹਦੇ ਵਿੱਚ ਲਿਖਿਆ ਹੋਇਆ। ਹੁਣ ਜੇ ਅਮਰੀਕਾ ਉਹਦਾ ਗਰੰਟਰ ਸੀਗਾ ਜਿਹੜੀ UNO ਦੀ ਆ, ਜਿਹੜਾ ਚਾਰਟਰ ਹੈਗਾ ਪੂਰਾ ਵੈਸਟਰਨ ਵਰਲਡ ਆ, ਜਿਨ੍ਹਾਂ ਨੇ ਵੀ UNO ਦੇ ਚਾਰਟਰ ਤੇ ਜਿੰਨੇ ਵੀ ਮੁਲਕਾਂ ਨੇ ਸਾਈਨ ਕਰੇ ਹੋਏ ਆ ਵੀ ਤੁਸੀਂ ਧੱਕੇ ਨਾਲ ਫੋਰਸੀਬਲੀ ਮਿਲਟਰੀ ਦੀ ਸਹਾਇਤਾ ਨਾਲ ਕਿਸੇ ਵੀ ਸੋਵਰਨ ਮੁਲਕ ਦੀ ਟੈਰੀਟਰੀ ਆ ਜਿਹੜੀ ਨਹੀਂ ਦੱਬ ਸਕਦੇ। ਹੁਣ ਜੇ ਡੋਨਲਡ ਟਰੰਪ ਹੀ ਇਹ ਕਹਿ ਰਿਹਾ ਹੈਗਾ ਵੀ ਜਿੰਨੀ ਉਹਨੇ ਦੱਬ ਲਈ, ਇਟ ਮੀਨਸ ਆਹੀ ਪ੍ਰੋਬਲਮਸ ਆ ਨਾ, ਵੀ ਇਹ ਪ੍ਰੋਬਲਮਸ ਆ ਰਹੀਆਂ ਡਿਪਲੋਮੇਸੀ ਦੀਆਂ, ਵਰਲਡ ਆਰਡਰ ਦੀਆਂ ਤੇ ਗਲੋਬਲ ਪੋਲਿਟਿਕਸ ਦੀਆਂ। ਹੁਣ ਇਹ ਕਿਉਂਕਿ ਹਲੇ ਇਨੀਸ਼ੀਅਲ ਦਿਨ ਨੇ, ਹਲੇ 2 ਹਫ਼ਤੇ ਹੀ ਹੋਏ ਨੇ, ਇਹ ਕਿਸ ਤਰ੍ਹਾਂ ਅਨਫੋਲਡ ਹੁੰਦੀ ਆ ਘੱਟੋ ਘੱਟ 2-3 ਮਹੀਨਿਆਂ ਚ, ਫਿਰ ਆਪਾਂ ਉਹਦੇ ਤੇ ਇੱਕ ਵੱਖਰਾ ਪ੍ਰੋਗਰਾਮ ਆ ਜਿਹੜਾ ਕਰ ਸਕਦੇ ਹੈਗੇ। ਅੱਛਾ ਜੀ, ਅਸਤੋਨੀਆ ਵੀ ਜਿਹੜਾ ਉੱਥੇ ਦਾ ਮੁਲਕ, ਉੱਥੇ ਦੇ ਵੀ ਪ੍ਰਧਾਨ ਮੰਤਰੀ ਨੇ ਕੋਈ ਬਿਆਨ ਜਿਹੜੇ ਇਸ ਦੇ ਉੱਤੇ ਵਿਚਾਰ ਜਿਹੜੇ ਆਪਣੇ ਪ੍ਰਗਟਾਏ, ਕੀ ਆਖਿਆ ਹੈ ਉਹਨਾਂ ਨੇ? ਹਾਂਜੀ, ਅਸਤੋਨੀਆ, ਕਿਉਂਕਿ ਇਹ ਸਾਰੇ ਯੂਰਪੀਅਨ ਮੁਲਕਾਂ ਨੇ ਜਿਹੜਾ ਹੈਗਾ ਆਪਣੇ ਜਿਹੜਾ ਹੈਗਾ ਜਿਹੜੀ ਆਪਣੀ ਨੈਸ਼ਨਲਿਸਟਿਕ ਆਸਪੈਕਟ ਆ ਔਰ ਯੂਰਪ ਦੀ ਯੂਨਿਟੀ ਨੂੰ ਲੈ ਕੇ ਜਿਹੜਾ ਉਹ ਕਿਹਾ ਹੈਗਾ। ਸੋ ਅਸਤੋਨੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ, ਕਹਿੰਦਾ we have to decide about the triangle of statehood, independence and sovereignty to decide। ਵੀ ਸਾਨੂੰ ਹੁਣ ਯੂਰਪ ਨੂੰ ਐਜ਼ ਅ ਯੂਰਪ ਤੇ ਕੱਲੇ ਮੁਲਕਾਂ ਨੂੰ ਵੀ ਇਹ ਦੇਖਣਾ ਪੈਣਾ ਵੀ ਅਸੀਂ ਜਿਹੜਾ ਇੱਕ ਟਰਾਇੰਗਲ ਨਾਲ ਜੁੜੇ ਹੋਏ ਹੈਗੇ, ਉਹਦੇ ਵਿੱਚ ਸਾਡੀ ਸਟੇਟਹੁੱਡ, ਸਾਡਾ ਨੈਸ਼ਨਲਿਜ਼ਮ, ਸਾਡੀ ਆਪਣੀ ਪ੍ਰਭੂ ਸੱਤਾ ਜਿਹੜੀ ਉਹ ਪਹਿਲਾ ਟਰਾਇੰਗਲ ਦਾ ਜਿਹੜਾ ਐਂਗਲ ਹੈਗਾ। ਦੂਜੀ ਇੰਡੀਪੈਂਡੈਂਸ, ਸਾਡੀ ਪੂਰਨ ਆਜ਼ਾਦੀ, ਅਸੀਂ ਆਪਣੇ ਮੁਲਕਾਂ ਨੂੰ ਕਿਸ ਤਰ੍ਹਾਂ ਚਲਾਉਣਾ। ਬੇਸ਼ੱਕ ਅਸੀਂ ਯੂਰਪੀਅਨ ਯੂਨੀਅਨ ਨਾਲ ਇੱਕ ਤਰ੍ਹਾਂ ਨਾਲ ਇੱਕ ਕੋਆਰਡੀਅਲ ਤੇ ਫਰੈਂਡਲੀ ਰਿਲੇਸ਼ਨ ਵਿੱਚ ਹੈਗੇ ਆ, ਪਰ ਇੱਕ ਮੁਲਕ ਦੇ ਤੌਰ ਤੇ ਵੀ ਅਸੀਂ ਆਪਣੀ ਜਿਹੜੀ ਹੋਂਦ ਆ ਉਹ ਰੱਖਦੇ ਹੈਗੇ। ਦੂਜਾ ਜਿਹੜਾ ਟਰਾਇੰਗਲ ਦਾ ਪਾਰਟ ਹੈਗਾ ਇੰਡੀਪੈਂਡੈਂਸ ਆ, ਤੇ ਤੀਜਾ ਹੈਗਾ ਸੋਵਰੈਨਿਟੀ ਟੂ ਡਿਸਾਈਡ, ਸਾਡੀ ਆਪਣੀ ਡਿਸੀਜਨ ਮੇਕਿੰਗ ਵਿੱਚ ਸਾਡੀ ਪ੍ਰਭੂ ਸੱਤਾ, ਸਾਡੀ ਆਜ਼ਾਦੀ ਔਰ ਸਾਡਾ ਜਿਹੜਾ ਇੱਕ ਤਰ੍ਹਾਂ ਨਾਲ ਜਿਹੜਾ ਇੱਕ ਪੋਲੀਟੀਕਲ ਸਾਡੀ ਥਿੰਕਿੰਗ ਹੈਗੀ ਆ ਉਹ ਪ੍ਰਵੇਲ ਕਰਨੀ ਚਾਹੀਦੀ ਹੈਗੀ ਆ। ਸੋ ਇਹ ਜਿਹੜਾ ਹੈਗਾ ਅਸਤੋਨੀਆ ਦੇ ਪ੍ਰਧਾਨ ਮੰਤਰੀ ਨੇ ਆਖਿਆ ਹੈਗਾ। ਅੱਛਾ, ਪੂਰੇ ਹੁਣ ਘਟਨਾਕ੍ਰਮ ਦੀ ਆਪਾਂ ਜੇ ਸਿਧਾਂਤਿਕ ਤੌਰ ਦੇ ਉੱਤੇ ਵਿਆਖਿਆ ਦੇਖਣੀ ਹੋਵੇ, ਸਾਰਾ ਕੁਝ ਇਹ ਦੇਖਣਾ ਹੋਵੇ, ਸਮਝਣਾ ਹੋਵੇ ਸਿਧਾਂਤਿਕ ਤੌਰ ਦੇ ਉੱਤੇ, ਇਹ ਕੀ ਇਸ ਟਾਈਮ ਜਿਹੜਾ ਚੱਲ ਰਿਹਾ ਆ, ਨਵੇਂ ਵਰਲਡ ਆਰਡਰ ਦੀ ਸ਼ੁਰੂਆਤ, ਯੂਨਿਟਰੀ ਜਿਹੜੀ ਪੋਲਿਟਿਕਸ, EU ਪਲੱਸ ਕੈਨੇਡਾ ਦਾ ਇੱਕ ਜਿਹੜਾ ਵੱਖਰਾ ਬਲਾਕ, ਅਮਰੀਕਾ ਨੂੰ ਜਿਹੜਾ ਉਹ ਛੱਡ ਕੇ, ਇਹਦੀ ਸਿਧਾਂਤਿਕ ਵਿਆਖਿਆ ਕੀ ਹੈ? ਹਾਂ, ਇਹਦੇ ਨਾ ਹੁਣ ਕਾਫੀ ਸਾਰੀਆਂ ਜਿਹੜੀਆਂ, ਕਿਉਂਕਿ ਹਲੇ ਬਿਲਕੁਲ ਪ੍ਰੀਮੈਚੁਰ ਆ, ਨਵਾਂ ਹੈਗਾ। ਇਹਦੇ ਜਿਹੜੇ ਗਲੋਬਲ ਡਿਪਲੋਮੈਟਸ ਆ ਉਹਨਾਂ ਦਾ ਆ ਵੀ ਹੁਣ ਤੁਸੀਂ ਦੇਖੋ ਵੀ ਕੈਨੇਡਾ ਐਂਡ ਯੂਰਪ ਆ ਜਿਹੜੇ ਉਹ ਇਕੱਠੇ ਹੋ ਰਹੇ ਹੈਗੇ ਆ। ਆਸਟ੍ਰੇਲੀਆ ਵੀ ਜਿਸ ਤਰ੍ਹਾਂ ਹੈਗਾ ਵੀ ਆਸਟ੍ਰੇਲੀਆ ਵਿੱਚ ਵੀ ਹੁਣ ਕੜਮਾਸਾ ਹੈਗਾ ਵੀ ਆਸਟ੍ਰੇਲੀਆ ਕਿਸ ਪਾਸੇ ਖੜਦਾ ਹੈਗਾ, ਕਿਉਂਕਿ ਆਸਟ੍ਰੇਲੀਆ ਨਾਲ ਵੀ ਜਿਹੜੇ ਰਿਲੇਸ਼ਨਸ ਆ, ਕੱਲ ਜਾਂ ਪਰਸੋਂ ਚਾਈਨਾ ਦੇ ਜਿਹੜੇ ਸ਼ਿਪ ਹੈਗੇ ਆ ਆਸਟ੍ਰੇਲੀਅਨ ਕੋਸਟ ਵਿੱਚ ਫਿਰਦੇ ਦੇਖੇ ਗਏ ਹੈਗੇ ਆ। ਆਸਟ੍ਰੇਲੀਆ ਨੂੰ ਵੀ ਅਮਰੀਕਾ ਦੀਆਂ ਜਿਹੜੀਆਂ ਸਿਕਿਉਰਿਟੀ ਗਰੰਟੀਜ਼ ਆ ਜਿਹੜੀਆਂ ਉੱਥੇ ਸੀ ਚ ਰਹਿੰਦੇ ਸੀ, ਜਿਹੜਾ ਆਸਟ੍ਰੇਲੀਆ, UK ਤੇ ਅਮਰੀਕਾ ਦਾ ਇੱਕ ਗਰੁੱਪ ਬਣਿਆ ਹੋਇਆ, ਕੁਐਡ ਤੋਂ ਬਿਨਾਂ ਇੱਕ AKUS ਬਣਿਆ ਹੋਇਆ ਜਿਹੜਾ, ਉਹਦੇ ਵਿੱਚ ਉਹਦੇ ਤਹਿਤ ਆ ਜਿਹੜੀਆਂ ਸਿਕਿਉਰਿਟੀ ਗਰੰਟੀਜ਼ ਦਿੱਤੀਆਂ ਹੋਈਆਂ। ਸੋ ਆਸਟ੍ਰੇਲੀਆ ਦੇ ਵੀ ਜਿਹੜੇ ਹੈਗੇ ਆ ਉਹ ਯੂਰਪੀਅਨ ਬਲਾਕ ਨਾਲ ਜਿਹੜੇ ਆਉਣ ਦੀ ਸੰਭਾਵਨਾ ਹੈਗੀਆਂ। ਹੁਣ ਅਮਰੀਕਾ ਚਾਹ ਰਿਹਾ ਹੈਗਾ ਵੀ ਯੂਨੀਪੋਲਰ, ਵੀ ਜਿਹਦੇ ਵਿੱਚ ਅਮਰੀਕਾ ਦੀ ਹੈਜਮਨੀ ਹੋਵੇ, ਅਮਰੀਕਾ ਪੋਲੀਟੀਕਲੀ ਐਂਡ ਮਿਲੀਟੈਰੀਲੀ ਆ ਜਿਹੜਾ ਉਹ ਹੈਜਮਨ ਹੋਵੇ। ਸੋ ਇਹ ਹੋਵੇ, ਤੇ ਦੂਸਰੇ ਪਾਸੇ ਰੂਸ ਤੇ ਚਾਈਨਾ ਦਾ ਇੱਕ ਵੱਖਰਾ ਗੱਠਜੋੜ ਹੈਗਾ। ਹੁਣ ਜੇ ਤੀਜਾ ਯੂਰਪੀਅਨ ਯੂਨੀਅਨ ਦਾ ਇੱਕ ਵੱਖਰੀ ਜਿਹੜੀ ਉਹ ਆ ਜਾਂਦੀ ਹੈਗੀ ਆ ਵੀ ਉਹ ਆਪਣਾ ਜਿਹੜਾ ਗਰੁੱਪ ਬਣਾ ਲੈਂਦੇ ਹੈਗੇ ਆ, ਤਾਂ ਅਮਰੀਕਾ ਦੀ ਇੰਟਰਨਲ ਗਵਰਨੈਂਸ ਤੇ ਅਮਰੀਕਾ ਦੀ ਜਿਹੜੀ ਆਊਟਰ ਗਵਰਨੈਂਸ ਹੈਗੀ ਆ ਉਹਦੇ ਵਿੱਚ ਤਬਦੀਲੀਆਂ ਕਰਨੀਆਂ ਪੈਣਗੀਆਂ। ਉਹਦੇ ਵਿੱਚ ਆਲਰੇਡੀ ਉਹੀ ਜਿਸ ਤਰ੍ਹਾਂ ਜਿਹੜੀ ਹੈਗੀ ਆ ਜੰਗ ਆ ਉਹ ਲੱਗ ਰਹੀ ਹੈਗੀ ਆ, ਕਿਉਂਕਿ ਡੋਨਲਡ ਟਰੰਪ ਦੇ ਆਉਣ ਨਾਲ ਜਿਹੜੀ ਪਾਵਰ ਇੰਟਰਨਲ, ਹਾਲਾਂਕਿ ਉਹ ਬਾਹਰਲੀ ਪਾਵਰ ਸਟਰਗਲ ਨੂੰ ਜ਼ਿਆਦਾ ਜਿਹੜੀ ਹੈਗੀ ਆ ਉਹ ਦੱਸ ਰਹੇ ਹੈਗੇ ਆ ਵੀ ਉਹ ਜ਼ਿਆਦਾ ਇੰਟੈਂਸ ਹੋਈ ਆ, ਪਰ ਇਨਸਾਈਡ ਪਾਵਰ ਸਟਰਗਲ ਆ ਜਿਹੜੀ ਉਹਦੇ ਵਿੱਚ, ਕਿਉਂਕਿ ਐਲਨ ਮਸਕ ਦਾ ਤੇ ਬਾਕੀ ਜਿਹੜੇ ਟੈਕਨੋਕ੍ਰੈਟਸ ਆ ਜਾਂ ਓਲੀਗਾਰਕਸ ਆ ਜਿਹੜੇ ਅੱਤ ਦੇ ਅਮੀਰ ਨੇ, ਸੋ ਉਹਨਾਂ ਦਾ ਜਿਹੜਾ ਉੱਥੇ ਅਮਰੀਕਾ ਦੇ ਪ੍ਰਸ਼ਾਸਨ ਵਿੱਚ ਜਿਹੜਾ ਉਹਨਾਂ ਦੀ ਜਿਹੜੀ ਬੋਲਚਾਲ ਵਧਣੀ ਜਾਂ ਉਹਨਾਂ ਦਾ ਹੱਥ ਵਧਣਾ, ਜਿਹਦੇ ਵਿੱਚੋਂ ਬਹੁਤ ਸਾਰੀਆਂ ਲੇ ਆਫਸ ਹੋ ਰਹੀਆਂ ਔਰ ਇਹ ਕਹਿ ਰਹੇ ਹੈਗੇ ਵੀ ਅਸੀਂ ਬਹੁਤ ਸਾਰੇ ਮਹਿਕਮਿਆਂ ਦੇ ਜਿਹੜੇ ਕੰਮ ਕਰਦੇ ਕਰਮਚਾਰੀ ਉਹ ਕੱਢ ਦੇਣੇ ਆ ਬੰਦ। ਈਵਨ
ਐਜੂਕੇਸ਼ਨ ਦਾ ਡਿਪਾਰਟਮੈਂਟ ਵੀ ਮੇਰਾ ਫਿਰ ਕਹਿ ਰਹੇ ਵੀ ਸਟੇਟਸ ਨੂੰ ਦੇ ਬੰਦ ਦਿਓ, ਕਰ ਹੋਰ ਦੇਣਾ। CIA ਚੋਂ ਲੇ ਆਫਸ ਹੋ ਰਹੇ ਹੈਗੇ ਆ, ਸੋ ਹੋਰ ਹੋਮ ਆਫਿਸ ਚੋਂ ਲੇ ਆਫਸ ਹੋ ਰਹੇ ਆ। ਉਹਨੂੰ ਜਿਹੜਾ ਹੈਗਾ ਆਰਟੀਫਿਸ਼ੀਅਲ ਇੰਟੈਲੀਜੈਂਸ ਜਾਂ ਆਟੋਮੇਟਡ ਮਸ਼ੀਨਰੀ ਨਾਲ ਉਹ ਕਰ ਰਹੇ ਹੈਗੇ ਆ। ਪਰ ਇਹਦੇ ਵਿੱਚ ਇਸ ਪਾਵਰ ਸਟਰਗਲ ਵਿੱਚ ਐਲਨ ਮਸਕ ਦੇ ਸਾਹਮਣੇ ਜਿਹੜਾ ਬੰਦਾ ਖੜਾ ਹੈਗਾ ਉਹ ਮੈਗਾ ਦਾ ਜਿਹੜਾ ਉਹ ਹੈਗਾ ਚੀਫ ਹੈਗਾ ਹਨਾ, ਉਹਨਾਂ ਨੇ ਜਿਹੜੀ ਹੈਗੀ ਆ ਵੀ ਮਤਲਬ ਕਿ ਉਹਨਾਂ ਦਾ ਪਿਛਲੇ ਦਿਨੀ ਨਾ ਉਹਦੇ ਵਿੱਚ ਆਇਆ ਹੈਗਾ, ਹਾਂ ਸਟੀਵ ਬੈਨਨ ਆ ਜਿਹੜਾ ਸਟੀਵ ਬੈਨਨ ਆ ਨਾ, ਮੇਕ ਅਮਰੀਕਾ ਗ੍ਰੇਟ ਅਗੇਨ, ਉਹਦਾ ਸਟੀਵ ਬੈਨਨ ਉਹਦਾ ਜਿਹੜਾ ਲੀਡਰ ਹੈਗਾ। ਸੋ ਸਟੀਵ ਬੈਨਨ ਦੀ ਪਿਛਲੇ ਦਿਨੀ ਨਿਊਯਾਰਕ ਟਾਈਮਸ ਵਿੱਚ ਬਹੁਤ ਵੱਡੀ ਆ ਜਿਹੜੀ ਇੰਟਰਵਿਊ ਛਪੀ ਹੈਗੀ ਆ। ਉਹ ਕਹਿੰਦਾ ਵੀ ਮੈਗਾ ਮੂਵਮੈਂਟ ਦੀ ਲੜਾਈ ਆ ਜਿਹੜੀ ਉਹਨਾਂ ਨੇ ਸ਼ੁਰੂ ਕਰੀ ਸੀ, ਕਹਿੰਦਾ ਵੀ ਅਸੀਂ ਇਸ ਕਿਸਮ ਦੀ ਮੈਗਾ ਮੂਵਮੈਂਟ ਨਹੀਂ ਸੀ ਕਰੀ ਵੀ ਸਾਡੇ ਆਪਣੇ ਬੰਦਿਆਂ ਨੂੰ ਹੀ ਨੌਕਰੀਆਂ ਤੋਂ ਕੱਢ ਦਿੱਤਾ ਜਾਵੇ। ਔਰ ਉਹ ਕਹਿੰਦਾ ਵੀ ਜੇ ਇਹ ਟੈਕਨੋਲੋਜੀ ਦੇ ਓਲੀਗਾਰਕਸ, ਉਹਨੇ ਟੈਕ ਓਲੀਗਾਰਕਸ ਕਿਹਾ ਐਲਨ ਮਸਕ ਨੂੰ ਤੇ ਹੋਰ ਬੰਦਿਆਂ ਨੂੰ, ਕਹਿੰਦਾ ਜੇ ਇਹ ਟੈਕ ਓਲੀਗਾਰਕਸ ਆਪਣੀ ਜਿਹੜੀ ਸਿਆਸੀ ਇੱਕ ਤਰ੍ਹਾਂ ਨਾਲ ਹੈਜਮਨੀ ਆ ਉਹਦਾ ਸਹਾਰਾ ਲੈ ਕੇ ਟੈਕਨੋ ਫਿਊਡਲਿਜ਼ਮ, ਇਹ ਉਹਨੇ ਸ਼ਬਦ ਵਰਤਿਆ ਵੀ ਇਹ ਕਹਿੰਦਾ ਵੀ ਹੁਣ ਇਹ ਟੈਕਨੋ ਫਿਊਡਲਿਜ਼ਮ ਕਾਇਮ ਕਰਨਾ ਚਾਹੁੰਦੇ ਹੈਗੇ ਵੀ ਜਿਹੜੇ ਜਿਸ ਤਰ੍ਹਾਂ ਸੀ ਨਾ ਵੀ ਅੱਗੇ ਇੰਡੀਅਨ ਪੋਲਿਟਿਕਸ ਵਿੱਚ ਜਾਂ ਹੋਰ ਪੋਲਿਟਿਕਸਾਂ ਵਿੱਚ ਹੁੰਦਾ ਵੀ ਜਿਹੜੇ ਬਹੁਤ ਅਮੀਰ ਨੇ ਉਹੀ ਰਾਜਨੀਤੀ ਚਲਾ ਰਹੇ ਆ ਨਾ, ਕਹਿੰਦਾ ਇਹ ਟੈਕਨੋ ਫਿਊਡਲਿਜ਼ਮ ਕ੍ਰੀਏਟ ਹੋ ਰਿਹਾ। ਕਹਿੰਦਾ ਜੇ ਟੈਕਨੋ ਫਿਊਡਲਿਸਟਸ ਨੇ ਹਨਾ ਵੀ ਸਾਡੇ ਸਮੁੱਚੇ ਸਿਸਟਮ ਨੂੰ ਇੰਸਟੀਟਿਊਸ਼ਨਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਸਭ ਤੋਂ ਪਹਿਲਾ ਬੰਦਾ ਹੋਵਾਂਗਾ ਜਿਹੜਾ ਐਲਨ ਮਸਕ ਦੇ ਖਿਲਾਫ ਲੜਾਈ ਸ਼ੁਰੂ ਕਰਾਂਗਾ। ਸੋ ਸਾਡੀ ਪੂਰੀ ਮੂਵਮੈਂਟ ਆ ਜਿਹੜੀ ਮੈਗਾ ਮੂਵਮੈਂਟ ਹੈਗੀ ਆ, ਸੋ ਐਲਨ ਮਸਕ ਦੀਆਂ ਜਿਹੜੀਆਂ ਹੈਗੀਆਂ ਟੈਕਨੋ ਫਿਊਡਲਿਜ਼ਮ, ਸੋ ਟੈਕਨੋ ਫਿਊਡਲਿਜ਼ਮ ਨੂੰ ਆਪਾਂ ਅਗਲੇ ਸਵਾਲਾਂ ਵਿੱਚ ਵੀ ਹੋਰ ਵਿਸਥਾਰ ਵਿੱਚ ਦਿੰਦੇ ਹੈਗੇ ਆ ਵੀ ਇਹ ਯੂਰਪ ਦੇ ਵਿਦਵਾਨਾਂ ਨੇ ਵੀ ਮੰਨਿਆ ਵੀ ਹੁਣ ਗਵਰਨੈਂਸ ਨਹੀਂ ਰਹਿ ਜਾਣੀ, ਹੁਣ ਡਿਪਲੋਮੇਸੀ ਨਹੀਂ ਰਹਿ ਜਾਣੀ, ਹੁਣ ਇਹ ਟੈਕਨੋ ਫਿਊਡਲਿਜ਼ਮ ਆ ਜਿਹੜਾ ਇਹ ਸਾਮੰਤਵਾਦ ਆ ਜਿਹੜਾ ਆਉਣਾ। ਸੋ ਇਸ ਟੈਕਨੋ ਫਿਊਡਲਿਜ਼ਮ ਚੋਂ ਬਹੁਤ ਸੰਭਾਵਨਾ ਨੇ ਜਿਹੜੀਆਂ ਆਜ਼ਾਦੀ ਦੀ ਚਾਹਨਾ ਵਾਲੀਆਂ ਕੌਮਾਂ ਨੇ ਉਹਨਾਂ ਲਈ ਕ੍ਰੀਏਟ ਹੋਣੀਆਂ, ਕਿਉਂਕਿ ਇਹਨੇ ਸਿਸਟਮ ਵਿੱਚ ਇਹੀ ਜੀ ਟੁੱਟ ਭੱਜ ਪੈਦਾ ਕਰਨੀ ਆ। ਸਟੀਵ ਬੈਨਨ ਵਰਗੇ ਬੰਦੇ ਬਹੁਤ ਥਾਵਾਂ ਤੇ ਅਮਰੀਕਾ ਵਿੱਚ ਆਉਣੇ ਆ। ਹੁਣ ਤੁਸੀਂ ਦੇਖੋ ਉਹ ਓਵਲ ਆਫਿਸ ਵਾਲੀ ਜਿਹੜੀ ਝੜਪ ਹੋਈ ਆ ਉਹ ਤੋਂ ਬਾਅਦ JD ਵੈਂਸ ਛੁੱਟੀਆਂ ਤੇ ਜਾਂਦੇ ਆ ਤੇ ਉੱਥੇ ਲੋਕਾਂ ਨੇ ਘੇਰ ਲਿਆ ਉਹਨੂੰ, ਉਹਦੇ ਪਰਿਵਾਰ ਨੂੰ ਨਾ। ਸੋ ਇਹ ਜਿਹੜੀ ਅਮਰੀਕਾ ਦੇ ਇੰਟਰਨਲ ਪਾਵਰ ਸਟਰਗਲ ਚੱਲਣੀ ਆ, ਉਹਨੇ ਜਿਹੜੀ ਉਹਦੀ ਐਕਸਟਰਨਲ ਪਾਵਰ ਸਟਰਗਲ ਹੈਗੀ ਆ ਹੈਜਮਨੀ ਦੀ, ਉਹਨੂੰ ਜਿਹੜਾ ਹੈਗਾ ਇਫੈਕਟ ਕਰਨਾ ਹੈਗਾ। ਹੁਣ ਇਹ ਡਿਪੈਂਡ ਕਰੂਗਾ ਵੀ ਸਟੀਵ ਬੈਨਨ ਦੀ ਵਿਚਾਰਧਾਰਾ ਜਿੱਤਦੀ ਆ ਜਾਂ ਐਲਨ ਮਸਕ ਦੀ ਵਿਚਾਰਧਾਰਾ। ਜਿਹੜੀ ਵਿਚਾਰਧਾਰਾ ਦੀ ਸੁਪਰੀਮੇਸੀ ਹੋਈ ਇਨਸਾਈਡ ਅਮਰੀਕਨ ਪੋਲਿਟਿਕਸ, ਉਹ ਫਿਰ ਡਿਟਰਮਨ ਕਰੂਗੀ ਵੀ ਵਰਲਡ ਆਰਡਰ ਨੂੰ ਜਿਹੜਾ ਹੈਗਾ ਕਿਸ ਪਾਸੇ ਲੈ ਕੇ ਜਾਣਾ। ਡੋਨਲਡ ਟਰੰਪ ਤੇ ਜਿਹਦਾ ਸਕੰਜਾ ਜ਼ਿਆਦਾ ਹੋ ਗਿਆ, ਹੁਣ ਸਟੀਵ ਬੈਨਨ ਆ ਜਿਹੜਾ ਉਹ ਮਾਈਲਡ ਐਂਡ ਡਿਪਲੋਮੈਟਿਕ ਲੀਡਰ ਹੈਗਾ, ਜਿਹੜਾ ਐਲਨ ਮਸਕ ਆ ਇਹ ਬਿਲਕੁਲ ਟੈਕ ਓਲੀਗਾਰਕ ਹੈਗਾ। ਸੋ ਜਿੱਦਾਂ ਰੂਸ ਦੇ ਓਲੀਗਾਰਕਸ ਆ ਨਾ, ਰੂਸ ਨੂੰ ਉਹ ਚਲਾ ਰਹੇ ਸੀ ਅੱਤ ਦੇ ਅਮੀਰ, ਹੁਣ ਇਹ ਸਾਰੇ ਅੱਤ ਦੇ ਅਮੀਰ ਆ ਜਿਹੜੇ ਡੋਨਲਡ ਟਰੰਪ ਦੇ ਦੁਆਲੇ ਜਿਹੜੇ ਆ ਕੇ ਖੜੇ ਹੋਏ ਨੇ। ਸੋ ਇਹ ਟੈਕਨੀਕਲ ਫਿਊਡਲਿਜ਼ਮ ਆ ਰਿਹਾ। ਸੋ ਟੈਕਨੋ ਫਿਊਡਲਿਜ਼ਮ ਦਾ ਜਿਹੜੇ ਆਪਾਂ ਅਗਲੇ ਸਵਾਲਾਂ 'ਚ ਕਰਾਂਗੇ ਵੀ ਉਹਦੀਆਂ ਹੋਰ ਵਰਲਡ ਇੰਪਲੀਕੇਸ਼ਨਸ ਕੀ ਹੋਣੀਆਂ ਹੈਗੀਆਂ। ਅੱਛਾ, JD ਵੈਂਸ ਦੀ ਤੁਸੀਂ ਗੱਲ ਕੀਤੀ ਆ, ਉਹ ਬਹੁਤ ਸਰਗਰਮ ਨੇ। ਮਹੀਨਾ ਕੁ ਪਹਿਲਾਂ ਜਦ ਟਰੰਪ ਨੂੰ ਪੁੱਛਿਆ ਗਿਆ ਸੀਗਾ ਵੀ ਭਾਈ JD ਵੈਂਸ ਨੂੰ ਤੁਸੀਂ ਕੀ ਇੱਕ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਦੇ ਤੌਰ ਦੇ ਉੱਤੇ ਜਾਂ ਕੈਂਡੀਡੇਟ ਦੇ ਤੌਰ ਦੇ ਉੱਤੇ ਦੇਖਦੇ ਆ, ਉਦੋਂ ਉਹਨਾਂ ਨੇ ਨਾ ਕਰ ਦਿੱਤੀ। ਇਹ ਹੁਣ JD ਵੈਂਸ ਜਿਹੜੀ ਸਰਗਰਮੀ ਆ ਉਹਦਾ ਕੀ ਕਾਰਨ ਕੀ ਆ ਤੇ ਉਹਦੇ ਇਰਾਦੇ ਕੀ ਆ? ਹਾਂਜੀ, ਤੁਸੀਂ ਦੇਖੋ ਇਹ ਪਹਿਲੀ ਵਾਰ ਕ੍ਰਿਸ਼ਮਾ ਹੋਇਆ। ਅੱਜ ਤੱਕ ਤੁਸੀਂ ਦੇਖੋ ਪਿਛਲੇ ਆਪਾਂ ਕਿੰਨੇ ਸਾਲਾਂ ਤੋਂ ਅਮਰੀਕਨ ਪੋਲਿਟਿਕਸ ਨੂੰ ਦੇਖ ਰਹੇ ਹਾਂ, ਕਦੀ ਵੀ ਵਾਈਸ ਪ੍ਰੈਜ਼ੀਡੈਂਟ ਦਾ ਤਾਂ ਕਿਤੇ ਨਾਂ ਹੀ ਨਹੀਂ ਸੀ ਹੁੰਦਾ ਨਾ, ਨਹੀਂ ਹੁੰਦਾ। ਸਹੀ ਗੱਲ, ਕਦੀ ਬਿਲਕੁਲ ਉਹ ਇੱਕ ਤਰ੍ਹਾਂ ਨਾਲ ਐਕਟਿਵ ਪੋਲਿਟਿਕਸ ਵਿੱਚ ਬਿਲਕੁਲ ਵੀ ਨਹੀਂ ਸੀ ਹੁੰਦਾ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੁੰਦਾ ਸੀ ਹਨਾ। ਸੋ ਬਿਲਕੁਲ ਤੁਸੀਂ ਚਾਹੇ ਇਹਦੇ ਨਾਲ ਜਾਂ ਉਹ ਤੋਂ ਪਹਿਲਾਂ ਜਿਹੜੇ ਡੋਨਲਡ ਟਰੰਪ ਦੇ ਨਾਲ ਸੀਗੇ ਮਿਸਟਰ ਮਾਈਕ ਹਨਾ, ਉਹ ਦੇਖ ਲਓ ਹਨਾ, ਮਾਈਕ ਪੈਂਸ ਜਾਂ ਜਿਹੜੀ ਜੋ ਬਾਈਡਨ ਉਹਨਾਂ ਦੇ ਨਾਲ ਸੀ ਬੀਬੀ ਜੀ ਨਾ, ਜਿਹੜੀ ਇਹ ਗਲੋਬਲ ਜਾਂ ਅਮਰੀਕਨ ਪੋਲਿਟਿਕਸ ਵਿੱਚ ਪਹਿਲਾ ਵਰਤਾਰਾ ਵੀ ਵਾਈਸ ਪ੍ਰੈਜ਼ੀਡੈਂਟ ਇਸ ਤਰ੍ਹਾਂ ਅਗਰੈਸਿਵ ਹੋ ਕੇ, ਡੋਨਲਡ ਟਰੰਪ ਨਾਲੋਂ ਵੀ ਵੱਧ ਅਗਰੈਸਿਵ ਹੋ ਕੇ ਜਿੱਦਾਂ ਉਹ ਸਵਾਲ ਜਵਾਬ ਕਰ ਰਿਹਾ ਹੈ, ਜਾਂ ਉਹ ਪੂਰੀ ਤਰ੍ਹਾਂ ਇੱਕ ਤਰ੍ਹਾਂ ਨਾਲ ਵਾਈਟ ਹਾਊਸ ਦੀਆਂ ਮੀਟਿੰਗਸ ਵਿੱਚ ਇੰਨੀ ਸਰਗਰਮੀ ਨਾਲ ਜਿਹੜਾ ਹੈਗਾ ਚੱਲ ਰਿਹਾ ਹੈਗਾ। ਸੋ JD ਵੈਂਸ ਦਾ ਜਿਹੜਾ ਇਹ ਵਰਤਾਰਾ ਇਹ ਨਿਊ ਕੰਜ਼ਰਵੇਟਿਜ਼ਮ ਹੈਗਾ। ਸੋ ਜਿਹੜਾ ਨਿਊ ਕੰਜ਼ਰਵੇਟਿਜ਼ਮ ਦਾ ਉਹਨਾਂ ਨੇ ਇੱਕ ਖਿਤਾਬ ਦਿੱਤਾ, ਔਰ ਇਹ ਟੈਕ ਓਲੀਗਾਰਕਸ ਨਾਲ ਮਿਲ ਕੇ
ਹਾਲੇ ਹੋ ਸਕਦਾ ਡੋਨਲਡ ਟਰੰਪ ਟੈਕ ਓਲੀਗਾਰਕਸ ਨਾਲ ਉਨਾ ਰਿਸ਼ਤਾ ਨਾ ਰੱਖੇ ਜਿੰਨਾ JD ਵੈਂਸ ਤੇ ਐਲਨ ਮਸਕ ਦਾ ਹੋਣਾ। ਸੋ ਇਹ ਜਿਹੜੀ ਨਵੀਂ ਜਨਰੇਸ਼ਨ ਦੀ ਪੋਲਿਟਿਕਸ 4 ਸਾਲਾਂ ਤੋਂ ਬਾਅਦ ਆਉਣੀ ਆ, ਜੇ ਇਹੀ ਟੀਮ ਜਿੱਤ ਜਾਂਦੀ ਹੈਗੀ ਆ JD ਵੈਂਸ ਵਾਲੀ ਵੀ, ਤਾਂ ਇੱਕ ਨਵੀਂ ਕਿਸਮ ਦਾ ਟੈਕ ਓਲੀਗਾਰਕ ਜਿਹੜਾ ਫਿਊਡਲਿਜ਼ਮ ਹੈਗਾ, ਜਿਹੜਾ ਇੱਕ ਟੈਕਨੀਕਲ ਫਿਊਡਲਿਜ਼ਮ ਆ, ਉਹਨੇ ਜਦੋਂ ਇਹ ਕਰਨਾ ਵੀ ਫਿਰ ਉਹਦੇ ਚੋਂ ਹੈਗਾ ਵੀ ਨੋ ਡਿਪਲੋਮੇਸੀ ਰਹਿ ਜਾਣੀ ਹੈਗੀ ਹੈ ਨਾ। ਸੋ ਉਹਦੇ ਵਿੱਚ ਡਿਪਲੋਮੇਸੀ ਨਹੀਂ ਰਹਿ ਜਾਣੀ, ਫਿਰ ਡੀਲ ਮੇਕਿੰਗ ਹੋਊਗੀ, ਮਾਰਕੀਟਿੰਗ ਹੋਊਗੀ। ਸੋ ਪੋਲਿਟਿਕਸ ਦੀ ਮਾਰਕੀਟਿੰਗ ਹੋਊਗੀ, ਪੋਲਿਟਿਕਸ ਪ੍ਰੋਡਕਟ ਬਣ ਜਾਊਗਾ। ਜਿਸ ਤਰ੍ਹਾਂ ਐਮਾਜ਼ਨ ਤੋਂ ਪ੍ਰੋਡਕਟ ਵਿਕ ਰਹੇ ਆ, ਐਲਨ ਮਸਕ ਪ੍ਰੋਡਕਟ ਵੇਚ ਰਿਹਾ ਹੈਗਾ। ਸੋ ਉਹਦੇ ਨਾਲ ਜਿਹੜਾ ਅਮਰੀਕਾ ਦੀ ਇੰਟਰਨਲ ਪੋਲਿਟਿਕਸ ਤੇ ਗਲੋਬਲ ਪੋਲਿਟਿਕਸ ਵਿੱਚ ਕਿਆਸ ਆਊਗਾ, ਇੱਕ ਕਾਇਓਟਿਕ ਹੋ ਜਾਊਗੀ। ਸੋ ਉਹਦੇ ਨਾਲ ਅਮਰੀਕਾ ਵੀਕ ਹੋਏਗਾ। ਸੋ ਇਹ ਜਿਹੜੇ ਯੂਰਪ ਦੇ ਜਿਹੜੇ ਡਿਪਲੋਮੈਟਸ ਆ ਉਹ ਦੇਖ ਰਹੇ ਹੈਗੇ ਆ ਵੀ ਜਿਸ ਕਿਸਮ ਦਾ ਇੰਟਰਨਲ ਸਟਰਗਲ ਚੱਲ ਰਹੀ ਹੈ, JD ਵੈਂਸ ਜਿਸ ਤਰ੍ਹਾਂ ਐਲਨ ਮਸਕ ਦੇ ਨਾਲ ਮਿਲ ਕੇ ਚੱਲ ਰਹੇ ਆ, ਟੈਕਨੋ ਫਿਊਡਲਿਜ਼ਮ ਆ ਰਿਹਾ ਹੈ, ਇੱਕ ਹੈਜਮਨੀ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀ ਝੂਠੀ ਹੈਜਮਨੀ ਹੈਗੀ ਆ, ਇੰਸਟੀਟਿਊਸ਼ਨਸ ਨੂੰ ਢਾ ਕੇ ਹੈਜਮਨੀ ਜਿਹੜੀ ਕ੍ਰੀਏਟ ਕੀਤੀ ਜਾ ਰਹੀ ਹੈ, ਇਹਦੇ ਗਲੋਬਲ ਪੋਲਿਟਿਕਸ ਐਂਡ ਡਿਪਲੋਮੇਸੀ ਤੇ ਔਰ ਸੇਫਟੀ ਤੇ ਜਿਹੜੇ ਅਸਰ ਪੈਣੇ ਹੈਗੇ ਆ। ਹੁਣ ਇਹ ਹੈ ਵੀ ਜੇ 4 ਸਾਲਾਂ ਬਾਅਦ ਡੈਮੋਕ੍ਰੇਟਸ ਆ ਜਾਂਦੇ ਆ, ਉਹ ਪੁਰਾਣੀ ਲੀਹ ਤੇ ਆ ਜਾਂਦੇ ਆ, ਤਾਂ ਸਟੇਬਿਲਿਟੀ ਆ ਜਿਹੜੀ ਆ ਸਕਦੀ ਆ। ਵਰਨਾ ਜੇ ਇਹ ਨਹੀਂ ਹੁੰਦਾ ਤਾਂ ਉਸ ਨਾਲ ਬਹੁਤ ਸਾਰੀਆਂ ਜਿਹੜੀਆਂ ਗਲੋਬਲ ਇੰਪਲੀਕੇਸ਼ਨਸ ਆ ਉਹ ਸਾਡੇ ਸਾਹਮਣੇ ਆਉਣਗੀਆਂ। ਅੱਛਾ, ਅਵਤਾਰ ਸਿੰਘ ਜੀ, ਥੋੜਾ ਸਮਝਾਉਣ ਦੀ ਕੋਸ਼ਿਸ਼ ਕਰੋ ਵੀ ਜਿਹੜਾ ਹੁਣ ਆਪਾਂ, ਕਿਉਂਕਿ ਅਮਰੀਕਾ ਦੇ ਵਿੱਚ ਹੁਣ ਕੈਪੀਟਲਿਜ਼ਮ ਵਰਸਸ ਓਲੀਗਾਰਕੀ ਦਾ ਇੱਕ ਮੈਚ ਚੱਲ ਰਿਹਾ, ਵੀ ਇਹ ਚੀਜ਼ ਜਿਹੜੀ ਉਹ ਨਾਲ ਆ ਅਮਰੀਕਾ ਦਾ ਐਡੀ ਵੱਡੀ ਜਿਹੜੀ ਤਬਦੀਲੀ ਆ ਉਹਦੇ ਕਾਰਨ ਪਿੱਛੇ ਦੇ ਕੀ ਤੁਹਾਨੂੰ ਕੀ ਲੱਗਦਾ ਵੀ ਅਮਰੀਕਾ ਨੇ ਇੰਨਾ ਆਪਣਾ ਰੁਖ ਕਿਉਂ ਬਦਲ ਰਿਹਾ? ਹਾਂਜੀ, ਇਹ ਤਾਂ ਹਾਲ ਦੀ ਘੜੀ ਨਾ ਅਨਫੋਲਡ ਹੋ ਰਿਹਾ ਹੌਲੀ ਹੌਲੀ। ਸਭ ਇੱਕ ਤਾਂ ਵੈਸੇ ਤਾਂ ਹੁੰਦਾ ਵੀ 80-90 ਸਾਲਾਂ ਬਾਅਦ ਇੱਕ ਡਿਪਲੋਮੈਟਿਕ ਚੇਂਜ ਆ ਜਿਹੜੀ ਵਰਲਡ ਆਰਡਰ ਵਿੱਚ ਆਉਣੀ ਹੁੰਦੀ ਹੈਗੀ ਆ ਨਾ। ਉਹ ਆਇਆ, ਇਹ ਡਿਪਲੋਮੈਟਿਕ ਚੇਂਜ ਆ ਜਿਹੜੀ ਨੈਚੁਰਲ ਆ, ਜਾਂ ਇਹ ਜਿਸ ਤਰ੍ਹਾਂ ਵੀ ਆਪਾਂ ਕਹਿ ਸਕਦੇ ਆ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਵਾਂਗ ਕ੍ਰੀਏਟ ਕੀਤੀ ਗਈ ਆ। ਹਲੇ ਇਹ ਸਮਝਣ ਦਾ ਜਿਹੜੇ ਸਿਧਾਂਤਕਾਰ ਨੇ ਜਾਂ ਡਿਪਲੋਮੈਟਸ ਨੇ ਉਹ ਕੋਸ਼ਿਸ਼ ਕਰ ਰਹੇ ਹੈਗੇ। ਜੇ ਤਾਂ ਇਹ ਨੈਚੁਰਲ ਹੋਈ, ਸੋ ਜਿਹੜੀ ਨੈਚੁਰਲ ਹੋਊਗੀ ਉਹ ਜਿਹੜੇ ਅਲਾਈਅੰਸਿਸ ਆ ਉਹਨੂੰ ਨਹੀਂ ਤੋੜੇਗੀ। ਜਿਹੜੀ ਨੈਚੁਰਲ ਚੇਂਜ ਆ ਉਹ ਇੰਸਟੀਟਿਊਸ਼ਨਸ ਤੇ ਅਲਾਈਅੰਸਿਸ ਨੂੰ ਇਸ ਤਰ੍ਹਾਂ ਤਬਾਹ ਨਹੀਂ ਕਰੇਗੀ। ਜਿਹੜੀ ਧੱਕੇ ਨਾਲ ਥੋਪੀ ਹੋਈ ਜਿਹੜੀ ਚੇਂਜ ਹੋਊਗੀ ਉਹ ਫਿਰ ਇੰਸਟੀਟਿਊਸ਼ਨਸ ਦੀ ਤਬਾਹੀ ਕਰੇਗੀ। ਉਹ ਯੂਨੀਪੋਲਰ ਵਰਲਡ ਜਾਂ ਯੂਨਿਟਰੀ ਪੋਲਿਟਿਕਸ ਨੂੰ ਵਧਾਉਣ ਦਾ ਯਤਨ ਕਰੇਗੀ, ਔਰ ਹੈਜਮਨੀ ਦੇ ਨਾਂ ਹੇਠ ਉਹ ਪੋਲਿਟਿਕਸ ਨੂੰ ਪ੍ਰੋਡਕਟ ਬਣਾ ਕੇ ਵੇਚੇਗੀ। ਸੋ ਪੋਲਿਟਿਕਸ ਸੈਕੰਡ ਹੋ ਜਾਣੀ ਆ, ਬਿਜ਼ਨਸ ਫਸਟ ਹੋ ਜਾਣਾ। ਹਾਲ ਦੀ ਘੜੀ ਬੇਸ਼ੱਕ ਬਿਜ਼ਨਸ ਤੇ ਪੋਲਿਟਿਕਸ ਕੋਲਾਈਡ ਕਰਕੇ ਚੱਲ ਰਹੇ ਨੇ, ਕੋਲੈਬੋਰੇਟ ਕਰਕੇ ਚੱਲ ਰਹੇ ਨੇ, ਪਰ ਹਾਲੇ ਵੀ ਅਪਰ ਹੈਂਡ ਪੋਲਿਟਿਕਸ ਦਾ ਹੈ। ਹਾਲੇ ਵੀ ਬਿਜ਼ਨਸ ਉਹ ਤੋਂ 2 ਕਦਮ ਪਿੱਛੇ ਆ। ਹੁਣ ਇਹ ਹੋ ਜਾਏਗਾ ਵੀ ਉਹ 2 ਕਦਮਾਂ ਦਾ ਪੈਂਡਾ ਤੈਅ ਕਰਕੇ ਬਿਜ਼ਨਸ ਇੱਕ ਕਦਮ ਹੋਰ ਅੱਗੇ ਜਾ ਕੇ ਬਿਜ਼ਨਸ ਹੀ ਡਿਸਾਈਡ ਕਰੇਗਾ ਵੀ ਕਿਸ ਕਿਸਮ ਦੀ ਪੋਲਿਟਿਕਸ ਅਸੀਂ ਕਰਨੀ ਆ। ਉਹਦੇ ਨਾਲ ਫਿਰ ਜਿਹੜੀ ਹੈਗੀ ਆ ਵੀ ਸ਼ੇਅਰ ਮਾਰਕੀਟਾਂ ਡਿੱਗਣਗੀਆਂ, ਬਹੁਤ ਸਾਰੀਆਂ ਜਿਹੜੇ ਟ੍ਰੇਡ ਟੈਰਿਫਸ ਨਾਲ ਜਿਹੜਾ ਕਿਆਸ ਆਇਆ ਇਹ ਆਏਗਾ। ਸੋ ਇਹ ਜਿਹੜੀ ਸਟੇਬਿਲਿਟੀ ਹੈਗੀ, ਲੌਂਗ ਟਰਮ ਸਟੇਬਿਲਿਟੀ ਆਫ ਇਕਨੋਮੀ ਐਂਡ ਪੋਲਿਟਿਕਸ ਆ ਜਿਹੜੀ, ਉਹਦੇ ਸਾਹਮਣੇ ਜਿਹੜੇ ਸਵਾਲ ਖੜੇ ਹੋ ਜਾਣਗੇ। ਸੋ ਇਹ ਜਿਹੜਾ ਇਸ ਨਵੀਂ ਪੋਲਿਟਿਕਸ ਦਾ ਜਿਹੜਾ ਇਹ ਟ੍ਰੈਂਡ ਆ, ਕਿਉਂਕਿ ਬਿਲਕੁਲ ਪ੍ਰੀਮੈਚੁਰ ਆ, ਹਲੇ 3 ਜਾਂ 4 ਹਫ਼ਤੇ ਹੋਏ ਆ, ਹਲੇ ਆਪਾਂ ਇੰਨੀ ਸਿਧਾਂਤਕ ਇਸ ਧੁੰਦਲਕੇ ਵਿੱਚੋਂ ਬਿਲਕੁਲ ਸਪਸ਼ਟ ਨਹੀਂ ਹਲੇ ਕੁਝ ਕਹਿ ਸਕਦੇ। ਇਟ ਵਿਲ ਟੇਕ 6 ਮੰਥ, 6 ਮਹੀਨੇ ਲੱਗ ਜਾਣੇ ਆ ਇਹ ਸਾਰੇ ਨੂੰ ਪੜ੍ਹਦੇ ਆ ਤੇ ਉਹਦੇ ਬਾਰੇ ਕੁਝ ਗੰਭੀਰ ਟਿੱਪਣੀ ਕਰਦੇ ਆ ਵੀ ਹੁਣ ਕਿੱਧਰ ਨੂੰ ਰੁਖ ਕਰਿਆ ਤੇ ਕਿੱਧਰ ਨੂੰ ਜਾਊਗਾ। ਹਲੇ ਤਾਂ ਬਿਲਕੁਲ 4 ਹਫ਼ਤਿਆਂ ਦਾ ਸਮਾਂ ਹੈਗਾ। ਆਪਾਂ ਸਪੈਕੂਲੇਟ ਕਰ ਸਕਦੇ ਆ, ਅੰਦਾਜ਼ੇ ਲਾ ਸਕਦੇ ਆ, ਹਰੇ ਕੰਕਰੀਟ ਕੋਈ ਜਿਹੜਾ ਹੈਗਾ ਮੈਸੇਜ ਨਹੀਂ ਦੇ ਸਕਦੇ। ਨਹੀਂ, ਯੂਰਪੀਅਨ ਫੋਰਨ ਪਾਲਿਸੀ ਦੀ ਤੁਸੀਂ ਇਹ ਚੀਜ਼ ਗੱਲ ਕੀਤੀ ਸੀ ਵੀ ਉਹਨਾਂ ਦੇ ਵੀ ਮੈਗਜ਼ੀਨ ਜਿਹੜੇ ਆ ਰਹੇ, ਨਿਲਸ ਗਿਲਮੈਨ ਜਿਹੜੇ ਆ, ਉਹਨਾਂ ਨੇ ਇੱਕ ਕਾਫੀ ਸੀਰੀਅਸ, ਬਹੁਤ ਹੀ ਗੰਭੀਰ ਜਿਹਾ ਜਿਹੜਾ ਇੱਕ ਲੇਖ ਲਿਖਿਆ ਆ ਇਸ ਪੂਰੇ ਜਿਹੜੇ ਵਰਤਾਰੇ ਦੇ ਬਾਬਤ। ਕੀ ਕਹਿੰਦੇ ਨੇ ਉਸ ਪੂਰੇ ਲੇਖ ਦੇ ਵਿੱਚ? ਹਾਂ, ਨਿਲਸ ਗਿਲਮੈਨ ਦਾ ਬਹੁਤ ਵੱਡਾ ਜਿਹੜਾ ਹੈਗਾ ਆਰਟੀਕਲ ਆਇਆ ਹੈਗਾ, ਜਿਹੜਾ ਉਹਨਾਂ ਨੇ ਫਰਾਂਸਿਸ ਫੂਕੀਆਮਾ ਤੇ ਜਿਹੜਾ ਹੈਗਾ ਦੂਸਰਾ ਸੈਮੂਅਲ ਹੰਟਿੰਗਟਨ ਦੇ ਜਿਹੜੇ ਦੋ ਰਿਸਰਚ ਪੇਪਰ ਆ ਜਿਹੜੇ ਆਏ ਹੈਗੇ, 2 ਕਿਤਾਬਾਂ ਨੇ। ਸੋ ਫਰਾਂਸਿਸ ਫੂਕੀਆਮਾ ਨੇ ਇਹ ਕਿਹਾ ਸੀਗਾ ਐਂਡ ਆਫ ਹਿਸਟਰੀ। ਉਹ ਕਹਿ ਰਿਹਾ ਸੀਗਾ ਵੀ ਐਂਡ ਆਫ ਹਿਸਟਰੀ ਦਾ ਮਤਲਬ ਇਹ ਸੀਗਾ ਵੀ ਜਿਹੜੀ ਲਿਬਰਲ ਡੈਮੋਕ੍ਰੇਸੀ ਹੈਗੀ ਆ ਉਹ ਹੁਣ ਇੰਨੇ ਵਧੀਆ ਢੰਗ ਨਾਲ ਸਟੇਬਲ ਹੋ ਗਈ ਹੈਗੀ ਆ ਪੂਰੇ ਵਰਲਡ ਆਰਡਰ ਵਿੱਚ, ਵੀ ਹੁਣ ਕਿਸੇ ਕਿਸਮ ਦੇ ਕੌਨਫਲਿਕਟ ਆ ਜਿਹੜੇ ਉਹ ਨਹੀਂ ਰਹਿਣਗੇ। ਲਿਬਰਲ ਡੈਮੋਕ੍ਰੇਸੀ ਬੜੀ ਸਮੂਥਲੀ ਆ ਜਿਹੜੀ ਉਹ ਵਰਕ ਕਰੇਗੀ।
ਔਰ ਉਸ ਵਰਕਿੰਗ ਚੋਂ ਹੀ ਜਿਹੜੀ ਹੈਗੀ ਆ, ਜਿਹੜੀ ਸਾਡੀ ਸਿਵਲਾਈਜੇਸ਼ਨ ਆ, ਉਹ ਬੜੀ ਸ਼ਾਂਤੀ ਨਾਲ, ਜੰਗਾਂ ਤੋਂ ਬਿਨਾਂ ਜਾਂ ਕੌਨਫਲਿਕਟ ਤੋਂ ਬਿਨਾਂ ਜਿਹੜੀ ਹੈਗੀ ਅੱਗੇ ਵਧੇਗੀ, ਵੀ ਹਿਸਟਰੀ ਦੇ ਜਿਹੜੇ ਕੌਨਫਲਿਕਟ ਨੇ ਉਹ ਖਤਮ ਹੋ ਜਾਣਗੇ। ਸੋ ਦੂਜਾ ਜਿਹੜਾ ਸੈਮੂਅਲ ਹੰਟਿੰਗਟਨ ਦਾ ਸੀਗਾ, ਉਹ ਬਿਲਕੁਲ ਉਲਟ ਸੀ, ਵੀ ਕਲੈਸ਼ ਆਫ ਸਿਵਲਾਈਜੇਸ਼ਨਸ ਹੋਏਗਾ। ਸੈਮੂਅਲ ਹੰਟਿੰਗਟਨ ਦਾ ਇਹ ਸੀ। ਸੋ ਨੀਲਸ ਗਿਲਮਨ ਇਹ ਕਹਿੰਦੇ ਹੈਗੇ ਆ ਵੀ ਹੁਣ ਦੇ ਹਾਲਾਤ ਤੋਂ ਇਹ ਲੱਗਦਾ ਹੈਗਾ ਵੀ ਫਰਾਂਸਿਸ ਫੂਕੀਆਮਾ ਹਾਰ ਗਏ ਹੋਏ ਆ। ਸੋ ਸੈਮੂਅਲ ਹੰਟਿੰਗਟਨ ਦੀ ਵਿਚਾਰਧਾਰਾ ਜਿਹੜੀ ਉਹ ਇੱਕ ਤਰ੍ਹਾਂ ਨਾਲ ਸਾਡੇ ਸਾਹਮਣੇ ਆ ਰਹੀ ਆ। ਬੇਸ਼ੱਕ ਕਲੈਸ਼ ਆਫ ਸਿਵਲਾਈਜੇਸ਼ਨ ਉਹਨੇ ਇਸਲਾਮ ਦਾ ਤੇ ਕ੍ਰਿਸਚੈਨਿਟੀ ਦਾ ਕਿਹਾ ਸੀ, ਪਰ ਹੁਣ ਕ੍ਰਿਸਚੈਨਿਟੀ ਦੇ ਇਨਸਾਈਡ ਹੀ ਜਿਹੜਾ ਕਲੈਸ਼ ਆਫ ਸਿਵਲਾਈਜੇਸ਼ਨਸ ਹੋ ਰਿਹਾ ਹੈਗਾ, ਉਹਨੇ ਵਰਲਡ ਆਰਡਰ ਵਿੱਚ ਬਹੁਤ ਸਾਰੀਆਂ ਜਿਹੜੀਆਂ ਵੀਕਨੈਸਿਸ ਲਿਆਉਣੀਆਂ, ਬਹੁਤ ਸਾਰੀਆਂ ਤਰੇੜਾਂ ਪੈਣੀਆਂ। ਇਹਨੇ ਕੱਲਾ ਯੂਰਪ ਜਾਂ ਅਮਰੀਕਾ ਤੱਕ ਸੀਮਿਤ ਨਹੀਂ ਰਹਿਣਾ, ਅਫਰੀਕਨ ਕੰਟੀਨੈਂਟ ਤੇ ਏਸ਼ੀਅਨ ਕੰਟੀਨੈਂਟ ਤੱਕ ਇਹਨੇ ਵੱਡੀਆਂ ਤਰੇੜਾਂ ਨੇ ਜਿਹੜੀਆਂ ਪਾਉਣੀਆਂ ਵਰਲਡ ਆਰਡਰ 'ਚ, ਕਿਉਂਕਿ ਉਧਰੋਂ ਏਸ਼ੀਆ ਦੇ ਕਿਸੇ ਖਿੱਤੇ ਨਾਲ ਆਸਟ੍ਰੇਲੀਆ ਦੀ ਸਾਂਝ, ਚਾਈਨਾ ਸੀ ਦਾ ਜਿਹੜਾ ਸੰਝਾ, ਤੇ ਤਾਈਵਾਨ ਆ ਜਿਹੜਾ ਤਾਈਵਾਨ ਫॉर ਸੇਲ ਹੋ ਜਾਏਗਾ। ਇਟ ਮੀਨਸ ਨਾ ਤਾਈਵਾਨ ਫॉर ਸੇਲ ਹੋਏਗਾ, ਯੂਕਰੇਨ ਫॉर ਸੇਲ ਹੋਏਗਾ। ਸੋ ਯੂਕਰੇਨ ਤਾਂ ਫॉर ਸੇਲ ਲੱਗ ਹੀ ਗਿਆ ਇੱਕ ਤਰ੍ਹਾਂ ਨਾਲ, ਹਨਾ। ਜੇ ਯੂਕਰੇਨ ਫॉर ਸੇਲ ਹੁੰਦਾ ਜਾਂ ਉਹ ਰਸ਼ੀਆ ਨੂੰ ਸੈੱਲ ਕਰ ਦਿੱਤਾ ਜਾਂਦਾ, ਉਹਦੇ ਨਾਲ ਯੂਰਪ ਦੀ ਜਿਹੜੀ ਸਿਕਿਉਰਿਟੀ ਦੀ ਔਰ ਪੋਲਿਟਿਕਸ ਦੀ, ਤੇ ਯੂਰਪ ਦਾ ਇੱਕ ਜਿਹੜਾ ਹਿਊਮਨ ਰਾਈਟਸ ਦਾ ਰਿਕਾਰਡ ਰਿਹਾ ਹੈਗਾ, ਜਿਹੜੀ ਬਹੁਤ ਹੀ ਪੋਲਾਈਟ ਡੈਮੋਕ੍ਰੇਸੀ ਯੂਰਪ ਆ ਜਿਹੜਾ ਕਰਦਾ ਰਿਹਾ ਹੈਗਾ, ਉਹ ਕਿੰਨਾ ਕੁ ਪੋਲਾਈਟ ਰਹੇਗਾ, ਆਇਆ ਹਾਰਡ ਹੋ ਜਾਏਗਾ, ਜਾਂ ਉਹਦੇ ਵਿੱਚ ਜਾਂ ਉਹਦੀ ਇਕਨੋਮੀ ਵਿੱਚ ਜਿਹੜੀਆਂ ਤਰੇੜਾਂ ਪੈਣੀਆਂ ਨੇ ਉਹਨੂੰ ਕਿਸ ਤਰ੍ਹਾਂ ਉਹ ਕਰੇਗਾ। ਹੁਣ ਡਾਲਰ ਲਗਾਤਾਰ ਡਿੱਗ ਰਿਹਾ, ਪਿਛਲੇ ਦਿਨਾਂ ਤੋਂ ਸਟਾਕ ਮਾਰਕੀਟਾਂ ਅਮਰੀਕਾ ਦੀਆਂ ਸਾਰੀਆਂ ਡਿੱਗ ਰਹੀਆਂ ਨੇ। ਸੋ ਜਦੋਂ ਜੇ ਪੂਰੇ ਯੂਰਪ ਦੀਆਂ ਇਸ ਤਰ੍ਹਾਂ ਡਿੱਗਦੀਆਂ ਨੇ, ਉਹਦੇ ਪੋਲੀਟੀਕਲ ਇੰਪਲੀਕੇਸ਼ਨਸ ਕੀ ਹੋਣਗੇ, ਔਰ ਉਹ ਫਿਰ ਗਾਂ ਅੱਗੇ ਜਾ ਕੇ ਪੋਲਿਟਿਕਸ ਨੂੰ ਕਿੱਦਾਂ ਡਿਸਾਈਡ ਕਰਨਗੇ। ਆਇਆ ਯੂਰਪ ਵੀ ਕੁਰਖਤ ਹੋ ਜਾਏਗਾ, ਉਹ ਹਿਊਮਨ ਰਾਈਟਸ ਵੈਲਿਊ ਨੂੰ ਛੱਡ ਜਾਏਗਾ ਜਾਂ ਨਹੀਂ ਛੱਡ ਜਾਏਗਾ। ਸੋ ਇਹ ਨੀਲਸ ਗਿਲਮੈਨ ਨੇ ਇਹ ਕਿਹਾ ਹੈਗਾ ਵੀ ਸਾਡੇ ਲਈ ਆਪਣੀਆਂ ਵੈਲਿਊਜ਼ ਨੂੰ ਬਚਾ ਕੇ ਰੱਖਣਾ, ਜਿਸ ਤਰ੍ਹਾਂ ਯੂਕਰੇਨ ਦੇ ਉਹਦੇ ਕਿਹਾ ਨਾ ਫੋਰਨ ਮਿਨਿਸਟਰ ਨੇ ਵੀ ਹੋਂਦ ਦੀ ਲੜਾਈ ਆ, ਉਹਨੇ ਕਿਹਾ ਵੀ ਇੱਕ ਤਰ੍ਹਾਂ ਨਾਲ ਸਾਡੇ ਲਈ ਵੀ ਹੋਂਦ ਦੀ ਲੜਾਈ ਹੈਗੀ ਆ, ਸਾਡੇ ਲਈ ਹੋਂਦ ਦੀ ਇਹ ਲੜਾਈ ਹੈਗੀ ਆ, ਅਸੀਂ ਆਪਣਾ ਵੈਲਿਊ ਬੇਸਡ ਸਿਸਟਮ ਕਮਜ਼ੋਰ ਨਾ ਕਰੀਏ ਤੇ ਨਾ ਟੁੱਟਣ ਦਈਏ। ਸੋ ਵੱਡੇ ਤੋਂ ਵੱਡੇ ਕ੍ਰਾਈਸਿਸ ਵਿੱਚ ਵੀ ਸਾਨੂੰ ਆਪਣੇ ਵੈਲਿਊ ਬੇਸਡ ਸਿਸਟਮ ਨਾਲ ਜਿਹੜਾ ਜੁੜ ਕੇ ਰਹਿਣਾ ਪੈਣਾ। ਸੋ ਇਹ ਨੀਲਸ ਗਿਲਮੈਨ ਨੇ ਆਖਿਆ। ਅੱਛਾ, ਹੁਣ ਜਦੋਂ ਆਪਾਂ ਇਹ ਗੱਲ ਕਰ ਰਹੇ ਹਾਂ, ਸਾਰੇ ਵਰਤਾਰੇ ਨੂੰ ਸਮਝਦੇ ਹਾਂ, ਹੁਣ ਥੋੜੇ ਦਿਨ ਪਹਿਲਾਂ ਯੂਕਰੇਨ ਦਾ ਜਿਹੜਾ ਰਾਸ਼ਟਰਪਤੀ ਉਹ ਫਿਰ 30 ਦਿਨ ਦੇ ਜਿਹੜੇ ਪੀਸ ਸਮਝੌਤੇ ਦੇ ਲਈ ਮੰਨ ਗਿਆ ਆ। ਰਸ਼ੀਆ ਦੇ ਹੁਣ ਪਾਲੇ ਦੇ ਵਿੱਚ ਗੇਂਦ ਆ ਵੀ ਉਹ ਮੰਨਦਾ ਹੈ ਜਾਂ ਨਹੀਂ ਮੰਨਦਾ ਆ। ਇਹਨੂੰ ਹੁਣ ਆਪਾਂ ਕਿੱਦਾਂ ਜਿਹੜਾ ਸਮਝਦਾ, ਇੱਕ ਪਾਸੇ ਉਹ ਲੜਿਆ, ਯੂਰਪ ਦੇ ਵਿੱਚ ਗਿਆ, ਉਹਦੀ ਪਿੱਠ ਥਾਪੜੀ, ਫਿਰ ਉਸੇ ਟੇਬਲ ਦੇ ਨਾਲ ਯੂਐਸ ਦੇ ਉੱਤੇ, ਤੇ 30 ਦਿਨ ਦੀ ਪੀਸ ਡੀਲ ਦੇ ਲਈ ਮੰਨਿਆ। ਨਹੀਂ, ਇਹ ਤਾਂ ਭਾਜੀ ਆਉਣਾ ਤਾਂ ਪੈਣਾ ਹੀ ਹੈਗਾ ਨਾ, ਕਿਉਂਕਿ ਇੱਕ ਰਾਸ਼ਟਰਪਤੀ ਤੇ ਕਿੰਨੇ ਪ੍ਰੈਸ਼ਰ ਹੁੰਦੇ। ਤੁਸੀਂ ਆਪਾਂ ਦੇਖਿਆ ਹੀ ਆ ਸਾਡੇ ਦੋ ਜਥੇਦਾਰ ਖੜੇ ਸੀ ਹਨਾ ਡਟ ਕੇ, ਤੇ ਉਹਨਾਂ ਤੇ ਕਿੰਨੇ ਪ੍ਰੈਸ਼ਰ, ਕਿੰਨੇ ਕਰੈਕਟਰ ਅਸੈਸੀਨੇਸ਼ਨ, ਕੀ ਕੁਛ ਜਿਹੜਾ ਉਹ ਜਥੇਦਾਰਾਂ ਤੋਂ ਵਿਚਾਰਿਆਂ ਤੋਂ ਉਹ ਭਾਰ ਹੀ ਨਹੀਂ ਝੱਲਿਆ ਗਿਆ, ਕਿਉਂਕਿ ਉਹ ਹੈ ਨਹੀਂ ਉਸ ਲੈਵਲ ਦੇ ਬੰਦੇ ਨਹੀਂ ਵਿਚਾਰੇ, ਉਹ ਤਾਂ ਰੱਬ ਦਾ ਨਾਮ ਲੈਣ ਵਾਲੀਆਂ ਰੂਹਾਂ ਸੀ ਹਨਾ। ਸੋ ਇਸੇ ਤਰ੍ਹਾਂ ਹੀ ਇਹ ਬਹੁਤ ਵੱਡੇ ਪ੍ਰੈਸ਼ਰ ਆ ਇੱਕ ਰਾਸ਼ਟਰਪਤੀ ਦੇ, ਹੈ ਤਾਂ ਹਿਊਮਨ ਬੀਇੰਗ ਹੀ ਆ ਨਾ। ਸੋ ਕੱਲੇ ਬੰਦੇ ਤੇ ਪੂਰੇ ਵਰਲਡ ਦੇ, ਯੂਰਪ ਦਾ ਆਪਣਾ ਪ੍ਰੈਸ਼ਰ, 25-26 ਮੁਲਕਾਂ ਦਾ, ਅਮਰੀਕਾ ਦਾ ਆਪਣਾ ਪ੍ਰੈਸ਼ਰ, ਸੋ ਰੂਸ ਵੱਲੋਂ ਕੀ ਧਮਕੀਆਂ ਆਉਂਦੀਆਂ ਹੋਣਗੀਆਂ। ਸੋ ਇਹ ਬੜਾ ਕੁਛ ਆ ਜਿਹੜਾ ਬੰਦੇ ਨੂੰ ਜਦੋਂ ਜੰਗ ਵਿੱਚ ਹੁੰਦਾ ਉਹਨੂੰ ਝੱਲਣਾ ਪੈਂਦਾ ਹੈਗਾ। ਸੋ ਉਹ ਇੱਕ ਤਾਂ ਜਿਹੜਾ ਉਸ ਦਿਨ ਉਹ ਡਟਿਆ ਹੈਗਾ, ਉਹਨੇ ਡਟ ਕੇ ਘੱਟੋ ਘੱਟ ਇਹ ਦੱਸ ਦਿੱਤਾ ਹੈਗਾ ਵੀ ਸਾਰਾ ਕੁਝ ਇੰਨਾ ਸੌਖਾ ਨਹੀਂ ਹੈ ਜਿੰਨਾ ਤੁਸੀਂ ਸਮਝ ਰਹੇ ਹੈਗੇ ਹੋ। ਸੋ ਹੁਣ ਜੇ ਉਹ ਪੀਸ ਟਾਕ ਹੁੰਦੀ ਆ ਤਾਂ ਹੁਣ ਘੱਟੋ ਘੱਟ ਉਹ ਕੁਛ ਨਾ ਕੁਛ ਆਪਣੀਆਂ ਟਰਮਸ ਐਂਡ ਕੰਡੀਸ਼ਨਸ ਬਣਾਊਗਾ। ਅੱਛਾ, ਇੱਕ ਖਬਰਾਂ ਇਹ ਵੀ ਆ ਰਹੀਆਂ ਹੈਗੀਆਂ ਵੀ ਜਿਹੜੀ ਮਿਨਰਲਸ ਦੀ ਡੀਲ ਹੈਗੀ ਆ, ਉਹ ਤਾਂ ਉਹਨੇ ਯੂਕੇ ਨਾਲ ਕਰ ਵੀ ਲਈ ਹੋਈ ਆ। ਅੱਛਾ, ਇਹ ਵੀ ਗੱਲਾਂ ਨੇ ਜਿਹੜੀਆਂ ਹਲੇ ਕੁਛ ਨਿਕਲ ਕੇ ਬਾਹਰ ਆ ਰਹੀਆਂ, ਹੈ ਸੀਕ੍ਰੇਟ ਆ। ਉਹ ਕਹਿੰਦੇ ਵੀ ਸਾਡੇ ਕੋਲ ਕੁਝ ਅਖਬਾਰਾਂ ਨੂੰ ਪਤਾ ਲੱਗਿਆ ਵੀ ਉਹ ਹੋ ਗਈ ਹੋਈ ਆ, ਉਹਨੇ ਯੂਕੇ ਨਾਲ ਜਿਹੜੀ 100 ਸਾਲ ਦੀ ਡੀਲ ਆ ਕਰ ਰਹੀ ਆ, ਔਰ ਯੂਕੇ ਨੇ ਸਿਕਿਉਰਿਟੀ ਪ੍ਰੋਵਾਈਡ ਕਰਨ ਦਾ ਉਹਨੂੰ ਭਰੋਸਾ ਹੈਗਾ ਜਿਹੜਾ ਦਿੱਤਾ ਹੈਗਾ। ਸੋ ਇਸ ਤਰ੍ਹਾਂ ਨਾਲ ਇਹ ਬਹੁਤ ਵੱਡੇ ਪ੍ਰੈਸ਼ਰ ਆ, 3 ਸਾਲ ਤੋਂ ਜੰਗ ਲੜ ਰਿਹਾ, ਇੱਕ ਮੌਤ ਦੇ ਸਾਹਮਣੇ ਲਗਾਤਾਰ ਰਹਿ ਰਿਹਾ ਹੈਗਾ। ਹੁਣ ਜਦੋਂ ਪ੍ਰੈਸ਼ਰ ਇੱਕ ਤਰ੍ਹਾਂ ਨਾਲ ਹੋਰ ਪੈ ਰਿਹਾ ਹੈਗਾ ਵੀ ਅਸੀਂ ਹਥਿਆਰ ਨਹੀਂ ਦੇਣੇ ਅਮਰੀਕਾ ਨੇ ਜਾਂ ਹੋਰ ਕੁਝ ਨਹੀਂ ਦੇਣਾ, ਉਹਦੇ ਨਾਲ ਜਦੋਂ ਬੰਦਾ ਘਿਰ ਰਿਹਾ, ਸੋ ਘੇਰ ਕੇ ਉਹਨੂੰ ਕਿਤੇ ਨਾ ਕਿਤੇ ਟੇਬਲ ਤੇ ਲਿਆ ਰਹੇ ਹੈਗੇ। ਹੁਣ ਦੇਖੋ ਕਿਹੜੀਆਂ ਟਰਮਸ ਐਂਡ ਕੰਡੀਸ਼ਨਸ ਤੇ ਅੱਗੇ ਆਉਂਦਾ ਹੈਗਾ, ਪਰ ਹਾਲੇ ਅਗਲੇ ਦਿਨਾਂ ਵਿੱਚ ਸਾਰੀ ਅਨਫੋਲਡ, ਅਗਲਾ ਹਫਤਾ ਕਾਫੀ ਕਰੂਸ਼ੀਅਲ ਹੈ ਇਸ ਮਾਮਲੇ ਵਿੱਚ। ਅੱਛਾ, ਜਿਹੜੇ ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ, ਉਹ ਰਸ਼ੀਆ ਵਾਲੇ ਬੜੇ ਖੁਸ਼ ਨੇ ਉਹਨਾਂ ਦੇ ਜਿੱਦਾਂ ਦੇ ਬਿਆਨ ਜਾਂ ਜਿੱਦਾਂ ਦੀਆਂ ਜਿਹੜੀਆਂ ਚੀਜ਼ਾਂ ਚੱਲ ਰਹੀਆਂ,
ਡਿਕਟੇਟਰ ਕਹਿਣਾ, ਲੜਾਈ ਸ਼ੁਰੂ ਕੀਤੀ ਯੂਕਰੇਨ ਨੇ, ਉਹ ਜਿਹੜਾ ਰਾਸ਼ਟਰਪਤੀ ਦੇ ਦੁਆਰਾ ਕਿਹਾ ਜਾਣਾ, ਇਹ ਸਾਰੀਆਂ ਚੀਜ਼ਾਂ ਕੀ ਤੁਸੀਂ ਅਮਰੀਕਾ, ਰੂਸ, ਚੀਨ ਦਾ ਗੱਠਜੋੜ ਹੁੰਦਾ ਦੇਖ ਰਹੇ ਆ? ਇਹ ਉਹੀ ਕਮਿਊਨਿਸਟ ਦੇ ਖਿਲਾਫ ਅਮਰੀਕਾ ਇੰਨਾ ਜ਼ਿਆਦਾ ਲੜਿਆ ਤੇ ਅੱਜ ਉਹਨਾਂ ਦੇ ਨਾਲ ਹੀ ਇਕੱਠਾ ਜਿਹੜਾ ਇਹ ਹੋ ਰਿਹਾ, ਕੀ ਚੱਲ ਕੀ ਰਿਹਾ ਇਹ ਗੱਠਜੋੜ ਵਾਕਈ ਹੋ ਸਕਦਾ ਹੈ? ਹਾਂ, ਬਿਲਕੁਲ, ਬਿਲਕੁਲ ਜੀ। ਜਿਹੜਾ ਟੈਕਨੋ ਫਿਊਡਲਿਜ਼ਮ ਦੀ ਆਪਾਂ ਗੱਲ ਕਰੀਏ ਨਾ, ਹੁਣ ਇੱਥੇ ਉਹ ਸਾਰਾ ਕੁਛ ਸਾਹਮਣੇ ਆਉਣਾ। ਜਿਹੜਾ ਠੀਕ ਹੈ। ਟੈਕਨੋ ਫਿਊਡਲਿਜ਼ਮ ਦੀ ਰਾਜਨੀਤੀ ਸਾਹਮਣੇ ਆ ਰਹੀ ਹੈ ਵੀ ਉਹਦੇ ਵਿੱਚ ਜਿਹੜੀ ਪੋਲਿਟਿਕਸ ਆ ਸੈਕੰਡਰੀ ਹੋ ਜਾਏਗੀ, ਜਿਹੜਾ ਬਿਜ਼ਨਸ ਆ ਉਹ ਫਸਟ ਹੋਏਗਾ। ਸੋ ਬਿਜ਼ਨਸ ਜਦੋਂ ਪ੍ਰਾਇਮਰੀ ਹੋ ਗਿਆ, ਉਹਦੇ ਵਿੱਚੋਂ ਜਿਹੜੇ ਸਿਧਾਂਤਕ ਮਤਭੇਦ ਆ ਉਹ ਸੈਕੰਡਰੀ ਹੋ ਜਾਣੇ ਆ। ਹੁਣ ਤੱਕ ਕਿਉਂਕਿ ਪੋਲਿਟਿਕਸ ਪ੍ਰਾਇਮਰੀ ਸੀ, ਉਹਦੇ ਨਾਲ ਸਿਧਾਂਤਕ ਮਤਭੇਦ ਖੜੇ ਸੀ ਵੀ ਵੈਸਟ ਦੀ ਇੱਕ ਪਾਲਿਸੀ ਹੈਗੀ ਆ, ਵੈਸਟ ਦੀ ਆ ਰਾਜਨੀਤੀ ਹੈਗੀ ਆ, ਰਸ਼ੀਆ ਦੀ ਆ ਰਾਜਨੀਤੀ ਹੈਗੀ ਆ, ਚਾਈਨਾ ਦੀ ਆ ਵੱਖਰੀ, 3 ਬਲੌਕਸ ਆਫ ਰਾਜਨੀਤੀ ਸੀਗੇ। ਹੁਣ ਇਹ ਹੈਗਾ ਵੀ ਜਦੋਂ ਟੈਕਨੀਕਲ ਫਿਊਡਲਿਜ਼ਮ ਆਉਣਾ, ਟੈਕਨੀਕਲ ਫਿਊਡਲਿਜ਼ਮ ਕਹਿ ਰਿਹਾ ਵੀ ਇਹ ਸਾਰੇ ਸਿਧਾਂਤਕ ਮਤਭੇਦ ਆ ਪਰਦੇ ਥੱਲੇ ਪਾਓ, ਸਿਰਫ ਬਿਜ਼ਨਸ ਕਰੋ, ਆਪਾਂ ਤਿੰਨੇ ਜਣੇ ਇਕੱਠੇ ਹੋਈਏ। ਔਰ ਇਹ ਬਹੁਤ ਵੱਡੀਆਂ ਸੰਭਾਵਨਾਵਾਂ ਨੇ। ਅੱਛਾ, ਵੀ ਅਮਰੀਕਾ, ਰੂਸ ਤੇ ਚੀਨ ਇਕੱਠੇ ਹੋ ਸਕਦੇ ਹੈਗੇ ਆ। ਇਹ ਜਿਹੜਾ ਟੈਕਨੋ ਫਿਊਡਲਿਜ਼ਮ, ਕਿਉਂਕਿ ਉਹਦਾ ਸਟੇਟ ਕੈਪੀਟਲਿਜ਼ਮ ਆ ਜਿਹੜਾ ਚਾਈਨਾ ਦਾ, ਜਿਹੜਾ ਇਹਨਾਂ ਨੂੰ ਚੁਣੌਤੀ ਦੇ ਰਿਹਾ। ਸੋ ਜਿਹੜੇ ਮਾਰਕੀਟ ਓਰੀਐਂਟਡ ਫੋਰਸਿਸ ਆ, ਉਹਨਾਂ ਨੇ ਆਪਣੀਆਂ ਮਾਰਕੀਟਸ ਨੂੰ ਬਚਾਉਣ ਲਈ ਇਹ ਕਰ ਰਹੇ ਹੈਗੇ ਆ ਵੀ ਜੇ ਆਪਾਂ ਵਿਚਾਰਧਾਰਾ ਦੇ ਮਗਰ ਪਏ ਰਹੇ ਤਾਂ ਆਪਣੀਆਂ ਮਾਰਕੀਟਸ ਤੇ ਆਪਣੀਆਂ ਇਕਨੋਮੀਆਂ ਡੁੱਬ ਜਾਣੀਆਂ ਹੈਗੀਆਂ ਨੇ। ਸੋ ਉਹ ਕਹਿ ਰਹੇ ਹੈਗੇ ਵੀ ਵਿਚਾਰਧਾਰਾ ਸੈਕੰਡਰੀ ਹੋ ਜਾਏ, ਇਸੇ ਤਰ੍ਹਾਂ ਵੀ ਬਿਜ਼ਨਸ ਨੇ ਪ੍ਰਾਇਮਰੀ ਹੋ ਜਾਣਾ। ਅਮਰੀਕਨ ਪੋਲਿਟਿਕਸ ਵਿੱਚ ਪੋਲਿਟਿਕਸ ਨੇ ਸੈਕੰਡਰੀ ਹੋ ਜਾਣਾ। ਜਦੋਂ ਪੋਲਿਟਿਕਸ ਸੈਕੰਡਰੀ ਹੋਊਗੀ ਤਾਂ ਵਿਚਾਰਧਾਰਕ ਮਤਭੇਦ ਆਪਣੇ ਆਪ ਸੈਕੰਡਰੀ ਹੋ ਜਾਣੇ ਆ। ਫਿਰ ਜਿਹੜੇ ਟੈਕ ਓਲੀਗਾਰਕਸ ਆ, ਜਿਹੜੇ ਅੱਤ ਦੇ ਅਮੀਰ ਨੇ, ਜਿਹੜੇ ਟੈਕਨੋਲੋਜੀ ਨਾਲ ਹੁਣ ਖੇਡ ਰਹੇ ਨੇ, ਐਲਨ ਮਸਕ ਵਰਗੇ, ਉਹਨਾਂ ਦਾ ਜਿਹੜਾ ਰੁੱਖ ਹੈ ਭਾਰੂ ਹੋ ਜਾਣਾ। ਜਦੋਂ ਵਿਚਾਰਧਾਰਾ ਸੈਕੰਡਰੀ ਹੋ ਗਈ ਤਾਂ ਤਿੰਨੇ ਮੁਲਕ ਨੇ ਜਿਹੜੇ ਉਹ ਇੱਕ ਜਗ੍ਹਾ ਜਿਹੜੇ ਇਕੱਠੇ ਹੋ ਜਾਣਗੇ। ਔਰ ਫਿਰ ਜਦੋਂ ਤਿੰਨੋਂ ਇੱਕ ਜਗ੍ਹਾ ਇਕੱਠੇ ਹੋ ਗਏ, ਉਹਦੇ ਨਾਲ ਜਿਹੜੀਆਂ ਸਿਕਿਉਰਿਟੀ ਦੀਆਂ ਗਰੰਟੀ ਸੀਗੀਆਂ ਵੀ ਜੇ ਹੁਣ ਤੁਸੀਂ ਦੇਖੋ ਵੀ ਭਾਰਤ ਦਾ ਦੇਖੋ, ਭਾਰਤ ਦੇ ਬਹੁਤ ਸਾਰੇ ਚੈਨਲਾਂ ਤੇ ਇਹ ਗੱਲ ਹੋਣ ਲੱਗ ਗਈ ਆ, ਹਨਾ। ਉਹਨਾਂ ਦੇ ਬਹੁਤ ਸੀਰੀਅਸ ਬੰਦੇ ਜਿਹੜੇ ਆ ਕਹਿ ਰਹੇ ਆ ਵੀ ਜੇ ਇਹ ਤਿੰਨੋਂ ਇਕੱਠੇ ਹੋ ਜਾਂਦੇ ਆ, ਹੁਣ ਭਾਰਤ ਨੂੰ ਇਹ ਸੀ ਵੀ ਜੇ ਚਾਈਨਾ ਅਟੈਕ ਕਰ ਦਿੰਦਾ, ਜਾਂ ਤਾਂ ਰਸ਼ੀਆ ਉਹਦੀ ਹਮਾਇਤ ਕਰੂਗਾ ਜਾਂ ਅਮਰੀਕਾ, ਕਿਉਂਕਿ ਉਹ ਰਸ਼ੀਆ ਤੇ ਅਮਰੀਕਾ ਨਾਲ ਇੱਕ ਬੈਲੈਂਸ ਬਣਾ ਕੇ ਚੱਲ ਰਹੇ ਸੀ ਵੀ ਦੋਵਾਂ ਤੋਂ ਸਹਾਇਤਾ ਲੈ ਲੈਂਦੇ ਸੀ। ਹੁਣ ਜਦੋਂ ਤਿੰਨੋਂ ਹੀ ਇਕੱਠੇ ਹੋ ਗਏ, ਉਹਦੇ ਚੋਂ ਚਾਈਨਾ ਇੰਡੀਆ ਤੇ ਅਟੈਕ ਕਰੂਗਾ ਤਾਂ ਨਾ ਰਸ਼ੀਆ ਉਹਦੇ ਲਈ ਆਊਗਾ, ਨਾ ਅਮਰੀਕਾ ਉਹਦੇ ਲਈ ਆਊਗਾ, ਕਿਉਂਕਿ ਉਹਨਾਂ ਤਿੰਨਾਂ ਦੀ ਤਾਂ ਸਾਂਝ ਆ ਇੱਕ ਤਰ੍ਹਾਂ ਨਾਲ। ਇਹ ਨਵੇਂ ਕ੍ਰਾਈਸਿਸ ਆ ਨਾ, ਜਿਹੜੇ ਨਵੇਂ ਕ੍ਰਾਈਸਿਸ ਆ ਸਾਊਥ ਏਸ਼ੀਆ ਲਈ, ਉਹਦੇ ਚੋਂ ਸ਼੍ਰੀਲੰਕਾ ਵੀ ਹੈਗਾ, ਉਹਦੇ ਚੋਂ ਪਾਕਿਸਤਾਨ ਵੀ, ਅਫਗਾਨਿਸਤਾਨ ਵੀ ਆ। ਸੋ ਇਹ ਬਹੁਤ ਵੱਡੇ ਜਿਹੜੇ ਕ੍ਰਾਈਸਿਸ ਆ, ਉਹਦੇ ਚੋਂ ਆਸਟ੍ਰੇਲੀਆ ਵੀ ਹੈ, ਹਨਾ। ਜਦੋਂ ਚਾਈਨਾ ਸਾਊਥ ਚਾਈਨਾ ਸੀ ਚ ਜਾ ਕੇ ਉੱਥੇ ਆਪਣੇ ਮੈਨੂਵਰਸ ਕਰ ਰਿਹਾ, ਉਹ ਇੱਕ ਤਰ੍ਹਾਂ ਨਾਲ ਸੰਦੇਸ਼ ਦੇ ਰਿਹਾ ਹੈਗਾ ਵੀ ਤੈਨੂੰ ਬਚਾਉਣ ਲਈ ਕਿਸੇ ਨੇ ਨਹੀਂ ਆਉਣਾ, ਆਸਟ੍ਰੇਲੀਆ ਨੂੰ ਵੀ। ਸੋ ਆਸਟ੍ਰੇਲੀਆ ਦੀ ਮਦਦ ਵੀ ਯੂਰਪ ਨੂੰ ਕਰਨੀ ਪੈਣੀ ਆ, ਯੂਰਪ ਤੇ ਆਸਟ੍ਰੇਲੀਆ ਦਾ ਇੱਕ ਪੈਚ ਵਰਕ ਆ ਜਿਹੜਾ ਹੋਏਗਾ। ਸੋ ਇਹ ਬਹੁਤ ਵੱਡੇ ਕ੍ਰਾਈਸਿਸ ਆਉਣੇ ਆ ਵੀ ਸਿਧਾਂਤ ਖਤਮ ਹੋ ਜਾਣਾ, ਸਿਰਫ ਮਾਰਕੀਟ ਓਰੀਐਂਟਡ ਫੋਰਸਿਸ ਨੇ ਰਾਜਨੀਤੀ ਨੂੰ ਚਲਾਉਣਾ। ਰਾਜਨੀਤੀ ਸੈਕੰਡਰੀ ਹੋਏਗੀ, ਜਿਹੜੀ ਪ੍ਰਾਇਮਰੀ ਫੋਰਸਿਸ ਆ ਜਿਹੜੀਆਂ ਉਹ ਮਾਰਕੀਟ ਓਰੀਐਂਟਡ ਫੋਰਸਿਸ ਹੋਣਗੀਆਂ। ਕੀ ਸ਼ਤਾਬਦੀਆਂ ਤੋਂ, ਦਹਾਕਿਆਂ ਤੋਂ ਲੋਕਾਂ ਦੀ ਜਿਹੜੀ ਇਹ ਨੈਸ਼ਨਲਿਜ਼ਮ ਆ, ਐਡੀ ਜਲਦੀ ਇਹ ਜਿਹੜਾ ਟੈਕਨੋ ਫਿਊਡਲਿਜ਼ਮ ਆ ਉਹ ਖਤਮ ਕਰ ਸਕਦਾ ਹੈ? ਨਹੀਂ, ਇਹ ਆਪਾਂ ਇਹ ਦੇਖਿਆ ਹੀ ਹੈਗਾ। ਆਪਾਂ ਜਿਹੜਾ ਯੂਰਪੀਅਨ ਯੂਨੀਅਨ ਬਣੀ ਹੈਗੀ ਆ, ਯੂਰਪੀਅਨ ਯੂਨੀਅਨ ਦੇ ਬਣਨ ਵੇਲੇ ਸੈਮੂਅਲ ਹਟਿੰਗਟਨ ਨੇ ਪ੍ਰੈਡਿਕਸ਼ਨ ਕਰੀ ਸੀ ਵੀ ਯੂਰਪੀਅਨ ਯੂਨੀਅਨ ਬਣ ਗਈ, ਮੁਲਕਾਂ ਦੀ ਆਪਣੀ ਨੈਸ਼ਨਲਿਸਟਿਕ ਜਿਹੜੀ ਅਰਜ਼ ਹੈਗੀ ਆ ਉਹ ਖਤਮ ਹੋ ਜਾਣੀ ਆ, ਪਰ ਕਿਤੇ ਵੀ ਖਤਮ ਨਹੀਂ ਹੋਈ, ਸਗੋਂ ਮਜ਼ਬੂਤ ਹੋ ਰਹੀ ਹੈਗੀ ਆ। ਦੇਖ ਲਓ ਸਾਡੇ ਸਾਹਮਣੇ ਹੀ ਆ, ਹਰ ਮੁਲਕ ਆ ਜਿਹੜੀ ਆਪਣੀ ਨੈਸ਼ਨਲਿਸਟਿਕ ਅਰਜ਼ ਨੂੰ ਮਜ਼ਬੂਤ ਕਰ ਰਿਹਾ। ਸੋ ਗਲੋਬਲ ਏਰਾ ਵਿੱਚ ਉਹਦੀ ਫਾਰਮ ਚੇਂਜ ਹੋਏਗੀ, ਨੈਸ਼ਨਲਿਜ਼ਮ ਦੀ ਫਾਰਮ ਹੈ ਜਿਹੜੀ ਉਹ ਚੇਂਜ ਹੋਏਗੀ, ਨੈਸ਼ਨਲਿਜ਼ਮ ਆ ਜਿਹੜਾ ਖਤਮ ਨਹੀਂ ਹੋਏਗਾ। ਸੋ ਉਹ ਪੂਰੀ ਤਰ੍ਹਾਂ ਕੋਈ ਵੀ ਧਿਰ ਆ, ਜਿਹੜੀ ਕੋਈ ਵੀ ਕੌਮ ਆ, ਜਦੋਂ ਜਿਹੜੀ ਸਟੇਟ ਹੈ, ਕੋਈ ਵੀ ਸਟੇਟ ਹੈਗੀ ਆ, ਉਹ ਕੌਮ ਦੀਆਂ ਰੀਝਾਂ, ਆਸਾਂ, ਉਮੀਦਾਂ ਤੇ ਸੁਪਨਿਆਂ ਦਾ ਇੱਕ ਇੰਸਟੀਟਿਊਸ਼ਨਲ ਧਰਮ ਹੁੰਦਾ। ਸੋ ਉਹ ਇੰਸਟੀਟਿਊਸ਼ਨਲ ਸੰਸਥਾ ਹੈਗੀ ਆ ਕੌਮ ਦੀਆਂ ਰੀਝਾਂ ਨੂੰ ਪ੍ਰਗਟ ਕਰਨ ਦੀ ਔਰ ਉਹਨਾਂ ਨੂੰ ਹਾਸਲ ਕਰਨ ਦੀ। ਸੋ ਕੋਈ ਵੀ ਕੌਮ ਆ ਜਿਹੜੀ ਉਹ ਸੰਪੂਰਨ ਤਾਂ ਹੀ ਹੁੰਦੀ ਆ ਜੇ ਉਹਦੇ ਕੋਲ ਆਪਣੀ ਸਟੇਟ ਹੈਗੀ ਆ। ਸੋ ਇਸੇ ਕਰਕੇ ਇਹ ਨੈਸ਼ਨਲਿਜ਼ਮ ਦੀ ਭਾਵਨਾ ਸਦੀਆਂ ਤੋਂ ਰਹੀ ਹੈ, ਸਦੀਆਂ ਤੋਂ ਰਹੇਗੀ। ਔਰ ਕੋਈ ਵੀ ਜਿਹੜਾ ਟੈਕ ਫਿਊਡਲਿਜ਼ਮ ਆ, ਵਕਤ ਦੀਆਂ ਗੱਲਾਂ ਨੇ। ਜਦੋਂ ਮਾਰਕੀਟ ਓਰੀਐਂਟਡ ਜਿਹੜੀਆਂ ਪਾਲਿਸੀਜ਼ ਯੂਰਪ ਵਿੱਚੋਂ ਨੈਸ਼ਨਲਿਜ਼ਮ ਨਹੀਂ ਖਤਮ ਕਰ ਸਕੀਆਂ ਪਿਛਲੇ 40 ਸਾਲਾਂ 'ਚ, ਹੁਣ ਸਾਨੂੰ ਲੱਗਦਾ ਵੀ ਟੈਕਨੋ ਫਿਊਡਲਿਜ਼ਮ ਆ ਜਿਹੜਾ ਉਹ ਨੈਸ਼ਨਲਿਜ਼ਮ ਨਹੀਂ ਖਤਮ ਕਰੇਗਾ,
ਉਹ ਇੱਕ ਹੋਰ ਨਵੀਂ ਕਿਸਮ ਦੀ ਪੋਲਿਟਿਕਸ ਲਿਆਏਗਾ। ਹੋ ਸਕਦਾ ਨੈਸ਼ਨਲਿਜ਼ਮ ਹੋਰ ਮਜ਼ਬੂਤ ਹੋ ਜਾਵੇ ਇਹਦੇ ਵਿੱਚ। ਅੱਛਾ, ਜੇਕ ਸੁਲਿਵਨ ਦੇ ਉਸ ਲੇਖ ਦੀ ਯਾਦ ਆਉਂਦੀ ਹੈ ਜਿਹਦੇ ਵਿੱਚ ਉਹਨਾਂ ਨੇ ਇੱਕ ਫੋਰਨ ਅਫੇਅਰਸ ਦੇ ਵਿੱਚ ਦੱਸਿਆ ਸੀ, ਰੀਸਟਰਕਚਰਿੰਗ ਆਫ ਰਸ਼ੀਆ, ਰੀਸਟਰਕਚਰਿੰਗ ਆਫ ਸਾਊਥ ਏਸ਼ੀਆ, ਹੂੰ, ਵਿੱਚ ਇਹ ਗੱਲ ਸੀ ਵੀ ਬਿਊਰੋਕ੍ਰੇਸੀ ਇਹ ਸਾਰੀਆਂ ਚੀਜ਼ਾਂ ਜਿਹੜੀ ਉਹ ਚਲਾ ਰਹੀ ਆ। ਜਿਸ ਤਰੀਕੇ ਦੀ ਅਮਰੀਕਾ 'ਚ ਭੰਨ ਤੋੜ ਬਿਊਰੋਕ੍ਰੇਸੀ ਦੀ ਜਿਹੜੀ ਉਹ ਇਸ ਟਾਈਮ ਨਾਲ ਚੱਲ ਰਹੀ ਆ, ਕੀ ਉਹ ਜਿਹੜੀ ਰੀਸਟਰਕਚਰਿੰਗ ਵਾਲੀ ਗੱਲ ਆ ਹੁਣ ਬਿਲਕੁਲ ਬੈਕ ਫੁੱਟ ਤੇ ਜਿਹੜੀ ਉਹ ਜਾ ਪਈ ਆ, ਬੈਕ ਬਰਨਰ ਤੇ ਆ, ਕਿ ਅਜੇ ਵੀ ਉਸ ਦੀ ਕੋਈ ਸੰਭਾਵਨਾ ਨਜ਼ਰ ਆਉਂਦੀ ਆ? ਨਹੀਂ ਹਾਲੇ ਕਿਉਂਕਿ ਇੰਨਾ ਜ਼ਿਆਦਾ ਡਿਸਮੈਂਟਲ ਨਹੀਂ ਕਰਨਗੇ ਉਹ, ਇੰਟੈਲੀਜੈਂਸ ਏਜੰਸੀਆਂ ਨੂੰ ਤੇ ਮਿਲਟਰੀ ਨੂੰ ਤਾਂ ਇੰਨਾ ਡਿਸਮੈਂਟਲ ਨਹੀਂ ਕਰਨਗੇ। ਉਹਦੇ ਵਿੱਚ ਥੋੜੀ ਟੁੱਟ ਭੱਜ ਆ ਜਿਹੜੀ ਹੋਏਗੀ, ਉਹਦੇ ਵਿੱਚ ਰੌਲਾ ਜ਼ਿਆਦਾ ਹੋਏਗਾ ਤੇ ਟੁੱਟ ਭੱਜ ਘੱਟ ਹੋਏਗੀ। ਹੁਣ ਇਹਦੇ ਬਾਰੇ ਹਾਲੇ ਪੱਕ ਨਾਲ ਨਹੀਂ ਕਿਹਾ ਜਾ ਸਕਦਾ ਵੀ ਉਹ ਸਾਰੀ ਪਾਲਿਸੀ ਖਤਮ ਕਰ ਦਿੱਤੀ ਜਾਊਗੀ ਜਾਂ ਅੰਸ਼ਕ ਤੌਰ ਤੇ ਰਹੇਗੀ ਜਾਂ ਸਾਰੀ ਹੀ ਰਹੇਗੀ। ਇਹ ਵੀ ਨਹੀਂ ਕੋਈ ਗੱਲ, ਕਿਉਂਕਿ ਜਿਹੜੇ CIA ਦੇ ਪੁਰਾਣੇ ਆਫਿਸਰ ਜਾਂ ਡਿਪਲੋਮੈਟਸ ਬੈਠੇ ਆ ਇੰਨੇ ਸਾਲਾਂ ਤੋਂ, ਉਹਨਾਂ ਨੇ ਜਿਹੜਾ ਲੇਆਊਟ ਪਲਾਨ ਆ ਕਰਿਆ ਹੋਇਆ ਫਿਊਚਰ ਦਾ 100 ਸਾਲਾਂ ਦਾ, ਸੋ ਉਹਦੇ ਚੋਂ ਮੈਨੂੰ ਲੱਗਦਾ ਨਹੀਂ ਇਹ ਇੱਕ ਨਾ ਨਵੀਂ ਕਿਸਮ ਦਾ ਹਾਲੇ ਸਾਡੇ ਸਾਹਮਣੇ ਤਜਰਬਾ ਹੈਗਾ। 1 ਮਹੀਨਾ ਪੁਰਾਣਾ ਤਜਰਬਾ ਹੈਗਾ। ਸੋ 1 ਮਹੀਨਾ ਪੁਰਾਣਾ ਤਜਰਬਾ ਹੋਣ ਦੇ ਨਾਤੇ ਯਾਰ ਬਿਲਕੁਲ 80 ਸਾਲਾਂ ਤੋਂ ਚੱਲ ਰਹੇ ਸਿਸਟਮ ਵਿੱਚ ਇੱਕ ਬਿਲਕੁਲ ਨਵਾਂ ਪੜਾਕਾ ਜਿਹੜਾ ਪਿਆ, ਉਹਦੇ ਬਾਰੇ ਇੰਨੀ ਜਲਦੀ ਕੋਈ ਪ੍ਰੈਡਿਕਸ਼ਨ ਕਰਨੀਆਂ ਮੈਨੂੰ ਲੱਗਦੀ ਸਿਆਣਪ ਵੀ ਹੈ ਨਹੀਂ। ਸੋ ਆਪਾਂ ਨੂੰ ਹਾਲੇ ਨਜ਼ਰ ਰੱਖਣੀ ਪਊਗੀ। ਸਵਾਲ ਤੁਹਾਡਾ ਠੀਕ ਹੈ ਵੀ ਕੀ ਹੋਏਗਾ, ਸੋ ਉਹਦਾ ਆਪਣੇ ਕੋਲ ਜਵਾਬ ਇਹੀ ਹੈਗਾ ਵੀ ਹਲੇ 3 ਤਰ੍ਹਾਂ ਦੀਆਂ, ਵੀ ਇਹ ਤਾਂ ਸਮੁੱਚੇ ਤੌਰ ਤੇ ਇਹ ਇਸ ਤਰ੍ਹਾਂ ਹੀ ਰਹਿ ਸਕਦਾ ਜਾਂ ਉਹਦੇ ਵਿੱਚੋਂ ਅੱਧਾ ਟੁੱਟ ਜਾ ਸਕਦਾ, ਅੱਧਾ ਰਹਿ ਸਕਦਾ ਜਾਂ ਬਿਲਕੁਲ ਤਬਾਹ ਹੋ ਸਕਦਾ। ਸੋ ਇਹ ਡਿਪੈਂਡ ਕਰੂਗਾ ਵੀ ਅਗਲੇ 6-7 ਮਹੀਨਿਆਂ 'ਚ ਜਿਹੜੀ ਫੋਰਨ ਪਾਲਿਸੀ ਅਮਰੀਕਾ ਦੀ ਆ ਉਹ ਅਨਫੋਲਡ ਕਿੱਧਰ ਨੂੰ ਹੁੰਦੀ ਹੈਗੀ ਆ। ਸੋ ਜਾਂ ਇਹ ਹੈਗਾ ਵੀ 4 ਸਾਲਾਂ ਤੱਕ ਡੋਨਾਲਡ ਟਰੰਪ ਰਹਿੰਦੇ ਆ, ਇਹ ਉਦੋਂ ਤੱਕ ਰਹੂਗਾ। 4 ਸਾਲਾਂ ਤੋਂ ਬਾਅਦ ਜਦੋਂ ਗੱਡੀ ਦੁਬਾਰੇ ਲੀਹ ਤੇ ਆ ਗਈ ਤੇ JD ਵੈਂਸ ਨਹੀਂ ਬਣਦੇ ਜਾਂ ਡੈਮੋਕ੍ਰੇਟਸ ਦੀ ਸਰਕਾਰ ਆ ਜਾਂਦੀ ਹੈ, ਤਾਂ ਉਹਦੇ ਚੋਂ ਫਿਰ ਜਿਹੜੀ ਉਹ ਪਾਲਿਸੀ ਆ ਉਹ ਦੁਬਾਰੇ ਰਿਵਾਈਵ ਹੋ ਸਕਦੀ ਹੈਗੀ ਆ। ਏਸ਼ੀਆ ਦੀ ਕੀ ਸਥਿਤੀ ਬਣ ਸਕਦੀ ਹੈ ਇਹ ਸਾਰੇ ਨਵੇਂ ਗੱਠਜੋੜ, ਨਵੇਂ ਜਿਹੜੇ ਸੰਭਾਵਨਾਵਾਂ ਦੇ ਵਿੱਚ? ਉਹਦੇ ਚੋਂ ਦੇਖੋ ਜੀ, ਜਿਸ ਤਰ੍ਹਾਂ ਦੀ ਟੈਰਿਫ ਵਾਰ ਵਿੱਚ ਜਿਹੜੇ ਡੋਨਾਲਡ ਟਰੰਪ ਪੈ ਗਏ ਹੋਏ ਨੇ, ਸੋ ਟੈਰਿਫ ਵਾਰ ਦਾ ਏਸ਼ੀਆ ਦੀਆਂ ਵੱਡੀਆਂ ਹੁਣ ਚਾਈਨਾ ਨੂੰ ਵੱਡਾ ਜਿਹੜਾ ਧੱਕਾ ਲੱਗ ਰਿਹਾ ਹੈ ਨਾ, ਉਹਦੇ ਚ ਉਹ ਚੀਕਾਂ ਵੀ ਮਾਰ ਰਿਹਾ। ਸੋ ਇੰਡੀਆ ਨੂੰ ਬਹੁਤ ਵੱਡਾ ਧੱਕਾ ਲੱਗ ਰਿਹਾ। ਇੰਡੀਆ ਦੀ ਪਿਛਲੇ 1 ਮਹੀਨੇ ਤੋਂ ਉਹਦੀ ਸਟਾਕ ਮਾਰਕੀਟ ਨੂੰ ਸਾਹ ਨਹੀਂ ਆ ਰਿਹਾ। ਉਹ ਇੰਨਾ ਡਾਊਨਫਾਲ ਹੈਗਾ। ਸੋ ਜਿਹੜੀ ਸਾਰੀ ਫੋਰਨ ਡਾਇਰੈਕਟ ਇਨਵੈਸਟਮੈਂਟ ਸੀ ਉਹਦਾ ਬਹੁਤ ਵੱਡਾ ਹਿੱਸਾ ਜਿਹੜਾ ਨਿਕਲ ਗਿਆ, ਔਰ ਦੇਖੋ ਨਿਕਲ ਕੇ ਕਿੱਥੇ ਗਿਆ, ਚਾਈਨਾ ਚ ਗਿਆ। ਇਹ ਬਹੁਤ ਵੱਡੀ ਜਿਹੜੀ ਉਹ ਹੈਗੀ ਆ ਵੀ ਇੰਡੀਆ ਦੀ ਫੋਰਨ ਡਾਇਰੈਕਟ ਇਨਵੈਸਟਮੈਂਟ ਆ ਜਿਹੜੀ ਉਹਨਾਂ ਨੂੰ ਲੱਗਿਆ ਵੀ ਇੰਡੀਆ ਹੁਣ ਉਸ ਤਰ੍ਹਾਂ ਦੀ ਮਾਰਕੀਟ ਨਹੀਂ ਰਹੀ। ਜਦੋਂ ਦੇ ਟੈਰਿਫਾਂ ਦਾ 100% ਟੈਰਿਫ ਦਾ ਜਾਂ 30% ਟੈਰਿਫ ਦਾ ਜਾਂ ਰੈਸੀਪ੍ਰੋਕਲ ਟੈਰਿਫ ਦਾ ਆਇਆ, ਸੋ ਇੰਡੀਆ ਤੇ ਚਾਈਨਾ ਜਿਹੜੇ ਹੈਗੇ ਉਹਦੇ ਨਾਲ ਸਿੰਗਾਪੁਰ ਵਾਲਾ ਵੀ ਇਫੈਕਟ ਹੋਇਆ। ਸਿੰਗਾਪੁਰ ਦੇ ਸਟਾਕ ਐਕਸਚੇਂਜ ਉਹ ਤਾਂ ਹੈਗਾ ਵੀ ਕਿਉਂਕਿ ਸਟਾਕ ਐਕਸਚੇਂਜ ਹੁਣ ਗਲੋਬਲੀ ਇੱਕ ਦੂਜੇ ਨਾਲ ਜੁੜੇ ਹੋਏ ਨੇ। ਪਰ ਇਹ ਜਿਹੜੀ ਰੀਸਟਰਕਚਰਿੰਗ ਹੋਣੀ ਆ ਉਹਦੇ ਵਿੱਚ ਸਾਊਥ ਏਸ਼ੀਆ ਜੇ ਇਕਨੋਮਿਕਲੀ ਇੰਡੀਆ ਡਿੱਗਦਾ, ਹਾਲੇ ਚਾਈਨਾ ਕੋਲ ਸਰਵਾਈਵਲ ਦੇ ਸਾਧਨ ਹੈਗੇ, ਪਰ ਇੰਡੀਆ ਦੀ ਜਿਸ ਤਰ੍ਹਾਂ ਇਕਨੋਮੀ ਦਾ ਆਪਾਂ ਦੇਖ ਰਹੇ ਹਾਂ ਨਾ, ਜਿਹੜੀ ਉਹ ਗਲਤ ਡਾਟਾ ਬਣਾ ਕੇ ਜਿਹੜਾ ਹੁਣ ਤੱਕ ਝੂਠ ਬੋਲ ਰਹੇ ਸੀ, ਵੀ ਉਹ ਝੂਠ ਬੋਲਣ ਦੀ ਜਿਹੜੀ ਸੱਚਾਈ ਜਦੋਂ ਸਾਹਮਣੇ ਆਉਣੀ ਆ, ਜਦੋਂ ਉਹ ਤਾਸ਼ ਦੇ ਪੱਤਿਆਂ ਵਾਲਾ ਮਹਿਲ ਜਦੋਂ ਡਿੱਗੇਗਾ, ਉਹ ਤਾਂ ਸੀਗਾ ਵੀ ਪਿਛਲੇ 10-12 ਸਾਲਾਂ ਤੋਂ ਜਦੋਂ ਤੋਂ ਨਰਿੰਦਰ ਮੋਦੀ ਆਏ ਆ ਵੀ ਐਕਚੁਅਲ ਇਕਨੋਮਿਕ ਡਿਵੈਲਪਮੈਂਟ ਕਰਦੇ। ਉਹਨਾਂ ਨੇ ਐਕਚੁਅਲ ਇਕਨੋਮਿਕ ਡਿਵੈਲਪਮੈਂਟ ਨਹੀਂ ਕਰੀ, ਉਹਨਾਂ ਨੇ ਸਿਰਫ ਡਾਟੇ ਦੀ ਮੈਨੂਪੂਲੇਸ਼ਨ ਕਰਕੇ ਇਹ ਦੱਸਣ ਦੀ ਕੋਸ਼ਿਸ਼ ਕਰੀ ਹੈ ਵੀ ਅਸੀਂ ਬਹੁਤ ਵੱਡੀ ਇਕਨੋਮੀ ਬਣ ਰਹੇ ਹੈਗੇ ਆ। ਜਿਹੜੀ ਸੱਚਾਈ ਤੇ ਨਹੀਂ ਖੜਿਆ ਮਹਿਲ, ਜਦੋਂ ਉਹ ਟੁੱਟਣਾ ਫਿਰ ਉਹਦੇ ਵਿੱਚ ਜਿਹੜਾ ਪੋਲੀਟੀਕਲ ਕਿਆਸ ਆਉਣਾ, ਅਨਰੈਸਟ ਆਉਣੀ ਆ ਜਾਂ ਸਿਵਲ ਵਾਰ ਵਰਗੇ ਸਥਿਤੀ ਆਉਣੀ ਆ, ਉਹਦੇ ਚੋਂ ਫਿਰ ਅਮਰੀਕਾ ਜਿਹੜਾ ਉਹਦੇ ਵਿੱਚ ਦਖਲ ਅੰਦਾਜ਼ੀ ਕਰ ਸਕਦਾ। ਅੱਛਾ, ਇੱਥੇ ਹੁਣ ਜਦੋਂ ਆਪਾਂ ਨਵੇਂ ਵਰਲਡ ਆਰਡਰ ਦੀ ਇਹ ਸਾਰੀਆਂ ਸੰਭਾਵਨਾਵਾਂ ਜਿਹੜੀਆਂ ਆਪਾਂ ਗੱਲ ਕੀਤੀ, ਨਵੇਂ ਵਰਲਡ ਆਰਡਰ ਦੀ ਜਿਹੜੀ ਇੱਥੇ ਚਰਚਾ ਜਿਹੜੀ ਹੋ ਰਹੀ ਆ, ਸਿੱਖਾਂ ਦੇ ਲਈ ਇਹਦੇ ਕੀ ਸਬਕ ਆ, ਸਿੱਖਾਂ ਦੇ ਲਈ ਕੀ ਓਪਰਚੁਨਿਟੀ ਆ? ਹਾਂ, ਸਿੱਖਾਂ ਲਈ ਹੈਗਾ ਵੀ ਆਪਾਂ ਪਹਿਲਾਂ ਵੀ ਮੈਂ ਕਿਹਾ ਵੀ ਇਸ ਕਿਸਮ ਦੀ ਟੁੱਟ ਭੱਜ ਚੋਂ ਤੁਹਾਡੇ ਲਈ ਸੰਭਾਵਨਾਵਾਂ ਪੈਦਾ ਹੋ ਜਾਂਦੀਆਂ ਹੈਗੀਆਂ। ਆਜ਼ਾਦੀ ਦੀਆਂ ਸੰਭਾਵਨਾਵਾਂ ਵੀ ਜਾਂ ਵੱਧ ਅਧਿਕਾਰਾਂ ਦੀਆਂ ਵੀ, ਜਾਂ ਤੁਹਾਡੀ ਕੌਮ ਨੂੰ ਇੱਕ ਉਹ ਸਿਸਟਮ ਵਿੱਚ ਵੱਧ ਰੈਕੋਗਨਾਈਜ਼ ਕਰਕੇ ਤੁਹਾਨੂੰ ਕੁਛ ਨਾ ਕੁਛ ਜਿਹੜਾ ਵੱਧ ਮਿਲ ਸਕਦਾ ਪੋਲੀਟੀਕਲੀ। ਹੁਣ ਇਹ ਸਿੱਖਾਂ ਦੀ ਲੀਡਰਸ਼ਿਪ ਤੇ ਡਿਪੈਂਡ ਕਰਦਾ ਵੀ ਉਹ ਕਿੰਨੀ ਕੁ ਸਿਆਣੀ ਆ। ਉਹਨਾਂ ਨੇ ਉਸ ਸਿਸਟਮ ਵਿੱਚ ਹੀ ਕੁਛ ਵੱਧ ਲੈਣਾ ਹੈਗਾ ਜਾਂ ਜਿਹੜੀ ਪੂਰਨ ਆਜ਼ਾਦੀ ਆ, ਸੋਵਰੈਨਿਟੀ ਲੈਣੀ ਹੈਗੀ ਆ। ਜਿਹੜੀ ਆਪਾਂ ਪਹਿਲਾਂ ਗੱਲ ਕਹੀ ਹੈਗੀ ਨਾ ਵੀ ਜਿਹੜਾ ਇਸ ਪਾਵਰ ਸਟਰਗਲ ਵਿੱਚ ਅੱਖਾਂ ਖੋਲ ਕੇ ਚੱਲੇਗਾ, ਜਿਹੜਾ ਇਤਿਹਾਸ ਵੱਲੋਂ ਕੰਧ ਤੇ ਲਿਖੀ ਹੋਈ ਇਬਾਰਤ ਨੂੰ ਪੜ੍ਹਨ ਵਿੱਚ ਸਭ ਤੋਂ ਪਹਿਲ ਕਰੇਗਾ, ਇਤਿਹਾਸ ਉਹਦੇ ਚਰਨਾਂ ਵਿੱਚ ਆ ਕੇ ਡਿੱਗੇਗਾ। ਹੁਣ ਇਹ ਸਿੱਖ ਲੀਡਰਾਂ ਨੇ ਦੇਖਣਾ ਵੀ ਉਹਨਾਂ ਨੇ ਇਤਿਹਾਸ 'ਚ ਲਿਖਿਆ ਪੜ੍ਹਨਾ,
ਅਸੀਂ ਇਤਿਹਾਸ ਨਹੀਂ ਪੜ੍ਹਿਆ 1900 ਵਿੱਚ। 1900 ਵਿੱਚ ਅਸੀਂ ਇਤਿਹਾਸ ਨਹੀਂ ਪੜ੍ਹਿਆ, ਸਾਨੂੰ ਇਤਿਹਾਸ ਨੇ ਧੋਖਾ ਦਿੱਤਾ। 1920 ਵਿੱਚ 1920 ਤੋਂ 1930 ਤੱਕ ਜਦੋਂ ਹਿੰਦੂ ਨੈਸ਼ਨਲਿਸਟ ਸਿੱਖ ਕੌਮ ਦੇ ਸਮੁੱਚੀ ਲੀਡਰਸ਼ਿਪ ਨੂੰ ਮੂਰਖ ਬਣਾ ਕੇ ਆਪਣਾ ਏਜੰਡਾ ਜਿਹੜਾ ਹੈਗਾ ਇੰਡੀਅਨ ਨੈਸ਼ਨਲਿਜ਼ਮ ਦਾ ਜਾਂ ਸਟੇਟ ਦਾ ਕ੍ਰੀਏਟ ਕਰ ਗਏ, ਔਰ ਸਾਡੇ ਲੋਕ ਆ ਜਿਹੜੇ ਭਾਰਤ ਮਾਤਾ ਦੇ ਸੱਚੇ ਸਪੂਤ ਬਣ ਕੇ ਉਹਨਾਂ ਦੀ ਆਜ਼ਾਦੀ ਲਈ ਲੜਦੇ ਰਹੇ ਤੇ ਜੇਲਾਂ ਕੱਟਦੇ ਰਹੇ, ਉਹ ਜਿਹੜਾ ਧੋਖਾ ਤੁਸੀਂ ਖਾਧਾ ਔਰ ਇਤਿਹਾਸ ਨੇ ਤੁਹਾਨੂੰ ਡਸਟਬਿਨ ਵਿੱਚ ਸਿੱਟਿਆ। ਜੇ ਹੁਣ ਜਿਹੜੀਆਂ ਅਪਰਚੁਨਿਟੀਜ਼ ਆ ਰਹੀਆਂ, ਜੇ ਸਿੱਖ ਲੀਡਰਸ਼ਿਪ ਸਿਆਣੀ ਹੋਵੇ, ਇਹਨਾਂ ਅਪਰਚੁਨਿਟੀਜ਼ ਨੂੰ ਟੈਬ ਕਰਨ ਦੀ ਜਾਂ ਡਿਪਲੋਮੈਟਿਕਲੀ ਇਹਨਾਂ ਤੇ ਕੰਮ ਕਰਨ ਦੀ ਉਹਨਾਂ ਵਿੱਚ ਸੂਝ ਸਿਆਣਪ ਔਰ ਉਹ ਉੱਚ ਪਾਏ ਦੀ ਜਿਹੜੀ ਹੈਗੀ ਆ ਵਿਜ਼ਨ ਹੋਵੇ, ਤਾਂ ਉਹ ਇਸ ਟੁੱਟ ਭੱਜ ਚੋਂ ਬਹੁਤ ਕੁਝ ਹਾਸਲ ਕਰ ਸਕਦੀ ਹੈ। ਅੱਛਾ, ਕੀ ਸਿੱਖਾਂ ਦੀ ਵਿਉਂਤਬੰਦੀ ਕੀ ਹੋਣੀ ਚਾਹੀਦੀ ਹੈ? ਇਸ ਸਾਰੇ ਕਾਸੇ ਦੇ ਵਿੱਚ ਕੀ ਵਿਉਂਤ ਹੋਣੀ ਚਾਹੀਦੀ ਹੈ? ਹਾਂ, ਸਿੱਖਾਂ ਦਾ ਇਹ ਵਿਉਂਤਬੰਦੀ ਦਾ ਹੈ ਵੀ ਸਿੱਖ ਹਾਲੇ ਜ਼ੀਰੋ ਤੇ ਖੜੇ ਆ। ਸਿੱਖਾਂ ਦੇ ਜਿਹੜੇ ਮੈਂ ਦੇਖ ਰਿਹਾ ਜਿੰਨੇ ਕੁ ਮੈਂ ਜਿਹੜੇ ਬਹੁਤ ਚੇਤਨ ਹਿੱਸੇ ਵੀ ਹੈਗੇ ਆ, ਉਹਨਾਂ ਵਿੱਚ ਇੰਨਾ ਭੰਬਲ ਭੂਸਾ ਹੈਗਾ ਆਪਣੀ ਫਿਊਚਰ ਡੈਸਟਨੀ ਬਾਰੇ, ਹਨਾ। ਸੋ ਉਹਨਾਂ ਦੇ ਜਿਹੜਾ ਆਜ਼ਾਦ ਖਿੱਤੇ ਬਾਰੇ, ਕੋਈ ਕਹਿੰਦਾ ਜੀ ਇਹ ਪੰਜਾਬ ਨਾਲ ਗੁਰੂ ਸਾਹਿਬ ਨੇ ਸਾਨੂੰ ਕਿਹਾ ਵੀ ਅਸੀਂ ਪੰਜਾਬ ਤੱਕ ਸੀਮਿਤ ਨਹੀਂ ਰਹਿਣਾ, ਅਸੀਂ ਤਾਂ ਪੂਰੀ ਦੁਨੀਆ ਤੇ ਰਾਜ ਕਰਨਾ। ਜਿੱਦਾਂ ਫਲੂਇਡ ਜੀਆਂ ਜਿਹੜੀਆਂ ਸੰਭਵ ਹੀ ਨਹੀਂ ਹੋ ਸਕਦੀਆਂ, ਐਵੇਂ ਨਾ ਵੀ ਅਸੀਂ ਬਹੁਤ ਵੱਡੇ ਰੂਹਾਨੀਅਤ ਦੇ ਪੈਰੋਕਾਰ ਹੈਗੇ ਆ, ਬਹੁਤ ਵੱਡੇ ਧਾਰਮਿਕ ਪੁਰਸ਼ ਹੈਗੇ, ਜਿਹੜੀ ਐਵੇਂ ਜਿੱਦਾਂ ਇੱਕ ਤਰ੍ਹਾਂ ਨਾਲ ਹਵਾ 'ਚ ਗੱਲਾਂ ਮਾਰ ਰਹੇ ਹੈਗੇ ਆ। ਸੋ ਉਹ ਗਰਾਊਂਡ ਰਿਐਲਿਟੀ ਨੂੰ ਨਹੀਂ ਸਮਝ ਰਹੇ। ਪ੍ਰੈਕਟੀਕਲ ਪੋਲਿਟਿਕਸ ਵਿੱਚ ਇਹੋ ਜਿਹਾ ਆਈਡੀਅਲਿਜ਼ਮ ਕਿਤੇ ਵੀ ਕੰਮ ਨਹੀਂ ਕਰਦਾ। ਸੋ ਸਿੱਖਾਂ ਦੇ ਜਿਹੜੇ ਸਭ ਤੋਂ ਚੇਤਨ ਹਿੱਸੇ ਆ, ਉਹਨਾਂ ਵਿੱਚ ਬਹੁਤ ਵੱਡੇ ਭੰਬਲ ਭੁੱਸੇ ਆ, ਉਹ ਬਹੁਤ ਡੈਵੀਏਸ਼ਨ ਦਾ ਸ਼ਿਕਾਰ ਹੈਗੇ ਆ। ਦੂਜਾ ਹੈਗਾ ਵੀ ਸਾਡਾ ਇੰਟੈਲੈਕਟ ਪਿਛਲੇ 40 ਸਾਲਾਂ ਤੋਂ ਜਿਹੜਾ ਹੈਗਾ ਵੀ ਯੂਨੀਵਰਸਿਟੀਆਂ 'ਚ ਬੈਠਾ, ਉਹਨੂੰ ਆਪਣੇ ਰੁਜ਼ਗਾਰ ਤੱਕ ਮਤਲਬ ਹੈਗਾ, ਉਹਨੂੰ ਆਪਣੀ ਤਨਖਾਹ ਆਈ ਜਾਂਦੀ ਆ 1 1.5 ਲੱਖ ਰੁਪਈਆ ਮਹੀਨੇ ਦਾ, ਉਹਨੂੰ ਕੋਈ ਮਤਲਬ ਨਹੀਂ ਵੀ ਸਿੱਖ ਕਿੱਥੇ ਜਾ ਰਹੇ ਆ ਕਿੱਥੇ ਨਹੀਂ। ਸੋ ਸਾਡਾ ਇੰਟੈਲੈਕਚੁਅਲੀ ਅਸੀਂ ਬਹੁਤ ਕਮਜ਼ੋਰ ਹੈਗੇ ਆ। ਸੋ ਸਿੱਖਾਂ ਨੂੰ ਬਹੁਤ ਵਰਕ ਆ ਜਿਹੜਾ ਆਪਣੇ ਨੇਸ਼ਨ ਤੇ, ਆਪਣੇ ਨੈਸ਼ਨਲਿਜ਼ਮ ਤੇ, ਆਪਣੀਆਂ ਜਿਹੜੀਆਂ ਫਿਊਚਰ ਸੰਭਾਵਨਾਵਾਂ, ਪੋਲੀਟੀਕਲ ਥਿਊਰੀ, ਸੋ ਹਿਸਟਰੀ ਆਫ ਪੋਲੀਟੀਕਲ ਥਿਊਰੀ, ਉਹਦੇ ਪੈਟਰਨਸ ਆ ਜਿਹੜੇ ਉਹ ਸਮਝ ਕੇ ਤੁਹਾਨੂੰ ਇਹ ਟੈਪ ਕਰਨੀਆਂ ਪੈਣੀਆਂ। ਬਹੁਤ ਵੱਡਾ ਗੈਪ ਹੈਗਾ ਸਿੱਖਾਂ ਕੋਲ ਇਸ ਵੇਲੇ। ਜੇ ਸਿੱਖ ਲੀਡਰਸ਼ਿਪ ਸਮਝਦੀ ਆ, ਉਹ ਇੰਟੈਲੈਕਚੁਅਲ ਸਾਊਂਡ ਲੋਕਾਂ ਨੂੰ ਅੱਗੇ ਲੈ ਕੇ ਆਵੇ, ਉਹ ਸਾਰਾ ਜਿਹੜਾ ਰੋਡ ਮੈਪ ਆ, ਇੰਟੈਲੈਕਚੁਅਲ ਰੋਡ ਮੈਪ, ਉਹ ਜਿਹੜਾ ਕ੍ਰੀਏਟ ਕਰਨ ਤੇ ਉਹਦੇ ਤੇ ਫਿਰ ਸਿੱਖ ਲੀਡਰਸ਼ਿਪ ਵਰਕ ਕਰੇ। ਬਹੁਤ ਵੱਡੇ ਭੰਬਲ ਭੂਸਿਆਂ ਦਾ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਰਿਹਾ, ਮੇਰੀ ਬਹੁਤ ਸਾਰੇ ਸਿੱਖ ਲੀਡਰਾਂ ਨਾਲ ਗੱਲ ਹੁੰਦੀ ਆ, ਬਹੁਤ ਵੱਡੇ ਭੁਲੇਖਿਆਂ ਦਾ ਸ਼ਿਕਾਰ ਆ ਸਿੱਖ ਲੀਡਰਸ਼ਿਪ, ਔਰ ਬਹੁਤ ਸਾਰੇ ਵੱਡੇ ਭੰਬਲ ਭੂਸਿਆਂ ਦਾ ਸ਼ਿਕਾਰ ਆ। ਜੇ ਇਸ ਭੰਬਲ ਭੂਸਿਆਂ ਵਿੱਚ ਸਿੱਖ ਲੀਡਰਸ਼ਿਪ ਅੱਜ ਦੀ ਹਾਲਤ ਵਿੱਚ 21ਵੀਂ ਸਦੀ ਵਿੱਚ ਰਹਿ ਰਹੀ ਆ, ਤਾਂ ਮੈਂ ਕਹਿ ਸਕਦਾ ਵੀ ਤੁਹਾਡਾ ਭਵਿੱਖ ਹਾਲੇ ਬਹੁਤਾ ਉਜਲਾ ਨਹੀਂ ਹੈ। ਅੱਛਾ, ਦੋ ਵਿਚਾਰਾਂ ਜਿਹੜੀਆਂ ਇੱਥੇ ਚੱਲਦੀਆਂ ਵੀ ਸਿੱਖਾਂ ਨੂੰ ਰਾਜ ਕਿਹਨੇ ਲੈ ਕੇ ਦੇਣਾ? ਕੋਈ ਕਹਿੰਦਾ ਵੀ ਆਪੇ ਹੋਊਗਾ, ਕੋਈ ਕਹਿੰਦਾ ਪੱਛਮ ਨੇ ਲੈਣਾ, ਕੋਈ ਕਹਿੰਦਾ ਵੀ ਪੱਛਮ ਨਹੀਂ ਕਰ ਸਕਦਾ, ਕੀ ਅਮਰੀਕਾ ਰਾਜ ਦਿਵਾਊਗਾ, ਕੀ ਨਵਾਂ ਵਰਲਡ ਆਰਡਰ ਸਿੱਖਾਂ ਨੂੰ ਰਾਜ ਦਿਵਾਊਗਾ? ਇੱਥੇ ਕੀ ਵਿਚਾਰ ਨੇ ਤੁਹਾਡੇ ਵੀ ਅਸਲ 'ਚ ਸਿੱਖਾਂ ਨੂੰ ਰਾਜ ਕੌਣ ਦਿਵਾ ਸਕਦਾ? ਹਾਂਜੀ, ਇਹ ਦੇਖੋ ਜਿਹੜੇ ਕੌਮਾਂ ਨੂੰ ਰਾਜ ਮਿਲਣਾ ਹੁੰਦਾ, ਇਹ ਅਕਾਲ ਪੁਰਖ ਦੀ ਜਾਂ ਗੁਰੂ ਮਹਾਰਾਜ ਦੀ ਬਖਸ਼ਿਸ਼ ਹੁੰਦੀ ਹੈਗੀ, ਹਨਾ। ਸੋ ਇੱਥੇ ਇੱਕ ਬਹੁਤ ਵੱਡਾ ਉਹੀ ਧਿਰਾਂ ਜਿਹੜੀਆਂ ਕਹਿੰਦੀਆਂ ਨੇ ਵੀ ਸਿੱਖਾਂ ਨੂੰ ਪੰਜਾਬ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ, ਸਿੱਖਾਂ ਨੂੰ ਪੂਰੇ ਭਾਰਤ ਦੇ ਦਲਿਤਾਂ ਨੂੰ ਜਾਂ ਹੋਰ ਦੱਬੇ ਕੁਚਲਿਆਂ ਨੂੰ ਆਜ਼ਾਦ ਕਰਾਉਣਾ ਚਾਹੀਦਾ, ਇਹ ਬਿਲਕੁਲ ਫਲੂਇਡ, ਇਹ ਆਪਾਂ ਅਬਸਰਡ ਆਈਡੀਆ ਮੈਂ ਸਮਝਦਾ ਹੈਗਾ ਨਾ। ਸੋ ਪੂਰੇ ਭਾਰਤ ਵਿੱਚ ਅਗਲੇ ਨਿਊਕਲੀਅਰ ਪਾਵਰ ਆ, ਤੁਹਾਨੂੰ ਹਰਿਆਣੇ ਤੋਂ ਗਾਹਾਂ ਨਹੀਂ ਅਗਲੇ ਲੰਘਣ ਦਿੰਦੇ, ਹਨਾ। ਸੋ ਜਿਹੜੀ ਗਰਾਊਂਡ ਰਿਐਲਿਟੀ ਹੈਗੀ ਆ, ਤੁਸੀਂ ਕਹਿੰਦੇ ਅਸੀਂ ਸਾਰੇ ਭਾਰਤ ਦੇ ਦੱਬੇ ਕੁਚਲੇ, ਉਹ ਸਾਰਿਆਂ ਨੂੰ ਆਜ਼ਾਦੀ ਦਿਵਾਉਣੀ ਆ। ਸੋ ਕਦੀ ਵੀ ਜਿਹੜੀ ਪੋਲੀਟੀਕਲ ਰਿਐਲਿਟੀ ਆ, ਉਹ ਤੋਂ ਅੱਖਾਂ ਮੋੜ ਕੇ ਇਹ ਸਿਧਾਂਤਕ ਜਾਂ ਇਲੂਜ਼ਨਰੀ ਗੱਲਾਂ ਜਿਹੜੀਆਂ ਧੋਖਾ ਦੇਣ ਵਾਲੀਆਂ, ਆਪਣੇ ਆਪ ਨੂੰ ਧੋਖਾ ਦੇਣ ਵਾਲੀਆਂ ਤੇ ਕੌਮ ਨੂੰ ਧੋਖਾ ਦੇਣ ਵਾਲੀਆਂ, ਉਹਦੇ ਵਿੱਚੋਂ ਬਾਹਰ ਨਿਕਲ ਕੇ ਸਿੱਖਾਂ ਨੂੰ ਸਪਸ਼ਟ ਹੋਣਾ ਪੈਣਾ। ਸੋ ਜਿਹੜਾ ਇਹ ਕਹਿਣਾ ਵੀ ਗੁਰੂ ਮਹਾਰਾਜ ਨੇ, ਬਿਲਕੁਲ ਗੁਰੂ ਮਹਾਰਾਜ ਨੇ ਰਾਜ ਦਿਵਾਉਣਾ, ਪਰ ਉਹਦੇ ਵਿੱਚ ਜਿਸ ਇੰਟਰਨੈਸ਼ਨਲ ਪੋਲੀਟੀਕਲ ਆਰਡਰ ਵਿੱਚ ਅਸੀਂ ਰਹਿ ਰਹੇ ਹੈਗੇ ਆ, ਉਹਦੇ ਵਿੱਚ ਜਿਹੜੀ ਵੈਸਟਰਨ ਪੋਲੀਟੀਕਲ ਆਰਡਰ ਆ, ਉਹਦੀਆਂ ਕੁਛ ਲਿਖਤੀ ਤੇ ਅਣਲਿਖਤੀ ਇਸ ਤਰ੍ਹਾਂ ਦੀਆਂ ਟ੍ਰੈਡੀਸ਼ਨਸ ਆ ਵੀ ਉਹ ਨਵੀਆਂ ਕੌਮਾਂ ਨੂੰ ਰਾਜ ਹਾਸਲ ਕਰਨ ਦੀ ਸਹਾਇਤਾ ਕਰਦਾ ਹੈ, ਹਨਾ। ਸੋ ਅੱਜ ਵਰਲਡ ਆਰਡਰ ਵਿੱਚ, ਜਿਸ ਵਰਲਡ ਆਰਡਰ ਵਿੱਚ ਅਸੀਂ ਰਹਿ ਰਹੇ ਹਾਂ, ਅੱਜ ਅਸੀਂ 18ਵੀਂ ਸਦੀ 'ਚ ਨਹੀਂ ਰਹਿ ਰਹੇ ਵੀ ਅਸੀਂ ਜਿੱਦਾਂ ਘੋੜਿਆਂ ਦੀਆਂ ਕਾਠੀਆਂ ਤੇ ਲੜ ਕੇ ਜਿੰਨਾ ਇਲਾਕਾ ਦੱਬ ਲਿਆ ਉਹਦੇ ਤੇ ਕਬਜ਼ਾ ਕਰ ਲਿਆ। ਉਹਦੀ ਗਲੋਬਲ ਰੈਕਗਨੀਸ਼ਨ ਹੋਣੀ ਆ, UNO 'ਚ ਰੈਕਗਨੀਸ਼ਨ ਹੋਣੀ ਆ, ਬਹੁਤ ਸਾਰੇ ਮੁਲਕਾਂ ਨੇ ਤੁਹਾਨੂੰ ਰੈਕਗਨਾਈਜ਼ ਕਰਨਾ। ਸੋ ਉਸ 21st ਸੈਂਚੁਰੀ ਦੇ ਗਲੋਬਲ ਪੋਲੀਟੀਕਲ ਆਰਡਰ ਵਿੱਚ ਰਹਿੰਦੇ ਆ, ਤੁਹਾਨੂੰ ਉਸ ਆਰਡਰ ਦੀਆਂ ਜਿਹੜੀਆਂ ਮਾਨਤਾਵਾਂ, ਟ੍ਰੈਡੀਸ਼ਨਸ ਆ, ਜਾਂ ਜਿਹੜੀ ਉਹਦਾ ਡਿਸਿਪਲਿਨ ਆ, ਉਹਨੂੰ ਫੋਲੋ ਕਰਨਾ ਪੈਣਾ। ਉਹਦੇ ਵਿੱਚ ਤੁਹਾਨੂੰ ਬਹੁਤ ਸਾਰੇ ਮੁਲਕਾਂ ਦੀ
ਜਿਹੜੀ ਸਹਾਇਤਾ ਲੈਣੀ ਪੈਂਦੀ ਹੈਗੀ ਆ। ਸੋ ਮੈਂ ਇੱਕ ਵਿਦਵਾਨ ਨੂੰ ਪੜ੍ਹ ਰਿਹਾ ਸੀ, 1923 ਵਿੱਚ ਲਿਖੀ ਆ ਉਹਨਾਂ ਨੇ ਕਿਤਾਬ, ਬੈਂਜਾਮਿਨ ਐਕਜ਼ਿਨਾ, ਯਹੂਦੀ ਵਿਦਵਾਨ ਆ। ਉਹ ਕਹਿੰਦਾ ਵੀ ਆਜ਼ਾਦੀ ਦੀ ਲਹਿਰ, ਕੋਈ ਵੀ ਲਹਿਰ ਉੱਦਾਂ ਨਹੀਂ ਹਾਰਦੀ, ਸਿਰਫ 2 ਕਾਰਨਾਂ ਕਰਕੇ ਹਾਰਦੀ ਆ। ਇੱਕ ਤਾਂ ਹੈਗੀ ਆ ਵੀ ਉਹਨੂੰ ਹਥਿਆਰਾਂ ਦੇ ਜ਼ੋਰ ਨਾਲ ਤਬਾਹ ਨਾ ਕਰ ਦਿੱਤਾ ਜਾਵੇ, ਪਹਿਲੀ ਗੱਲ। ਠੀਕ ਹੈ। ਜੇ ਕੋਈ ਆਜ਼ਾਦੀ ਦੀ ਲਹਿਰ ਹਥਿਆਰਾਂ ਦੇ ਜ਼ੋਰ ਨਾਲ ਤਬਾਹ ਕਰ ਦਿੱਤੀ ਗਈ, ਉਹ ਆਜ਼ਾਦ ਨਹੀਂ ਹੁੰਦੀ ਕੌਮ। ਦੂਜਾ ਵੀ ਉਸ ਕੌਮ ਨੂੰ ਇੰਟਰਨੈਸ਼ਨਲ ਲੈਵਲ ਤੇ ਕੋਈ ਵੀ ਹਮਾਇਤ ਨਾ ਮਿਲੇ। ਇਹ ਦੋ ਨੇ। ਹੁਣ ਤੁਸੀਂ ਦੇਖੋ ਸਿੱਖਾਂ ਨਾਲ ਦੋਹੇ ਕੁਝ ਵਾਪਰਿਆ। ਸਿੱਖਾਂ ਨੂੰ ਹਥਿਆਰਾਂ ਦੀ ਨੋਕ ਤੇ ਤਬਾਹ ਕਰ ਦਿੱਤਾ ਗਿਆ, ਸਿੱਖ ਲਹਿਰ ਨੂੰ, ਤੇ ਦੂਜਾ ਵੀ ਇੰਟਰਨੈਸ਼ਨਲ ਲੈਵਲ ਤੇ ਕੋਈ ਵੀ ਸਪੋਰਟ ਨਹੀਂ ਤੁਹਾਨੂੰ ਮਿਲੀ। ਸੋ ਇੰਟਰਨੈਸ਼ਨਲ ਸਪੋਰਟ ਤੋਂ ਬਿਨਾਂ ਵਰਤਮਾਨ ਸਮੇਂ ਵਿੱਚ 21ਵੀਂ ਸਦੀ ਵਿੱਚ ਰਹਿੰਦਿਆਂ ਹੋਇਆ ਤੁਹਾਨੂੰ ਜਿਹੜਾ ਹੈਗਾ ਉਸ ਤਰ੍ਹਾਂ ਦਾ ਜਿਹੜਾ ਪੈਟਰਨ ਆਫ ਸਿਸਟਮ ਆ, ਜਿਹੜਾ ਸੋਵਰੈਨਿਟੀ ਦਾ, ਉਹ ਹਾਸਲ ਨਹੀਂ ਹੋਵੇਗਾ। ਬਖਸ਼ਿਸ਼ ਗੁਰੂ ਮਹਾਰਾਜ ਨੇ ਕਰਨੀ ਆ। ਤੁਹਾਨੂੰ ਇੱਕ ਚੈਨਲ ਦੇ ਥਰੂ, ਇੱਕ ਰੋਡ ਦੇ ਆਪਾਂ ਡਰਾਈਵ ਕਰਦੇ ਆ, ਡਰਾਈਵ ਆਪਾਂ ਕਰਦੇ ਆ, ਆਪਾਂ ਸਮਝੀਏ ਵੀ ਜਿਹੜਾ ਡਰਾਈਵਰ ਆ ਗੁਰੂ ਸਾਹਿਬ ਹੈਗੇ ਆ, ਪਰ ਜਿਹੜੀ ਰੋਡ ਹੈਗੀ ਆ, ਜਿਸ ਰੋਡ ਤੇ ਆਪਾਂ ਚੱਲ ਰਹੇ ਹੈਗੇ ਆ, ਉਹ ਵੈਸਟਰਨ ਪਾਵਰਸ ਆ, ਉਹ ਜਿਹੜੀਆਂ ਸਾਡੀਆਂ ਅਲਾਈਡ ਪਾਵਰਸ ਨੇ। ਇਹ ਫਰਕ ਹੈਗਾ। ਸੋ ਡਰਾਈਵ ਗੁਰੂ ਮਹਾਰਾਜ ਨੇ ਕਰਨਾ ਸਾਨੂੰ। ਉਹਨਾਂ ਨੇ ਸਾਨੂੰ ਨਿਸ਼ਾਨਾ, ਸੋਝੀ, ਪਰਪੱਕਤਾ, ਡਿਸਿਪਲਨ, ਸਾਡਾ ਬੁਲੰਦ ਕਰਦਾਰ, ਉਹ ਗੁਰੂ ਮਹਾਰਾਜ ਨੇ ਬਖਸ਼ਿਸ਼ ਕਰਨੀ ਹੈਗੀ ਆ। ਪਰ ਜਿਹੜੀ ਸੜਕ ਹੈ, ਜਿਸ ਸੜਕ ਤੇ ਆਪਾਂ ਡਰਾਈਵ ਕਰ ਰਹੇ ਹੈਗੇ ਆ, ਸੋ ਉਹ ਸੜਕ ਨੂੰ ਆਪਾਂ ਜਿਹੜੇ ਇੰਟਰਨੈਸ਼ਨਲ ਗਲੋਬਲ ਇੰਸਟੀਟਿਊਸ਼ਨ ਦੇ ਤੌਰ ਤੇ ਦੇਖੇ ਵੀ ਸੜਕ ਜਿਹੜੀ ਹੈਗੀ ਆ, ਉਹ ਸਾਡੇ ਗਲੋਬਲ ਇੰਸਟੀਟਿਊਸ਼ਨਸ ਆ। IMF ਹੈਗਾ, ਵਰਲਡ ਬੈਂਕ ਹੈਗਾ। ਕੱਲ ਨੂੰ ਤੁਹਾਡਾ ਉਹ ਬਣ ਜਾਂਦਾ ਹੈਗਾ ਸਿਸਟਮ, ਤੁਸੀਂ ਵਰਲਡ ਬੈਂਕ ਨਾਲ ਕਨੈਕਟ ਹੋਣਾ, IMF ਨਾਲ ਤੁਸੀਂ ਸਾਈਨ ਕਰਨੇ ਹੈਗੇ ਆ, ਵਰਲਡ ਟ੍ਰੇਡ ਆਰਗੇਨਾਈਜੇਸ਼ਨ ਨਾਲ ਤੁਸੀਂ ਸਾਈਨ ਕਰਨੇ ਆ, UN ਨਾਲ ਤੁਸੀਂ ਜਾਣਾ, ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈਗੀ ਆ, ਬਹੁਤ ਸਾਰੀਆਂ ਪੀਸ ਟ੍ਰੀਟੀਜ਼ ਹੈਗੀਆਂ, ਜਨੇਵਾ ਦੀ ਆਪਣੀ ਪੀਸ ਟ੍ਰੀਟੀਜ਼ ਹੈਗੀ। ਸੋ ਇੱਕ ਡਿਪਲੋਮੈਟਿਕ ਆਰਡਰ ਵਿੱਚ ਤੁਹਾਨੂੰ ਰਹਿਣਾ ਪੈਣਾ। ਉਹ ਆਰਡਰ ਹੈਗਾ ਜਿਹੜਾ, ਉਹ ਆਪਾਂ ਕਹਦੇ ਆ। ਸੋ ਆਮ ਤੌਰ ਤੇ ਮੇਰੇ ਤੇ ਵੀ ਦੋਸ਼ ਲੱਗਦਾ ਵੀ ਇਹ ਬਹੁਤ ਪ੍ਰੋ ਅਮਰੀਕਨ ਆ ਜਾਂ ਪ੍ਰੋ ਵੈਸਟਰਨ ਹੈਗਾ। ਸੋ ਮੈਨੂੰ ਲੱਗਦਾ ਵੀ ਮੈਂ ਕੋਈ ਗੁਲਾਮੀ ਨਹੀਂ ਕਰ ਰਿਹਾ ਵੈਸਟ ਦੀ, ਮੈਂ ਤਾਂ ਗਰਾਊਂਡ ਰਿਐਲਿਟੀ, ਇੱਕ ਪੋਲੀਟੀਕਲ ਸਾਇੰਸ ਦਾ ਵਿਦਿਆਰਥੀ ਹੋਣ ਦੇ ਨਾਤੇ, ਸੋ ਮੈਨੂੰ ਇਹ ਲੱਗ ਰਿਹਾ ਹੈਗਾ ਵੀ ਉਹ ਜਿਹੜਾ ਰੋਡ ਹੈ, ਜਿਹੜੀ ਸੜਕ ਤੇ ਸਾਡੀ ਗੱਡੀ ਚੱਲਣੀ ਹੈਗੀ ਆ, ਉਹ ਸੜਕ ਇਹ ਸਾਰੇ ਇੰਟਰਨੈਸ਼ਨਲ ਇੰਸਟੀਟਿਊਸ਼ਨਸ ਨੇ, ਇਹਨਾਂ ਉਸ ਰੋਡ ਤੇ ਗੱਡੀ ਭਜਾ ਕੇ ਹੀ ਅਸੀਂ ਆਪਣੇ ਨਿਸ਼ਾਨੇ ਤੇ ਪਹੁੰਚ ਸਕਦੇ ਹਾਂ। ਸੋ ਤੁਸੀਂ ਸੋਚਦੇ ਆ ਵੀ ਅਮਰੀਕਾ, ਵੈਸਟ ਇਹ ਮਦਦ ਕਰੂਗਾ ਤਾਂ ਜਿਹੜਾ ਇਹ ਕੰਮ ਜਿਹੜਾ ਕੋਈ ਵੀ ਅਲਾਈ ਹੋ ਸਿਰੇ ਸਕਦਾ, ਕੋਈ ਵੀ ਅਲਾਈ ਹੋ ਕੋਈ ਵੀ ਸਕਦਾ, ਅਲਾਈ ਹੋ ਸਕਦਾ। ਵੈਸਟ ਤੋਂ ਬਿਨਾਂ ਵੀ ਕੋਈ ਅਲਾਈ ਹੋ ਸਕਦਾ। ਇਹ ਨਹੀਂ ਹੈਗਾ ਵੀ ਵੈਸਟ ਹੈਗਾ, ਹਨਾ। ਅੱਛਾ, ਇੱਥੇ ਇਹ ਸਵਾਲ ਫਿਰ ਆ ਜਾਂਦਾ, ਹੁਣ ਆਪਾਂ ਸਿੱਖ ਵੀ ਸਾਰੀ ਦੁਨੀਆ ਹੀ ਆਪਣੇ ਸਾਹਮਣੇ ਦੇਖ ਰਹੀ ਆ। 2 ਉਦਾਹਰਨਾਂ ਨੇ ਇੱਥੇ। ਮੈਨੂੰ ਪਤਾ ਅੱਜ ਆਪਣੀ ਗੱਲ ਥੋੜੀ ਜਿਹੀ ਲੰਬੀ ਹੋ ਗਈ, ਪਰ ਥੋੜਾ ਆਪਾਂ ਚਲੋ ਕਰਦੇ ਹਾਂ, ਅੱਗੇ ਗੱਲ ਕਰਦੇ ਹਾਂ। ਸੀਰੀਆ ਦੇ ਵਿੱਚ ਜਿਹੜੀ ਜਮਾਤ ਨੂੰ ਅੱਤਵਾਦੀ ਮੰਨਿਆ ਗਿਆ, ਹੁਣ ਜਦੋਂ ਦੁਬਾਰਾ ਕਬਜ਼ੇ 'ਚ ਆਈ, ਉਹ ਅੱਤਵਾਦੀ ਵਾਲਾ ਧੱਬਾ ਉਹਨਾਂ ਤੋਂ ਧੋ ਹੋ ਗਿਆ, ਉਹ ਸਰਕਾਰ ਉਹਨਾਂ ਦੀ ਜਿਹੜੀ ਉੱਥੇ ਆ ਗਈ। ਦੂਜੇ ਪਾਸੇ ਆਪਾਂ ਯੂਕਰੇਨ ਨੂੰ ਦੇਖਦੇ ਹਾਂ, ਜਿੱਥੇ ਗਰੰਟੀਆਂ ਦੇ ਕੇ ਬਾਅਦ ਦੇ ਵਿੱਚ ਚਾਹ ਵਿੱਚੋਂ ਮੱਖੀਆਂ ਵਾਂਗੂ ਕੱਢ ਕੇ ਬਾਹਰ ਵੀ ਜਿਹੜਾ ਉਹ ਬਾਰਿਆ। ਇਹ ਸਾਰੀਆਂ ਚੀਜ਼ਾਂ ਦਾ ਸਬਕ ਕੀ ਆਪਾਂ ਲੈਂਦੇ ਆ? ਠੀਕ ਆ, ਮਦਦ ਮਿਲਦੀ ਆ, ਕੀ ਸਾਰਾ ਕੁਝ ਉਹਨਾਂ ਸਿਰ ਸਿੱਟਣਾ ਆ, ਆਪ ਕੀ ਕਰਨਾ ਆ? ਸੋ ਇੱਥੇ ਕੀ ਵਿਚਾਰ ਆ, ਇੱਥੇ ਕੀ ਅੱਗੇ ਹੋਣਾ ਚਾਹੀਦਾ? ਇੱਕ ਤਾਂ ਦੇਖੋ ਵੀ ਸੀਰੀਆ ਵਿੱਚ ਜਿਹੜੇ ਬੰਦੇ ਲਿਆਂਦੇ ਆ, ਉਹ ਕਿਹਨੇ ਲਿਆਂਦੇ ਆ? ਕਿਸੇ ਆਰਡਰ ਦੇ ਥਰੂ ਆਏ ਨਾ। ਜਿਨ੍ਹਾਂ ਨੂੰ ਕੱਲ ਤੱਕ ਅੱਤਵਾਦੀ ਕਿਹਨੇ ਕਿਹਾ ਸੀ? ਵੈਸਟਰਨ ਆਰਡਰ ਨੇ ਜਾਂ ਵੈਸਟਰਨ ਪੋਲਿਟਿਕਸ ਨੇ, ਹਨਾ। ਕੱਲ ਦੇ ਅੱਤਵਾਦੀ ਅੱਜ ਦੇ ਜਿੱਦਾਂ ਉਹ ਸਰਕਾਰ ਬਣ ਗਏ। ਸੋ ਉਹਨਾਂ ਦੀ ਰੈਕਗਨੀਸ਼ਨ ਕਿਹਨੇ ਕਰੀ? ਕੀ ਤਾਲਿਬਾਨ ਨੇ ਕਰੀ ਆ? ਕੀ ਇਰਾਨ ਨੇ ਕਰੀ ਆ? ਜਾਂ ਹੋਰ ਜਿਹੜੀਆਂ, ਜਾਂ ਪਾਕਿਸਤਾਨ ਨੇ ਕਰੀ ਆ? ਉਸ ਵੈਸਟਰਨ ਆਰਡਰ ਨੇ ਕਰੀ ਆ ਨਾ ਰੈਕਗਨੀਸ਼ਨ। ਅੱਜ ਉਹ ਰਾਜ ਕਰ ਰਹੇ ਹੈਗੇ ਆ, ਠੀਕ ਹੈ ਨਾ। ਦੂਸਰਾ ਤੁਹਾਡੀ ਯੂਕਰੇਨ ਵਾਲੀ ਆ, ਜਿਹੜੀ ਯੂਕਰੇਨ ਵਾਲੀ ਹੈਗੀ ਆ ਵੀ ਸਹਾਇਤਾ ਲੈ ਕੇ ਮੁੜ ਕੇ ਤੁਸੀਂ ਆਪਣੇ ਪੈਰਾਂ ਤੇ ਕਿੰਨੇ ਮਜ਼ਬੂਤ ਖੜੇ ਹੋ। ਸਿਰਫ ਸਹਾਇਤਾ ਸਾਡਾ ਦਰਵਾਜ਼ਾ ਖੋਲਣ ਤੱਕ ਦੀ ਸਹਾਇਤਾ, ਵੀ ਸਾਡਾ ਇੱਕ ਦਰਵਾਜ਼ਾ ਖੁੱਲੇ ਤੇ ਅਸੀਂ ਅੰਦਰ ਵੜ ਜਾਈਏ। ਉਹ ਤੋਂ ਬਾਅਦ ਘਰ ਦੀ ਚਾਰ ਦੀਵਾਰੀ ਦੀ ਰਾਖੀ ਕਰਨੀ ਸਾਡੀ ਆਪਣੀ ਜ਼ਰੂਰਤ ਆ। ਘਰ ਦੀ ਚਾਰ ਦੀਵਾਰੀ ਅਸੀਂ ਰਾਖੀ ਕਰਨੀ ਆ, ਗਰਾਊਂਡ ਤੇ ਅਸੀਂ ਰਹਿਣਾ। ਸਿੱਖ ਫੌਜਾਂ ਨੇ ਰਹਿਣਾ, ਸਿੱਖ ਸੂਰਮਿਆਂ ਨੇ ਆਪਣੀ ਧਰਤੀ ਦੀ ਰਾਖੀ ਕਰਨੀ ਹੈ, ਜਿਨ੍ਹਾਂ ਨੇ ਜਾਨਾਂ ਵਾਰੀਆਂ ਤੇ ਅੱਗੇ ਤੋਂ ਵੀ ਜਾਨਾਂ ਵਾਰਨ ਦਾ ਜਿਨ੍ਹਾਂ ਵਿੱਚ ਜਜ਼ਬਾ, ਸੋ ਉਹਨਾਂ ਨੇ ਰਾਖੀ ਕਰਨੀ ਹੈ। ਜੀ, ਸੋ ਬਹੁਤ ਧੰਨਵਾਦ ਅਵਤਾਰ ਸਿੰਘ ਜੀ, ਤੁਸੀਂ ਸਾਡੇ ਨਾਲ ਜੁੜੇ। ਇਹ ਜੋ ਦੁਨੀਆ ਦੇ ਜਿਹੜੇ ਜੀਓ ਪੋਲਿਟਿਕਸ ਦੇ ਵਿੱਚ ਜੋ ਫੇਰ ਬਦਲ ਆਪਾਂ ਦੇਖ ਰਹੇ ਹਾਂ, ਜਿਹੜੀਆਂ ਸੰਭਾਵਨਾਵਾਂ ਪ੍ਰਗਟ ਹੋ ਰਹੀਆਂ ਆ, ਆਪਾਂ ਨੂੰ ਕਿੱਦਾਂ ਤਿਆਰ ਰਹਿਣਾ ਚਾਹੀਦਾ, ਕੀ ਆਪਣੀ ਵਿਉਂਤਬੰਦੀ ਹੋਣੀ ਚਾਹੀਦੀ ਆ, ਉਸ ਦੇ ਬਾਰੇ ਤੁਸੀਂ ਚਰਚਾ ਕੀਤੀ। ਬਹੁਤ ਸ਼ੁਕਰੀਆ। ਦਾ ਪੋਲੀਟੀਕਲ ਪੈਰਾਡਾਈਮ ਸ਼ੋਅ ਦੇ ਵਿੱਚ ਆਉਂਦੇ ਹਫ਼ਤਿਆਂ 'ਚ ਆਪਾਂ ਫਿਰ ਅਵਤਾਰ ਸਿੰਘ ਜੀ ਦੇ ਨਾਲ ਜੁੜਾਂਗੇ ਤੇ ਹੋਰ ਚਰਚਾਵਾਂ, ਹੋਰ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਾਂਗੇ। ਬੜੀ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ